ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 18 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272 2500 ਦੇ ਉੱਤੇ। ਠਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਠਿਰਕਿਆਣਾ 415-909-0500 3 ਦੇ ਉੱਤੇ। ਇਸ ਦੇ ਨਾਲ ਨਾਲ ਨਿਰਮਲ ਮਾਨ ਜੀ ਊੜਾ ਡੈਟ ਰਿਲੀਫ ਵਾਲੇ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਮਰਾ ਟੈਕਸਸ, ਗੁਰਮੇਲ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੀਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA ਤੋਂ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਹੈ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਉਸ ਤੋਂ ਪਹਿਲਾਂ ਕੀ ਕੁਝ ਅਮਰੀਕਾ 'ਚ ਵਾਪਰ ਰਿਹਾ ਹੈਗਾ, ਉਹ ਕੁਝ ਕੁ ਖਬਰਾਂ ਸਾਂਝੀਆਂ ਕਰਾਂਗੇ। ਪਰ ਅੱਜ ਸਾਡਾ ਜਿਹੜਾ ਸਪੈਸ਼ਲ ਸ਼ੋਅ ਹੋਣਾ ਆ ਉਹ ਟੈਕਸਹੋਮਾ, ਓਕਲਾਹੋਮਾ ਦੇ ਵਿੱਚ ਜਿਹੜਾ ਲਵ ਵਾਲਿਆਂ ਦਾ ਟਰੱਕ ਸਟਾਪ ਆ, ਉੱਥੇ ਪੰਜਾਬੀ ਦੇ ਵਿੱਚ ਨੋਟਿਸ ਲਾਇਆ ਆ ਵੀ ਆਪਣੇ ਘਰਾਂ ਨੂੰ ਵਾਪਸ ਚਲੇ ਜਾਓ ਤੇ ਤੁਸੀਂ ਸਾਡੀਆਂ ਜੌਬਾਂ ਜਿਹੜੀਆਂ ਆ ਉਹ ਚੋਰੀ ਕੀਤੀਆਂ ਹੋਈਆਂ ਹੈਗੀਆਂ। ਸੋ ਇਹ ਸਿੱਧਾ ਰੇਸਿਜ਼ਮ ਆ, ਸਿੱਧਾ ਪੰਜਾਬੀਆਂ ਦੇ ਉੱਤੇ ਧੱਕਾ ਹੈਗਾ। ਸੋ ਤੁਹਾਡੇ ਕੀ ਵਿਚਾਰ ਆ? ਤੁਹਾਨੂੰ ਕੀ ਕਰਨਾ ਚਾਹੀਦਾ? ਬਾਈਕਾਟ ਕਰਨਾ ਚਾਹੀਦਾ? ਲਵ ਵਾਲਿਆਂ ਦੇ ਟਰੱਕ ਸਟਾਪ ਕੀ ਕਰਨੇ ਚਾਹੀਦੇ ਆ? ਕਾਲ ਜ਼ਰੂਰ ਕਰਿਓ 408-272-5200 ਦੇ ਉੱਤੇ। ਉਹ ਜਿਹੜਾ ਨੋਟਿਸ ਲਾਇਆ ਆ ਅਮਰੀਕਾ ਦੇ ਟੈਕਸਹੋਮਾ, ਓਕਲਾਹੋਮਾ ਵਾਲੇ ਜਿਹੜੇ ਲਵ ਦਾ ਟਰੈਵਲ ਸਟਾਪ ਹੈਗਾ, ਉਹ ਵੀ ਤੁਹਾਨੂੰ ਆਪਾਂ ਦਿਖਾ ਲਾਂਗੇ। ਪਰ ਉਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਕੀ ਕੁਝ ਵਾਪਰਿਆ ਜਾਂ ਦੁਨੀਆ 'ਚ ਕੀ ਕੁਝ ਵਾਪਰਿਆ, ਉਹ 10 ਮਿੰਟ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਸੋ ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਡਰੈਸ ਕੀਤਾ ਅਮਰੀਕਾ ਦੇ ਵਿੱਚ ਸਾਰੇ ਆਪਣੇ ਸਿਟੀਜ਼ਨਸ ਨੂੰ। ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਆਪਣੇ ਜੋ ਲਗਭਗ 1 ਸਾਲ ਕਹਿ ਸਕਦੇ ਵਿੱਚ ਜੋ ਕੁਝ ਕੀਤਾ ਹੈਗਾ, ਗੁੱਡ ਪੁਆਇੰਟ ਦੱਸੇ ਹੈਗੇ, ਉਹਨਾਂ 'ਚ ਕਈ ਝੂਠ ਵੀ ਸੀਗੇ। ਕੁਛ ਕੁ 4-5 ਪੁਆਇੰਟ ਜਿਹੜੇ ਆ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹੈਗੇ ਆ। ਇੱਕ ਤਾਂ ਉਹਨਾਂ ਨੇ ਇਨਫਲੇਸ਼ਨ ਨੂੰ ਲੈ ਕੇ ਕਿਹਾ ਵੀ ਮੈਂ ਬਹੁਤ ਥੱਲੇ ਲੈ ਆਂਦੀ ਆ, ਜਦ ਕਿ ਉਹਨਾਂ ਦਾ ਖੁਦ ਦਾ ਆਫਿਸ ਇਹ ਕਹਿ ਰਿਹਾ ਵੀ 3% ਦੇ ਕਰੀਬ ਜਿਹੜੀ ਆ ਇਨਫਲੇਸ਼ਨ ਹੈਗੀ ਆ। ਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਏ ਸੀ ਉਸ ਟਾਈਮ ਦੇ ਉੱਤੇ ਵੀ ਜਿਹੜੀ ਆ 3% ਦੇ ਕਰੀਬ ਇਨਫਲੇਸ਼ਨ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਟਰਕੀ ਦੀਆਂ ਪ੍ਰਾਈਸਸ ਗਰੋਸਰੀ ਸਟੋਰਾਂ ਤੇ ਬਹੁਤ ਘਟ ਗਈਆਂ, 16% ਡਿਕਲਾਈਨ ਹੋ ਗਈਆਂ, ਗਰੋਸਰੀ ਦੀਆਂ ਕੀਮਤਾਂ ਘਟ ਗਈਆਂ। ਉਹ ਹੁਣ ਜਿੰਨੇ ਵੀ ਤੁਸੀਂ ਗਰੋਸਰੀ ਸਟੋਰ ਤੇ ਜਾਂਦੇ ਆ, ਤੁਹਾਨੂੰ ਪਤਾ ਹੀ ਆ ਵੀ ਗਰੋਸਰੀ ਦੀਆਂ ਪ੍ਰਾਈਸਸ ਕੀ ਹੈਗੀਆਂ। ਗੈਸੋਲੀਨ ਦੀਆਂ ਪ੍ਰਾਈਸਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ $1.99 ਨੂੰ ਜਿਹੜੀ ਆ ਗੈਸ ਆ ਉਹ ਆ ਗਈ ਹੈਗੀ ਆ। ਪਰ ਕੈਲੀਫੋਰਨੀਆ ਵਾਲਿਆਂ ਨੂੰ ਪਤਾ ਤੁਹਾਡੀ ਗੈਸ ਕਿੱਥੇ ਆ, ਹਜੇ ਵੀ $4 ਦੇ ਲਾਗੇ ਛਾਗੇ ਘੁੰਮਦੀ ਆ। ਪਰ ਓਵਰਆਲ ਅਮਰੀਕਾ ਦੇ ਵਿੱਚ $2.90 ਐਵਰੇਜ ਗੈਸ ਦੀ ਪ੍ਰਾਈਸ ਆਪਾਂ ਕਹਿ ਸਕਦੇ ਹੈਗੇ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ $18 ਟ੍ਰਿਲੀਅਨ ਜਿਹੜਾ ਆ ਉਹ ਅਸੀਂ ਜਿਹੜਾ ਇਕੱਠਾ ਕੀਤਾ ਹੈਗਾ ਪੈਸਾ, ਇਨਵੈਸਟਮੈਂਟ USA ਦੇ ਵਿੱਚ, ਜਦ ਕਿ ਉਹਨਾਂ ਦਾ ਖੁਦ ਦਾ ਹੀ ਜਿਹੜਾ ਵਾਈਟ ਹਾਊਸ ਦੇ ਆਫਿਸ ਵੱਲੋਂ $9.6 ਟ੍ਰਿਲੀਅਨ ਇਹ ਦੱਸਿਆ ਜਾ ਰਿਹਾ ਹੈਗਾ। ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਫੌਜੀ ਆ ਉਹਨਾਂ ਨੂੰ 1700 ਤੇ ਕੁਛ ਡਾਲਰ ਜਿਹੜੇ ਆ ਹਰ ਇੱਕ ਨੂੰ ਫੌਜੀ ਨੂੰ ਦੇਣ ਜਾ ਰਹੇ ਹੈਗੇ ਆ। ਚਲੋ ਵਧੀਆ ਆ, ਉਹਨਾਂ ਨੂੰ ਦੇਣੇ ਚਾਹੀਦੇ ਹੈਗੇ ਆ। ਕਿਹਾ ਵੀ ਟੈਕਸ ਘਟਾਉਣ ਜਾ ਰਹੇ ਹੈਗੇ ਆ, ਸੀਨੀਅਰਸ ਨੂੰ ਘੱਟੋ ਘੱਟ $6000 ਦੀ ਡਿਡਕਸ਼ਨ ਹੋਊਗੀ। ਸੋ ਇਦਾਂ ਦੇ ਜਿਹੜੇ ਪੁਆਇੰਟ ਹੈਗੇ ਆ ਉਹ ਦੱਸੇ ਆ। ਇਮੀਗ੍ਰੈਂਟਸ ਨੂੰ ਲੈ ਕੇ ਉਹਨਾਂ ਦੇ ਅਗੇਂਸਟ ਵੀ ਜਿਹੜਾ ਕਾਫੀ ਉਹਨਾਂ ਨੇ ਗੁੱਸਾ ਕੱਢਿਆ ਹੈਗਾ।
ਓਵਰਆਲ ਜੇ ਦੇਖਿਆ ਜਾਵੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਸਹੀ ਨਹੀਂ ਸੀਗੀਆਂ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੀਤੀਆਂ ਹੈਗੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਰਾਸ਼ਟਰਪਤੀ ਟਰੰਪ ਉਹਨਾਂ ਨੇ ਐਲਾਨ ਕੀਤਾ ਵੀ $10 ਬਿਲੀਅਨ ਦੀ ਵੈਲਿਊ ਦਾ ਇੱਕ ਵੱਡਾ ਆਰਮਜ਼ ਸੇਲਜ਼ ਤਾਈਵਾਨ ਨੂੰ ਵੇਚਿਆ ਜਿਹੜਾ ਉਹ ਜਾ ਰਿਹਾ ਆ। ਇਸ ਦੇ ਨਾਲ ਚੀਨ ਜਿਹੜਾ ਆ ਉਹ ਖਾਸਾ ਨਿਰਾਸ਼ ਤੇ ਗੁੱਸੇ ਦੇ ਵਿੱਚ ਆ ਚੁੱਕਾ ਆ। ਸੋ $10 ਬਿਲੀਅਨ ਦੀ ਲਾਗਤ ਦੀ ਜਿਹੜੇ ਹਥਿਆਰ ਨੇ ਉਹ ਤਾਈਵਾਨ ਨੂੰ ਯੂਐਸ ਨੇ ਹੁਣ ਵੇਚਣੇ ਹੈਗੇ ਆ, ਜਿਨ੍ਹਾਂ ਦੇ ਵਿੱਚ ਮੀਡੀਅਮ ਰੇਂਜ ਮਿਜ਼ਾਈਲਸ, ਹੌਵਿਟਜ਼ਰਸ, ਡਰੋਨਸ ਉਹ ਵੇਚੇ ਜਾਣਗੇ। ਚਾਈਨਾ ਤਾਈਵਾਨ ਨੂੰ ਆਪਣਾ ਹੀ ਮੁਲਕ ਦਾ ਹਿੱਸਾ ਮੰਨਦਾ ਆ, ਜਦ ਕਿ ਅਮਰੀਕਾ ਜਿਹੜਾ ਆ ਉਸ ਦੀ ਇੰਡੀਪੈਂਡੈਂਟ ਤੌਰ ਦੇ ਉੱਤੇ ਹਸਤੀ ਨੂੰ ਪ੍ਰਵਾਨ ਕਰਦਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਹੋਈਆਂ ਆ। ਕਹਿੰਦੇ ਵੀ ਸਟੇਟ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਕੱਲ ਰਾਤੀ ਹੀ, ਜਿਹੜੇ ਕੱਲ ਜਿਹੜਾ ਹਰਜੋਤ ਸਿੰਘ ਜੀ ਟੈਲੀਵਾਈਜ਼ਡ ਐਡਰੈਸ ਸੀਗਾ ਉਸ ਦੇ ਵਿੱਚ ਹੀ ਪ੍ਰੈਜ਼ੀਡੈਂਟ ਦੇ ਦੁਆਰਾ ਵੀ ਫੋਰਨ ਪਾਲਿਸੀ ਇਸ਼ੂਜ਼ ਨੂੰ ਜਿਹੜਾ ਉਹ ਲੈ ਕੇ ਯੂਐਸ ਚਾਈਨਾ ਦੀਆਂ ਜਿਹੜੀਆਂ ਟੈਨਸ਼ਨਸ ਆ ਉਹ ਕਾਫੀ ਜ਼ਿਆਦਾ ਵਧੀਆਂ ਹੋਈਆਂ ਆ, ਕਦੇ ਵੱਧ ਜਾਂਦੀਆਂ ਕਦੇ ਘਟ ਜਾਂਦੀਆਂ। ਉਹੀ ਉਤਾਰ ਚੜਾਵ ਜਿਹੜੇ ਉਹ ਚੱਲ ਰਹੇ ਆ ਟਰੰਪ ਉਹਨਾਂ ਦੇ ਦੂਜੇ ਕਾਰਜਕਾਲ ਦੇ ਦੌਰਾਨ, ਖਾਸ ਕਰਕੇ ਟ੍ਰੇਡ ਤੇ ਟੈਰਿਫ ਦਾ ਜਿਹੜਾ ਮਸਲਾ ਆ ਉਹ ਖਾਸਾ ਗੰਭੀਰ ਬਣਿਆ ਪਿਆ ਆ। ਕਹਿੰਦੇ ਵੀ ਜੇ ਕਾਂਗਰਸ ਇਸ ਨੂੰ ਅਪਰੂਵ ਕਰ ਦਊਗੀ ਤਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਉਹ ਪੈਕੇਜ ਜਿਹੜਾ ਉਹ ਹੋਊਗਾ। ਸੋ $8.4 ਬਿਲੀਅਨ ਤੋਂ ਉੱਤੇ ਦੀ ਲਾਗਤ ਦੇ ਜਿਹੜੇ ਯੂਐਸ ਆਰਮ ਸੇਲਜ਼ ਆ ਉਹ ਤਾਈਵਾਨ ਨੂੰ ਦਿੱਤੇ ਗਏ ਸੀ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ, ਤੇ ਇਹ $10 ਬਿਲੀਅਨ ਦੀ ਜਿਹੜੀ ਆਰਮ ਸੇਲਜ਼ ਆ ਉਹ ਉਹਨਾਂ ਨੂੰ ਕਰਨ ਜਿਹੜੇ ਉਹ ਜਾ ਰਹੇ ਹੈਗੇ ਆ। 8 ਆਰਮ ਸੇਲਜ਼ ਐਗਰੀਮੈਂਟ ਅਨਾਉਂਸ ਕੀਤੇ ਗਏ ਆ, ਜਿਨ੍ਹਾਂ 'ਚ 82 ਹਾਈ ਮੋਬਿਲਿਟੀ ਆਰਟਿਲਰੀ ਰਾਕਟ ਸਿਸਟਮ, ਜਿਸ ਨੂੰ ਹਾਈਮਾਰਸ ਕਹਿੰਦੇ ਆ, 420 ਟੈਕਟੀਕਲ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮਸ, ਐਟਕੈਮਸ, ਤੇ ਜਿਹੜੇ ਯੂਐਸ ਆ ਇਹਨਾਂ ਨੇ ਆਲਰੇਡੀ ਅਜਿਹੇ ਹੀ ਹਥਿਆਰ ਯੂਕਰੇਨ ਨੂੰ ਵੀ ਦਿੱਤੇ ਸੀਗੇ ਬਾਈਡਨ ਕਾਰਜਕਾਲ ਦੇ ਦੌਰਾਨ ਆਪਣੇ ਆਪ ਨੂੰ ਬਚਾਉਣ ਖਾਤਰ ਰਸ਼ੀਆ ਤੋਂ। ਉਦੋਂ ਉਹਨਾਂ ਦੀ ਜਿਹੜੀ ਆਰਮ ਸੇਲਜ਼ ਆ ਉਹ $4 ਬਿਲੀਅਨ ਦੀ ਹੋਈ ਸੀਗੀ। ਸੋ ਇਹ ਕੁੱਲ ਮਿਲਾ ਕੇ $10 ਬਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਜਿਹੜਾ ਸਮਾਨ ਆ ਇਹਨਾਂ ਨੂੰ ਮਿਲਟਰੀ ਆ ਉਹ ਘੱਲਿਆ ਜਿਹੜਾ ਜਾਊਗਾ। ਇਹਦੇ ਵਿੱਚ ਕਹਿੰਦੇ ਵੀ ਕਈ ਮਿਲਟਰੀ ਸੌਫਟਵੇਅਰ ਉਹ ਵੀ ਇਹਨਾਂ ਨੂੰ ਤਾਈਵਾਨ ਨੂੰ ਦਿੱਤੇ ਜਾਣੇ ਆ, ਜਿਨ੍ਹਾਂ 'ਚ $1 ਬਿਲੀਅਨ ਦੇ ਜੈਵਲਿਨ ਤੇ ਟੋ ਮਿਜ਼ਾਈਲਸ ਆ, ਹੈਲੀਕਾਪਟਰ ਦੇ ਸਪੇਅਰ ਪਾਰਟਸ ਆ, ਹਾਰਪੂਨ ਮਿਜ਼ਾਈਲਸ ਆ, ਉਹਦਾ ਜਿਹੜਾ ਸਮਾਨ ਆ ਉਹ ਹੋਊਗਾ। ਸੋ ਓਵਰਆਲ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ $11.15 ਬਿਲੀਅਨ ਦੀ ਲਾਗਤ ਦੀਆਂ ਕੁੱਲ ਆਰਮ ਸੇਲਜ਼, ਸਪੇਅਰ ਪਾਰਟਸ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਬਣ ਜਾਂਦੀਆਂ ਆ, ਤਾਈਵਾਨ ਡਿਫੈਂਸ ਮਿਨਿਸਟਰ ਨੇ ਇਸ ਦੇ ਵਿੱਚ ਆਖਿਆ ਆ। ਚਾਈਨਾ ਦਾ ਫੋਰਨ ਮਿਨਿਸਟਰ ਨਾਲ ਦੇ ਨਾਲ ਹੀ ਅਟੈਕ ਮੋਡ ਦੇ ਵਿੱਚ ਜਿਹੜਾ ਉਹ ਆ ਗਿਆ। ਉਹ ਕਹਿੰਦੇ ਵੀ ਇਹ ਜਿਹੜਾ ਮੂਵ ਆ ਟੋਟਲੀ ਗਲਤ ਹੈਗਾ ਆ, ਤੇ ਇਹ ਜਿਹੜੀ ਚਾਈਨਾ ਦੀ ਸੋਵਰਨਿਟੀ ਆ, ਪ੍ਰਭੂ ਸੱਤਾ ਆ, ਉਸ ਦੀ ਸਿਕਿਉਰਿਟੀ ਆ ਤੇ ਉਸ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਆ ਉਸ ਦੇ ਉੱਤੇ ਸਿੱਧਾ ਹਮਲਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਡਿਪਲੋਮੈਟਿਕ ਐਗਰੀਮੈਂਟਸ ਬਣੇ ਆ ਯੂਐਸ ਤੇ ਚਾਈਨਾ ਦੇ ਵਿੱਚ, ਇਹ ਉਹਨਾਂ ਦੀ ਸਿੱਧੇ ਤੌਰ ਦੇ ਉੱਤੇ ਉਲੰਘਣਾ ਕੀਤੀ ਜਾ ਰਹੀ ਆ। ਤਾਈਵਾਨ ਇੰਡੀਪੈਂਡੈਂਸ ਫੋਰਸਿਸ ਲਗਾਤਾਰ ਚਾਈਨਾ ਦੇ ਉਲਟ ਲੜਦੀਆਂ ਆ ਰਹੀਆਂ ਨੇ ਵੀ ਭਾਈ ਸਾਨੂੰ ਇਸ ਮੁਲਕ ਤੋਂ ਆਜ਼ਾਦੀ ਜਿਹੜੀ ਉਹ ਚਾਹੀਦੀ ਆ, ਪਰ ਚਾਈਨਾ ਆਪਣੇ ਆਪ ਨੂੰ ਚਾਈਨਾ ਜਿਹੜਾ ਆ ਉਹ ਇਸ ਦੇ ਵਿੱਚ ਜਿਹੜਾ ਆ ਉਹ ਇਹਨੂੰ ਆਪਣਾ ਹੀ ਮੁਲਕ ਮੰਨਦਾ ਹੈਗਾ ਆ। ਅਗਲੀ ਖਬਰ 'ਤੇ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਹੁਣ ਬਹੁਤ ਤੇਜ਼ੀ ਦੇ ਨਾਲ ਜਿਹੜੇ ਨੈਚੁਰਲਾਈਜ਼ ਅਮਰੀਕਨ ਸਿਟੀਜ਼ਨ ਆ ਉਹਨਾਂ ਦੀ ਵੀ ਸਿਟੀਜ਼ਨਸ਼ਿਪ ਰਿਵੋਕ ਕਰਨ ਜਾ ਰਹੇ ਹੈਗੇ ਆ। ਯੂਜ਼ਲੀ ਕਹਿੰਦੇ ਭਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਜੇ ਦੇਖਿਆ ਜਾਵੇ 15 ਤੋਂ 17 ਦੇ ਕਰੀਬ ਹਰ ਸਾਲ ਲੋਕਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਰਿਵੋਕ ਕੀਤੀ ਜਾਂਦੀ ਸੀ। ਇਹ ਬਹੁਤੇ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਜਾਂ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਗਵਰਨਮੈਂਟ ਨੂੰ ਖਤਰਾ ਆ ਉਹ ਚਾਰजेस ਹੁੰਦੇ ਸੀ। ਹੁਣ ਕਹਿੰਦੇ ਵੀ ਮਿਸ ਰਿਪਰੈਜ਼ੈਂਟੇਸ਼ਨ ਨੂੰ ਵੀ ਲੈ ਕੇ ਵੀ ਤੁਸੀਂ ਗਲਤ ਤਰੀਕੇ ਨਾਲ ਸਿਟੀਜ਼ਨਸ਼ਿਪ ਲਈ ਆ ਤੇ 100 ਤੋਂ ਲੈ ਕੇ 200 ਡੀਨੈਚੁਰਲਾਈਜੇਸ਼ਨ ਕੇਸਸ ਪਰ ਮੰਥ ਉਹ ਕਰਨ ਜਾ ਰਹੇ ਆ 2026 ਦਾ ਜਿਹੜਾ ਫਿਸਕਲ ਈਅਰ ਹੈਗਾ। ਸੋ ਕੱਲਾ ਲੀਗਲ ਇਮੀਗ੍ਰੇਸ਼ਨ ਨਹੀਂ, ਜਿਹੜੇ ਸਿਟੀਜ਼ਨ ਵੀ ਜਿਹੜੇ ਬਣ ਹੋਏ ਹੈਗੇ ਆ। ਸੋ ਕਹਿੰਦੇ 11 ਕੇਸ ਹੁੰਦੇ ਸੀ 1990 ਤੋਂ ਲੈ ਕੇ 2017 ਤਾਈਂ। ਇਹ ਇਮੀਗ੍ਰੇਸ਼ਨ ਲੀਗਲ ਰਿਸੋਰਸ ਸੈਂਟਰ ਆ ਉਹਨਾਂ ਨੇ ਦੱਸਿਆ ਹੈਗਾ। ਡੀਨੈਚੁਰਲਾਈਜੇਸ਼ਨ ਕੇਸ ਜਿਹੜੇ
ਹੁੰਦੇ ਆ, ਇਹ ਸਿਵਲ ਕੇਸਿਸ ਫਾਈਲ ਕੀਤੇ ਜਾਂਦੇ ਆ ਫੈਡਰਲ ਕੋਰਟ ਦੇ ਵਿੱਚ, ਤੇ ਕਾਫੀ ਲੰਮਾ ਸਮਾਂ ਇਹਨਾਂ ਨੂੰ ਲੱਗਦਾ ਹੈਗਾ। ਪਰ ਵਾਈਟ ਹਾਊਸ ਕਹਿੰਦੇ ਆ ਵੀ ਅਸੀਂ ਜਿਹੜੀਆਂ ਆ ਰੀਇਨਫੋਰਸ ਕਰਨ ਜਾ ਰਹੇ ਆ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਵੱਡਾ ਜਿਹੜਾ ਇਮੀਗ੍ਰੇਸ਼ਨ ਏਜੰਡਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਭਾਸ਼ਾ ਵੀ ਕਾਫੀ ਜ਼ਿਆਦਾ ਸਟਰੋਂਗ ਵਰਤੀ ਹੈਗੀ ਆ ਇਮੀਗ੍ਰੈਂਟਸ ਦੇ ਅਗੇਂਸਟ, ਤੇ ਉਹਨਾਂ ਨੇ ਡਾਇਰੈਕਟਲੀ ਕਿਹਾ we do not want these people, ਤੇ when discussing certain asylum seekers and signaling that asylum decisions could be paused for long time। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਸਾਈਲਮ ਸੀਕਰਸ ਆ ਉਹਨਾਂ ਦੇ ਤਾਂ ਜਿਹੜੇ ਡਿਸੀਜਨ ਆ ਉਹ ਆਪਾਂ ਪੌਜ਼ ਹੀ ਕਰ ਦੇਣੇ ਆ, ਖੜੇ ਕਰ ਦੇਣੇ ਆ ਲੰਮੇ ਸਮੇਂ ਦੇ ਲਈ। ਇਹ ਸਾਰਾ ਕੁਝ ਵਾਪਰਿਆ ਉਦੋਂ ਹੀ ਆ ਜਦੋਂ ਇੱਕ ਅਫਗਾਨੀ ਮੂਲ ਦੇ ਬੰਦੇ ਨੇ 2 ਨੈਸ਼ਨਲ ਗਾਰਡਸ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ। ਸੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਜਿਹੜਾ ਸਟੈਂਡ ਆ ਟਰੰਪ ਉਹਨਾਂ ਦਾ ਬਹੁਤ ਹੀ ਸਖਤ ਰਿਹਾ ਕੱਲ ਭਾਸ਼ਣ ਦੇ ਵਿੱਚ ਵੀ, ਤੇ ਓਵਰਆਲ ਵੀ ਜਦੋਂ ਜਿੱਥੇ ਕਿਤੇ ਉਹ ਲੈਕਚਰ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ। ਜੀ ਜੀ ਬਿਲਕੁਲ। ਤੇ ਹਰਜੀਤ ਸਿੰਘ ਜੀ, ਆਪਾਂ ਜਿਹੜੀਆਂ ਹੁਣ ਟਰੱਕਿੰਗ ਦੀਆਂ ਖਬਰਾਂ ਵੱਲ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਵੱਧਦੇ ਆ, ਕੀ ਸਿਚੁਏਸ਼ਨ ਚੱਲ ਰਹੀ ਆ, ਕੀ ਜਿਹੜਾ ਸਾਰਾ ਕੁਝ ਹੋ ਰਿਹਾ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਜਿਹੜੀ ਉਹ ਕਰਾਂਗੇ। ਇੱਕ ਕੈਲੀਫੋਰਨੀਆ DMV ਦੀ ਆਪਾਂ ਖਬਰ ਜਿਹੜੀ ਥੋੜੇ ਦਿਨ ਪਹਿਲਾਂ ਵੀ ਆਪਾਂ ਸ਼ੇਅਰ ਕੀਤੀ ਸੀਗੀ, ਉਹ ਆਪਾਂ ਇੱਕ ਵਾਰੀ ਫਿਰ ਦੁਬਾਰਾ ਅੱਜ ਟਰੱਕਿੰਗ ਦੇ ਸ਼ੋਅ ਦੇ ਵਿੱਚ ਨਾਲ ਜਿਹੜਾ ਸ਼ੇਅਰ ਕਰਦੇ ਆ। ਕੈਲੀਫੋਰਨੀਆ ਦੇ DMV ਨੇ ਜਿਹੜੀ ਚਿੱਠੀ ਲਿਖੀ ਹੈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ, ਉਹਨਾਂ ਨੂੰ ਪਹਿਲਾਂ ਕੈਲੀਫੋਰਨੀਆ ਦੇ ਜਿਹੜੇ DMV ਆ ਉਹਨਾਂ ਨੂੰ ਚਿੱਠੀਆਂ ਜਿਹੜੀਆਂ ਲਿਖੀਆਂ ਗਈਆਂ, ਚਾਹੇ ਉਹ ਜਿਹੜੇ ਡਾਕਟਰ ਜਸਮੀਤ ਕੌਰ ਬੈਂਸ ਆ ਉਹਨਾਂ ਦੇ ਦੁਆਰਾ ਹੋਵੇ, ਤੇ ਚਾਹੇ ਜਿਹੜੇ ਸਿੱਖ ਕੋਲੀਸ਼ਨ ਤੇ ਹੋਰ ਜਿਹੜੇ ਵੱਖ-ਵੱਖ ਲੀਡਰਸ ਆ, ਖਾਸ ਕਰਕੇ ਜਿਹੜੇ ਪੰਜਾਬੀ ਸਿੱਖ ਕਮਿਊਨਿਟੀ ਦੇ ਨਾਲ ਜੁੜੇ ਹੋਏ ਆ, ਕਿਉਂਕਿ ਪੰਜਾਬੀ ਟਰੱਕਰਸ ਆ ਉਹਨਾਂ ਦੇ ਉੱਤੇ ਜਿਹੜਾ ਆ ਉਹ ਇਸ ਦੇ ਵਿੱਚ ਜਿਹੜਾ ਉਹ ਅਸਰ ਪੈਂਦਾ ਹੈਗਾ ਆ। ਸੋ ਉਹਦੇ ਕਰਕੇ ਇਹਨਾਂ ਨੇ ਜਿਹੜਾ ਚਿੱਠੀ ਦੇ ਵਿੱਚ ਇਹ ਜਿਹੜਾ ਕਿਹਾ ਵੀ ਅਸੀਂ ਹੁਣ ਆਪਣੇ ਸੌਫਟਵੇਅਰ ਦੇ ਵਿੱਚ ਸੋਧਾਂ ਜਿਹੜੀਆਂ ਉਹ ਕਰਨ ਜਾ ਰਹੇ ਆ, ਤੇ ਸੋਧ ਕਰਨ ਤੋਂ ਬਾਅਦ ਦੇ ਵਿੱਚ ਮਤਲਬ ਇਹ ਹੋਊਗਾ ਵੀ ਜਿਹੜੇ 17,000 ਨਾਨ ਡੋਮਿਸਾਈਲਡ CDLs ਸੀਗੇ ਜਿਨ੍ਹਾਂ ਨੂੰ ਕੈਂਸਲ ਕਰਨ, ਰੱਦ ਕਰਨ ਦੀ ਇਹਨਾਂ ਨੇ ਚਿੱਠੀ ਲਿਖੀ ਸੀ, ਉਸ ਦੇ ਉੱਤੇ ਇਹਨਾਂ ਨੇ ਰੋਕ ਜਿਹੜੀ ਉਹ ਲਗਾਈ ਆ। ਕਹਿੰਦੇ ਵੀ ਜਿਨ੍ਹਾਂ ਦੇ ਹੁਣ ਵਰਕ ਪਰਮਿਟ ਜਦੋਂ ਤੱਕ ਵੈਲਿਡ ਹੋਣਗੇ, ਬੇਸਿਕਲੀ ਉਦੋਂ ਤੱਕ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਲਾਇਸੈਂਸਿਸ ਆ ਉਹਨਾਂ ਨੂੰ ਉਦੋਂ ਤੱਕ ਉਹਨਾਂ ਦੀ ਵੈਲਿਡਿਟੀ ਕਰ ਦਿੱਤੀ ਜਾਊਗੀ। ਸੋ ਜਿਹੜੇ ਆ ਅਪਡੇਟ ਕਿਤੇ ਜਿਹੜੇ ਉਹ ਜਾਣਗੇ। ਸੋ ਇਹ ਇੱਕ ਗੁੱਡ ਨਿਊਜ਼ ਕਹਿ ਸਕਦੇ ਆ ਵੀ ਇਹ ਫਾਈਨਲੀ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਹੋਪਫੁਲੀ DMV ਹੁਣ ਇਸ ਦੇ ਉੱਤੇ ਕਾਰਵਾਈ ਕਰਕੇ ਇਸ ਨੂੰ ਕਨਫਰਮ ਕਰੇ। ਚਿੱਠੀ ਜਿਹੜੀ ਹੈ ਜ਼ਰੂਰ DOT ਨੂੰ ਲਿਖ ਕੇ ਉਹਨਾਂ ਨੇ ਇਸ ਚੀਜ਼ ਨੂੰ ਆਖਿਆ ਹੈਗਾ ਆ। ਹੁਣੇ DMV ਵਾਲੇ ਆਪ ਲੋਕਲੀ ਇਸ ਦੇ ਵਿੱਚ ਕਦੋਂ ਸ਼ੁਰੂ ਕਰਨਗੇ, ਇਹ ਜਿਹੜਾ ਆ ਉਹ ਦੇਖਣ ਵਾਲੀ ਗੱਲ ਰਹੇਗੀ। ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ, ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ, ਤੁਸੀਂ ਆਪਣੇ ਵਿਚਾਰ ਦੇ ਸਕਦੇ ਆ, ਜਾਂ ਜਿਹੜੇ ਆਪਣੇ ਟਰੱਕ ਵੀਰ ਆ ਉਹਨਾਂ ਨੇ ਕੱਲ ਕਾਲ ਵੀ ਕੀਤੀ ਸੀ ਰੇਡੀਓ ਸਟੇਸ਼ਨ ਦੇ ਉੱਤੇ, ਉਹ ਵੀ ਕਾਲ ਕਰ ਸਕਦੇ ਆ ਜਿਨ੍ਹਾਂ ਨੇ ਸਾਈਨ ਦੇਖੇ ਹੈਗੇ ਆ। ਕਹਿੰਦੇ ਵੀ ਅਮਰੀਕਾ ਦੇ ਟੈਕਸਹੋਮਾ, ਇਹ ਸ਼ਹਿਰ ਆ ਓਕਲਾਹੋਮਾ ਸਟੇਟ ਦੇ ਵਿੱਚ, ਉੱਥੇ ਜਿਹੜਾ ਲਵ ਵਾਲਿਆਂ ਦਾ ਟਰੈਵਲ ਸਟਾਪ ਆ, ਉੱਥੇ ਇੱਕ ਸਾਈਨ ਲੱਗਾ ਹੋਇਆ ਸੀ ਜਿਹਦੇ 'ਚ ਪੰਜਾਬੀ ਤੇ ਇੰਗਲਿਸ਼ ਮਿਕਸ ਆ। ਇੰਗਲਿਸ਼ ਦੇ ਵਿੱਚ ਆਪਾਂ ਟਰਾਈ ਵੀ ਕਰਾਂਗੇ ਜੇ ਤੁਹਾਨੂੰ ਦਿਖਾ ਸਕਦੇ ਹੋਈਏ। ਇੰਗਲਿਸ਼ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਥੈਂਕ ਯੂ ਫॉर ਬੀਇੰਗ ਆਵਰ ਕਸਟਮਰ, ਬਟ ਘਰ ਨੂੰ ਜਾਓ, ਕੋਈ ਤੁਹਾਨੂੰ ਇੱਥੇ ਨਹੀਂ ਚਾਹੁੰਦਾ, ਤੁਸੀਂ ਸਾਡੀਆਂ ਨੌਕਰੀਆਂ ਚੋਰੀ ਕਰਦੇ ਹੋ ਤੇ ਸਾਡੀਆਂ ਸੜਕਾਂ ਨੂੰ ਖਤਰਨਾਕ ਬਣਾਉਂਦੇ ਹੋ। ਸੋ ਇਹ ਇੱਕ ਸਿੱਧਾ ਹੀ ਜਿਹੜਾ ਰੇਸਿਸਟ ਜਿਹੜਾ ਕਹਿ ਸਕਦੇ ਆ ਕਮੈਂਟ ਹੈਗੇ ਆ ਜੋ ਉੱਥੇ ਲਿਖੇ ਗਏ ਆ, ਸਿੱਧਾ ਪੰਜਾਬੀ ਟਰੱਕ ਡਰਾਈਵਰਸ ਨੂੰ ਟਾਰਗੇਟ ਕੀਤਾ ਗਿਆ ਆ। ਜਦ ਕਿ ਮੈਜੋਰਿਟੀ ਦੇ ਵਿੱਚ ਜਿਹੜੇ ਸਾਰੇ ਟਰੱਕਰਸ ਆ ਉਹ ਵਧੀਆ ਕੰਮ ਕਰਦੇ ਹੈਗੇ ਆ, ਵਧੀਆ ਟਰੱਕ ਚਲਾਉਂਦੇ ਆ, ਟੈਕਸ ਭਰਦੇ ਆ, ਸਾਰਾ ਕੁਝ ਕਰਦੇ ਹੈਗੇ ਆ। ਸੋ ਇੱਥੇ ਜਿਹੜਾ ਆ ਇਸ ਨੂੰ ਐਕਸਪੋਜ਼ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਜੇ ਅੱਜ ਇੱਕ ਟਰੱਕ ਸਟਾਪ ਤੇ ਸਾਈਨ ਲੱਗਿਆ, ਕੱਲ ਨੂੰ ਹੋਰ ਕਿਤੇ ਵੀ ਲੱਗ ਸਕਦਾ ਹੈਗਾ। ਬਹੁਤ ਵਾਰ ਜਿਹੜੇ ਸਾਡੇ ਕਈ ਸਰੋਤੇ ਸਾਨੂੰ ਕਹਿੰਦੇ ਰਹਿੰਦੇ ਵੀ ਤੁਸੀਂ ਏਦਾਂ ਦੀਆਂ ਖਬਰਾਂ ਕਰਦੇ, ਹੁਣ ਮੌਕਾ ਹੈਗਾ ਆ। ਜਿੱਥੇ ਏਦਾਂ ਦੀ ਗੱਲ ਹੁੰਦੀ ਆ ਤੁਹਾਨੂੰ ਬਾਈਕਾਟ ਕਰਨਾ ਚਾਹੀਦਾ। ਆਪਾਂ ਤੁਹਾਡਾ ਪੂਰਾ ਸਾਥ ਦੇਵਾਂਗੇ ਉਹਦੇ ਵਿੱਚ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਜਦੋਂ ਅਮਰੀਕਾ ਦੇ ਵਿੱਚ ਇੰਨੀਆਂ ਮਾਸ ਸ਼ੂਟਿੰਗਸ ਹੁੰਦੀਆਂ, ਉਹਨਾਂ ਦੇ ਵਿੱਚ ਕਿਹੜੀ ਕਮਿਊਨਿਟੀ ਹੁੰਦੀ ਆ ਮਾਸ ਸ਼ੂਟਿੰਗ ਦੇ ਵਿੱਚ। ਸੋ ਇੱਕ ਦੋ ਬੰਦਿਆਂ ਦੀ ਗਲਤੀ ਦੇ ਨਾਲ ਤੁਸੀਂ ਸਾਰੀ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ ਹੈਗੇ। ਨਾਲ ਦੀ ਨਾਲ ਪਰ ਇਹ ਵੀ ਆ ਸਾਨੂੰ
ਆਪਾਂ ਨੂੰ ਵੀ ਜਿਹੜਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਜਿਹੜੀ ਜੌਬ ਕਰਨੀ ਪੈਣੀ ਆ। ਅਸੀਂ ਕੋਈ ਇੱਦਾਂ ਦੀ ਗਲਤੀ ਨਾ ਕਰੀਏ ਜਿਹਦੇ ਨਾਲ ਜਿਹੜੀ ਸਾਡੇ ਉਲਟ ਜਿਹੜੇ ਆ ਇੱਦਾਂ ਦੇ ਲੋਕ ਕਮੈਂਟ ਕਰਨ। ਸੋ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਨੂੰ ਵੀ ਡਿਪਾਰਟਮੈਂਟ ਆਫ ਜਸਟਿਸ ਹਰਮੀਤ ਢਿੱਲੋਂ ਦੀ ਜਿਹੜੀ ਬ੍ਰਾਂਚ ਹੈਗੀ ਆ, ਉੱਥੇ ਕੰਟੈਕਟ ਕਰਨਾ ਚਾਹੀਦਾ। ਤੇ ਆਹ ਤਾਂ ਸ਼ਰੇਆਮ ਤੁਸੀਂ ਦੇਖੋ ਵੀ ਧੱਕਾ ਆ ਵੀ ਆਪਣੇ ਘਰਾਂ ਨੂੰ ਜਾਓ ਤੇ ਤੁਸੀਂ ਸਾਡੀਆਂ ਨੌਕਰੀਆਂ ਖੋਲੀਆਂ ਆ ਤੇ ਜਿਹੜੇ ਆ ਸਾਡੀਆਂ ਸੜਕਾਂ ਨੂੰ ਖਤਰਨਾਕ ਬਣਾ ਰਹੇ ਹੋ। ਸੋ ਜੀ ਇਹਦੇ ਸੰਬੰਧ ਦੇ ਵਿੱਚ ਤੁਸੀਂ ਜਿਹੜਾ ਕਾਲ ਹਰਜੋਤ ਕਰ ਸਿੰਘ ਜੀ ਸਕਦੇ ਹੋ। ਆਪਾਂ ਨਾਲ ਜਿਹੜੀ ਵੀਡੀਓ ਆਪਾਂ ਸ਼ੋਅ ਵੀ ਜਿਹੜਾ ਉਹ ਕਰ ਰਹੇ ਹੈਗੇ ਆ ਓਕਲਾਹੋਮਾ ਦੇ ਇਹ ਪੰਪ ਦੇ ਵਿੱਚ ਲਵ ਟਰੈਵਲ ਸਟਾਪ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਆ। ਇਹ ਟਿਕਟੌਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਮਲਟੀਪਲ ਅਕਾਊਂਟਸ ਨੇ ਜਿਹੜੀ ਇਹ ਪਾਈ ਆ। ਸੋ ਅਸੀਂ ਇੱਕ ਅਕਾਊਂਟ ਤੋਂ ਇਹ ਜਿਹੜੀ ਵੀਡੀਓ ਆ ਉਹ ਡਾਊਨਲੋਡ ਕਰਕੇ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰ ਰਹੇ ਆ। ਸੋ ਹੁਣ ਇਹ ਨਹੀਂ ਪਤਾ ਵੀ ਇਹ ਤੇ ਕਿਸੇ ਜਿਨ੍ਹਾਂ ਨੇ ਦੀ ਪਾਈ ਆ ਉਹਨਾਂ ਦਾ ਵੀ ਆਪਾਂ ਧੰਨਵਾਦ ਕਹਿ ਦਿੰਦੇ ਆ ਵੀ ਗੁਰਭੇਜ ਹਾਂਜੀ ਸਿੰਘ ਸਿੱਧੂ ਹੁਣੀ ਆ ਜਿਹਨੇ ਪਾਈ ਆ ਵੀ ਆਪਾਂ ਤੁਹਾਡਾ ਜਿਹੜਾ ਯੂਜ਼ ਕਰ ਰਹੇ ਹੈਗੇ ਤਾਂ ਕਿ ਜਿਹੜੀ ਵੱਡੀ ਸਾਡੀ ਲਿਸਨਰਸ਼ਿਪ ਆ ਉਹਨੂੰ ਪਤਾ ਲੱਗ ਸਕੇ। ਹਾਂਜੀ ਬਿਲਕੁਲ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਐ ਬਿਲਕੁਲ ਲੋਗੋ ਲੱਗ ਕੇ ਸਾਰਾ ਕੁਝ ਜਿਹੜਾ ਉਹ ਹੈਗਾ। ਹੁਣ ਇਹ ਨਹੀਂ ਪਤਾ ਵੀ ਇਹ ਲਵ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਜਾਂ ਕਿਸੇ ਨੇ ਲਵ ਲਵ ਵਾਲਿਆਂ ਨੇ ਖੁਦ ਲਾਈ ਆ ਆ। ਵੀ ਆ ਇਹ ਜਿਹੜਾ ਉਹ ਲਾਇਆ ਆ ਉਮੀਦ ਤਾਂ ਨਹੀਂ ਹੈਗੀ ਵੀ ਲਵ ਵਾਲੇ ਖੁਦ ਇਦਾਂ ਦਾ ਬੇਹੁਦਾ ਜਿਹੜਾ ਉਹ ਕੰਮ ਜਿਹੜਾ ਉਹ ਕਰ ਸਕਦੇ ਆ। ਅਕਸਰ ਕੰਪਨੀ ਇੱਕ ਜਿਹੜੀ ਇਦਾਂ ਦਾ ਪੁੱਠਾ ਕਾਰਜ ਕਰੂਗੀ ਤਾਂ ਉਹਨੂੰ ਉਸ ਦਾ ਖਾਮਿਆਜ਼ਾ ਜਿਹੜਾ ਭੁਗਤਣਾ ਇਵੈਂਚੁਅਲੀ ਪਰ ਪੈ ਪਿਛਲੇ ਸਕਦਾ। ਸਮਿਆਂ 'ਚ ਰਾਜਕਰਮਵੀਰ ਸਿੰਘ ਜੀ ਆਪਾਂ ਦੇਖਿਆ ਕਈ ਵੇਅਰ ਹਾਊਸਸ ਦੇ ਵਿੱਚ ਜਦੋਂ ਇਦਾਂ ਦੇ ਕਮੈਂਟ ਲਾਏ ਲਿਖੇ ਗਏ ਸੀ ਤੇ ਉਹਨਾਂ ਨੇ ਮਾਫੀ ਵੀ ਮੰਗੀ, ਉਹਨਾਂ ਨੇ ਫਿਰ ਉਹ ਉਠਾਏ ਵੀ ਹੈਗੇ ਆ ਹਨਾ। ਚੱਕੇ ਵੀ ਸੀਗੇ। ਜਾਂ ਨਹੀਂ ਉਹ ਤੁਹਾਡੀ ਗੱਲ ਆਪਾਂ ਜਿਹੜੀ ਉਹ ਸਮਝਦੇ ਆ ਪਰ ਇਹ ਕਿਸੇ ਨੇ ਸ਼ਰਾਰਤ ਕਰਕੇ ਕਿਉਂਕਿ ਪੰਜਾਬੀ ਬੜੀ ਸੋਹਣੀ ਲਿਖੀ ਹੈ। ਨਹੀਂ ਤਾਂ ਯੂਜਲੀ ਇੱਕ ਚੀਜ਼ ਇਹ ਹੁੰਦੀ ਆ ਵੀ ਟਰਾਂਸਲੇਸ਼ਨ ਜਦੋਂ ਇਦਾਂ ਦੇ ਬੰਦਿਆਂ ਨੇ ਕਰਦੀ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਗੂਗਲ ਤੋਂ ਕਰਾਉਂਦੇ ਆ ਜਾਂ ਕਿਤੋਂ ਹੋਰ ਕਰਾਉਂਦੇ ਆ ਤੇ ਉਹਨਾਂ ਦੀ ਪੰਜਾਬੀ ਜਿਹੜੀ ਸਿਹਾਰੀਆਂ ਬਿਹਾਰੀਆਂ ਦਾ ਬੜਾ ਫਰਕ ਹੁੰਦਾ। ਇਹ ਪੰਜਾਬੀ ਬੜੀ ਕਾਫੀ ਹੱਦ ਤੱਕ ਜਿਹੜੀ ਉਹ ਠੀਕ ਆ। ਤੇ ਜਿੱਦਾਂ ਇਹਦੇ ਵਿੱਚ ਲਿਖਿਆ ਸ਼ਰੇਆਮ ਵੀ ਘਰ ਜਾਓ ਕੋਈ ਤੁਹਾਨੂੰ ਇੱਥੇ ਨਹੀਂ ਚਾਹੁੰਦਾ, ਤੁਸੀਂ ਸਾਡੀਆਂ ਨੌਕਰੀਆਂ ਜਿਹੜੇ ਆ ਉਹ ਚੋਰੀ ਕਰਦੇ ਆ ਅਤੇ ਸਾਡੀਆਂ ਸੜਕਾਂ ਨੂੰ ਖਤਰਨਾਕ ਬਣਾਉਂਦੇ ਆ। ਸੋ ਇਹ ਜਿੱਦਾਂ ਸ਼ੌਨ ਡਫੀ ਹੁਣੀ ਕਹਿੰਦੇ ਆ ਨਾ ਵੀ ਮੇਕ ਅਮਰੀਕਨ ਰੋਡ ਸੇਫ ਅਗੇਨ ਦਾ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਹੋਇਆ ਆ ਵੀ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਪੜ੍ਹਨੀ ਆਉਂਦੀ ਉਹ ਇਸ ਤਰੀਕੇ ਦੇ ਨਾਲ ਇਹ ਜਿਹੜਾ ਚੀਜ਼ ਜਿਹੜੀ ਉਹ ਕਰ ਰਹੇ ਆ। ਸੋ ਇੱਕ ਤਾਂ 100% ਉੱਥੇ ਵੀਡੀਓਜ਼ ਹੋਣਗੀਆਂ, ਸਾਰੇ ਪੰਪਾਂ ਦੇ ਉੱਤੇ ਵੀਡੀਓ ਹੁੰਦੀਆਂ ਆ, ਕੌਣ ਲਾ ਕੇ ਗਿਆ ਆ ਇਹਦੇ ਜਿਹੜਾ ਉਹ ਪਹੁੰਚਣਾ ਚਾਹੀਦਾ ਆ ਅਖੀਰ ਤੱਕ, ਉਸਦੀ ਜੜ ਤੱਕ ਜਿਹੜਾ ਉਹ ਪਹੁੰਚਣਾ ਚਾਹੀਦਾ ਵੀ ਇਹ ਲਾ ਕੌਣ ਗਿਆ ਤੇ ਜਿਹੜਾ ਲਾਇਆ ਆ ਤਾਂ ਇਹਦੇ ਵਿੱਚ ਹੁਣ ਤਾਂ ਸ਼ਰੇਆਮ ਕਿਉਂਕਿ ਪੰਜਾਬੀ 'ਚ ਲਿਖਿਆ ਤਾਂ ਮਤਲਬ ਪੰਜਾਬੀਆਂ ਨੂੰ ਟਾਰਗੇਟ ਕੀਤਾ ਗਿਆ। ਇਹਦੇ ਵਿੱਚ ਤਾਂ ਹੋਰ ਕੋਈ ਮਤਲਬ ਵੀ ਜਿਹੜਾ ਨਹੀਂ ਹੈਗਾ। ਤੁਸੀਂ ਦੇਖ ਸਕਦੇ ਹੋ ਵੀ ਹੁਣ ਤਾਂ ਅਕਾਊਂਟ ਹੀ ਇੰਨੇ ਕੁ ਜ਼ਿਆਦਾ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਬਣੇ ਆ ਜਿਹੜੇ ਕਿ ਚੈਟ GPT ਜਾਂ ਹੋਰ ਵੱਖ-ਵੱਖ AI ਦੀ ਮਦਦ ਦੇ ਨਾਲ ਵੀਡੀਓਜ਼ ਤੇ ਫੋਟੋਜ਼ ਬਣਾ ਕੇ ਪੋਸਟਰ ਬਣਾ ਕੇ ਭੜਕੀਲੇ ਤੇ ਲੋਕਾਂ ਦੇ ਜਿਹੜਾ ਉਲਟ ਖਾਸ ਕਰਕੇ ਪੰਜਾਬੀ ਟਰੱਕ ਡਰਾਈਵਰਸ ਦੇ ਸਿੱਖ ਟਰੱਕ ਡਰਾਈਵਰਸ ਦੇ ਜਿਹੜੇ ਉਲਟ ਆ ਉਹਨਾਂ ਨੇ ਇਦਾਂ ਦੇ ਕੰਮ ਜਿਹੜੇ ਉਹ ਕੀਤੇ ਆ। ਸੋ ਇਹ ਬਹੁਤ ਮੰਦਭਾਗੀ ਗੱਲ ਆ ਇਹ ਚੀਜ਼ ਜਿਹੜੀ ਅਮਰੀਕਾ ਦੇ ਵਿੱਚ ਵਾਪਰ ਰਹੀ ਆ। ਸੋ ਟਰੱਕਿੰਗ ਵਾਲੇ ਦੇ ਬਾਬਤ ਇਹ ਚੀਜ਼ਾਂ ਜਿਹੜੀਆਂ ਹਰਮੀਤ ਢਿੱਲੋਂ ਹੋਣਾ ਨੇ ਉਸ ਟਾਈਮ ਦੇ ਉੱਤੇ ਬਿਆਨ ਦਿੱਤਾ ਸੀ ਜਦੋਂ ਕਮਿਊਨਿਟੀ ਦੇ ਉਲਟ ਬਹੁਤ ਜ਼ਿਆਦਾ ਹੇਟ ਜਿਹੜੀ ਉਹ ਵਧੀ ਹੋਈ ਸੀ ਵੀ ਜੇ ਕੋਈ ਤੁਹਾਡੇ ਨਾਲ ਇਦਾਂ ਦੀ ਡਿਸਕ੍ਰਿਮੀਨੇਸ਼ਨ ਕਰਦਾ ਆ, ਤੁਹਾਡੇ ਉਲਟ ਕੋਈ ਰੇਸਿਸਟ ਰਿਮਾਰਕਸ ਕਰਦਾ ਆ, ਤੁਹਾਨੂੰ ਡਰਾਉਂਦਾ ਆ, ਧਮਕਾਉਂਦਾ ਆ ਇਸ ਜਿਹੜੀ ਵਾਰਡ ਦੇ ਵਿੱਚ, ਇਸ ਹੇਟ ਦੀ ਆੜ ਦੇ ਵਿੱਚ, ਤਾਂ ਤੁਸੀਂ ਜਿਹੜੇ ਉਹਨਾਂ ਦੇ ਸਿਵਲ ਰਾਈਟ ਡਿਵੀਜ਼ਨ ਦੇ ਨਾਲ ਤੁਰੰਤ ਜਿਹੜਾ ਉਹ ਕੰਟੈਕਟ ਕਰੋ। ਸੋ ਹੁਣ ਜਿਹੜੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਹੁਣ ਰੀਸੈਂਟਲੀ ਆਪਾਂ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੀ ਚਿੱਠੀ ਦੀ ਗੱਲ ਕੀਤੀ, ਚਾਹੇ ਉਹ ਸਰਕੂਲੇਸ਼ਨ ਸੀ ਤੇ ਚਾਹੇ ਉਹ ਹੋਰ ਸੀ, ਉਹਨਾਂ ਨੂੰ ਵੀ ਇਸ ਦਾ ਜਿਹੜਾ ਨੋਟਿਸ ਲੈ ਕੇ ਨਾਲ ਦੇ ਨਾਲ ਇਹ ਇੱਕ ਜਿਹੜਾ ਕੇਸ ਆ ਫਾਈਲ ਕਰਨਾ, ਇੱਕ ਤਾਂ ਕੇਸ ਫਾਈਲ ਕਰਨਾ ਚਾਹੀਦਾ ਨਾਲ ਦੇ ਨਾਲ ਕਿਉਂਕਿ ਜੇ ਜਵਾਬ ਦੇ ਨਹੀਂ ਨਾ ਬਣਾਉਂਗੇ ਉਨੀ ਦੇਰ ਤੱਕ ਮਸਲਾ ਜਿਹੜਾ ਉਹ ਤੁਹਾਡਾ ਹੱਲ ਨਹੀਂ ਜਿਹੜਾ ਉਹ ਹੋਣਾ। ਅਕਸਰ ਆਪਾਂ ਰੌਲਾ ਰੱਪਾ ਜ਼ਿਆਦਾ ਪਾ ਲੈਂਦੇ ਆ ਤੇ ਜਿਹੜਾ ਐਕਚੁਅਲ ਕੰਮ ਹੁੰਦਾ ਆ ਉਹਦੇ ਵਿੱਚ ਆਪਾਂ ਪਿੱਛੇ ਜਿਹੜਾ ਉਹ ਰਹਿ ਜਾਂਦੇ ਹੈਗੇ ਆ। ਸੋ ਇਹ ਮੇਕ ਸ਼ੋਰ ਕਰੋ ਵੀ ਭਾਈ ਵੀ ਇਹਦੇ ਤੇ ਕੇਸ ਜਿਹੜਾ ਉਹ
100% ਜਿਹੜਾ ਉਹ ਕੀਤਾ ਜਾਣਾ ਚਾਹੀਦਾ ਆ। ਸਲਾਹਾਂ ਹੀ ਨਾ ਬਣਾਉਂਦੇ ਜਿਹੜਾ ਉਹ ਰਹਿ ਜਾਓ ਵੀ ਹਾਂ ਹੁਣ ਆਪਾਂ ਨੈਕਸਟ ਆਹ ਕਰਾਂਗੇ ਉਹ ਕਰਾਂਗੇ। ਇਹ ਤੁਰੰਤ ਇਸ ਨੂੰ ਜਿਹੜਾ ਉਹ ਪਹਿਲ ਦੇ ਆਧਾਰ ਦੇ ਉੱਤੇ ਕੇਸ ਫਾਈਲ ਕਰ ਦੇਣਾ ਚਾਹੀਦਾ। ਉਹ ਵੀ ਆਰਗੇਨਾਈਜੇਸ਼ਨਾਂ ਨੂੰ ਹੁਣ ਵੇਟ ਨਹੀਂ ਕਰਨ ਦੀ ਲੋੜ ਵੀ ਹਾਂ ਕੁਛ ਆਉਣਗੇ ਕੁਛ ਕਰੂਗੇ ਆਪਾਂ ਇਕੱਠੇ ਹੋਈਏ। ਇਹ ਹੋਕਾ ਹੀ ਦਿੰਦੇ ਰਹਿ ਜਾਈਏ ਵੀ ਇਕੱਠੇ ਹੋਈਏ ਤੇ ਉਹਨੇ ਚਿਰ ਨੂੰ ਸੱਪ ਲੰਘ ਜਾਵੇ ਤੇ ਫਿਰ ਲੀਕ ਕੁੱਟਦੇ ਜਿਹੜੇ ਉਹ ਫਿਰੀਏ। ਸੋ ਇਸ ਨੂੰ ਤੁਰੰਤ ਜਿਹੜੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜੇ ਵੀ ਕਾਨੂੰਨੀ ਪੇਚੀਦਗੀਆਂ ਹੈਗੀਆਂ ਇਸ ਦੇ ਵਿੱਚ ਉਸ ਨੂੰ ਸਾਂਭਦੇ ਹੋਏ ਤੇ ਇਸ ਦੇ ਵਿੱਚ ਅੱਗੇ ਜਿਹੜਾ ਨਾਲ ਦੇ ਨਾਲ ਵਧਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਬਾਕੀ ਜੇ ਕਿਸੇ ਹੋਰ ਵੀ ਆਪਣੇ ਭੈਣ ਭਰਾ ਨੇ ਦੇਖਿਆ ਆ ਜਾਂ ਤੁਸੀਂ ਉਹ ਕੰਪਲੇਨ ਕੀਤੀ ਆ ਉਹਨਾਂ ਦੇ ਆਫਿਸ ਤੇ ਜਾ ਕੇ ਜਾਂ ਉਹਨਾਂ ਦੇ ਮੈਨੇਜਰ ਨੂੰ ਵੀ ਭਾਈ ਇਹਨੂੰ ਰਿਮੂਵ ਕਰੋ, ਉਹ ਰਿਮੂਵ ਕੀਤਾ ਗਿਆ ਜਾਂ ਨਹੀਂ ਜਾਂ ਹਜੇ ਵੀ ਸਟਿਲ ਉੱਥੇ ਆ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਆਪਣਾ ਵੀ ਵਿਚਾਰ ਹੈਗਾ ਉਹ ਵੀ ਤੁਸੀਂ ਦੱਸ ਸਕਦੇ ਹੋ। 408 272 5200 4082725200 ਜੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜੁੜੇ ਨੇ ਇੰਦਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਰਾਜਕਰਨ ਤੇ ਸਤਿ ਸ਼੍ਰੀ ਅਕਾਲ ਖਾਲਸਾ ਜੀ, ਹਰਜੋਤ ਸਿੰਘ ਖਾਲਸਾ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੁਣ ਕੇ ਬੜਾ ਸ਼ਾਕ ਹੋਇਆ ਜੀ। ਇਹ ਨਾਂ ਇਹਨਾਂ ਦਾ ਹੈਗਾ ਲਵ, ਪਰ ਇਹਨਾਂ ਨੇ ਕਿੱਦਾਂ ਹੇਟ ਮੈਸੇਜ ਜਿਹੜਾ ਕੀਤਾ। ਸੋ ਬਿਲਕੁਲ ਜੀ, ਪਹਿਲੀ ਕਾਲ ਤੇ ਪਹਿਲਾਂ ਤਾਂ ਇਹਨੂੰ ਦੇਖੋ ਵੀ ਕਿ ਸਹੀ ਹੋਏ, ਕੋਈ ਕਿਸੇ ਨੇ ਸ਼ਰਾਰਤਾਂ ਨਹੀਂ ਕੀਤੀ। ਅਗਰ ਸਹੀ ਆ ਤਾਂ ਬਿਲਕੁਲ ਲਵ ਦਾ ਬਾਈਕਾਟ ਕਰਨਾ ਚਾਹੀਦਾ। ਮੈਂ ਬੇਨਤੀ ਕਰਦਾ ਸਾਰੇ ਹੀ ਟਰੱਕਰ ਵੀਰਾਂ ਨੂੰ, ਛੋਟੀਆਂ ਵੱਡੀਆਂ ਕੰਪਨੀਆਂ 1 ਤੋਂ ਲੈ ਕੇ 1000 ਤੱਕ ਜੋ ਵੀ ਆ, ਕਿਉਂਕਿ ਸਾਡੀ ਪ੍ਰੋਬਲਮ ਇਹ ਆ, ਪਹਿਲੀ ਗੱਲ ਤਾਂ ਸਾਡੇ ਕੋਲ ਕੋਈ ਯੂਨੀਅਨ ਹੀ ਹੈ ਨਹੀਂ ਇੱਥੇ ਜੀ। ਤੁਸੀਂ ਹਰੇਕ ਵੀਕ ਸਾਨੂੰ ਇੰਨਾ ਫ੍ਰੀ ਦੇ ਵਿੱਚ ਨੌਲੇਜ ਦਿੰਦੇ ਹੋ, ਟਰੱਕਿੰਗ ਸ਼ੋ ਲੈ ਕੇ ਆਉਂਦੇ ਹੋ, ਢਿੱਲੋਂ ਭਾਜੀ ਇੰਨਾ ਕੁਛ ਦੱਸਦੇ ਆ। ਕੋਈ ਚੰਦ ਕੁ ਬੰਦੇ, ਮੈਂ ਵੀ ਪਹਿਲੀ ਵਾਰੀ ਗੱਲ ਕੀਤੀ ਇਸ ਵਿਸ਼ੇ ਤੇ, ਚੰਦ ਕੁ ਬੰਦੇ ਆ ਕੇ ਤੇ ਬੋਲਦੇ ਆ, ਬਾਕੀ ਬਹੁਤੇ ਸੁਣਦੇ ਨਹੀਂ। ਕਈ ਕਹਿੰਦੇ ਆ ਲਓ ਜੀ ਪੰਜਾਬੀ ਰੇਡੀਓ USA ਸੁਣ ਕੇ ਤਾਂ ਚੱਲ ਪਈਆਂ ਕੰਪਨੀਆਂ, ਉਹਦਾ ਡਰਾਉਂਦੇ ਰਹਿੰਦੇ ਆ। ਪਰ ਹੁਣ ਤੁਸੀਂ ਦੇਖੋ ਆਪਣਾ ਸਾਰਾ ਪ੍ਰੋਬਲਮ ਹੀ ਫਿਰ ਇਹੀ ਆਈ ਆ ਕਿ ਤੁਸੀਂ ਸੁਣਨਾ ਨਹੀਂ, ਤੁਸੀਂ ਪੜ੍ਹਨਾ ਨਹੀਂ, ਕਿਸੇ ਦੀ ਗੱਲ ਮੰਨਣੀ ਨਹੀਂ, ਸਾਰਾ ਦਿਨ ਟਿਕਟੋਕ ਦੇਖੀ ਜਾਣੇ ਆ, ਵੀਡੀਓ ਦੇਖੀ ਜਾਣੀਆਂ, ਅਣਗਹਿਲੀਆਂ ਕਰਨੀਆਂ ਨੇ। ਚਲੋ ਮੇਜਰ ਗਲਤੀ ਕਿਸ ਤੋਂ ਵੀ ਹੋ ਸਕਦੀ ਆ, ਐਕਸੀਡੈਂਟ ਕਹਿੰਦੇ ਟਰੱਕਿੰਗ ਵਿੱਚ ਕਦੋਂ ਵੀ ਹੋ ਸਕਦਾ, ਪਰ ਸਾਨੂੰ ਆਪਣਾ ਫਿਰ ਵੀ ਖਿਆਲ ਤਾਂ ਰੱਖਣਾ ਪੈਣਾ ਨਾ ਜੀ। ਸਿੱਖ ਕੇ ਸਾਰਾ ਕੁਝ ਸੁਣ ਕੇ ਕਿਸੇ ਤੋਂ ਕਰੋ। ਤੇ ਬਾਕੀ ਆ ਲਾਭ ਵਾਲਾ ਬਹੁਤ ਗਲਤ ਮੈਸੇਜ ਆ ਜੀ, ਤੇ ਇਹਦੇ ਬਾਰੇ ਬਿਲਕੁਲ ਸਹੀ ਪੜਤਾਲ ਕਰਕੇ ਤੇ ਢਿੱਲੋਂ ਜੀ ਨੂੰ ਵੀ ਤੇ ਉਹਨਾਂ ਦੇ ਵੀ ਆਪਣੀ ਸ਼ਿਕਾਇਤ ਕਰਨੀ ਚਾਹੀਦੀ ਆ, ਤੇ ਸਾਰਿਆਂ ਨੂੰ ਕਰਨਾ ਚਾਹੀਦਾ ਜੀ। ਇੰਡੀਵਿਜੂਅਲ ਤੌਰ ਤੇ ਆਪਦੇ ਪੱਧਰ ਤੇ ਜਿੰਨੇ ਵੀ ਇਕੱਠੇ ਤੋਂ ਇਕੱਠੇ ਹੋ ਸਕਦੇ ਹੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਇਸ਼ੂ ਸਾਡੇ ਨਾਲ ਸ਼ੇਅਰ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਖਾਲਸਾ ਜੀ। ਸੋ ਇਹਦੇ ਨਾਲੇ ਰਾਜਕਨਵੀਰ ਸਿੰਘ ਜੀ ਜਰੂਰ ਕਾਲਰ ਵੀ ਆਪਾਂ ਲੈਣੇ ਆ। ਇੱਕ ਮੈਂ ਮਾੜੀ ਜਿਹੀ ਨਿਊਜ਼ ਹੋਰ ਸ਼ੇਅਰ ਕਰਨੀ ਆ, ਉਹ ਬੜੀ ਇੰਪੋਰਟੈਂਟ ਨਿਊਜ਼ ਆ। ਜਿਸ ਤਰ੍ਹਾਂ ਵੱਖ-ਵੱਖ ਕੌਕਸ ਬਣੀਆਂ ਹੋਈਆਂ ਹੈਗੀਆਂ ਵਾਸ਼ਿੰਗਟਨ DC ਦੇ ਵਿੱਚ ਵੱਖ-ਵੱਖ ਕਾਂਗਰਸਮੈਨਾਂ ਦੀਆਂ, ਇੱਕ ਹੁਣ ਕੱਲ ਬਣੀ ਆ ਕੌਕਸ ਨਵੀਂ, ਟਰੱਕਿੰਗ ਕੌਕਸ, ਕਾਂਗਰੈਸ਼ਨਲ ਟਰੱਕਿੰਗ ਕੌਕਸ। ਟਰੱਕਿੰਗ ਨਾਲ ਰਿਲੇਟਡ ਇਸ਼ੂ ਜਿਹੜੇ ਆ ਟਰੱਕਿੰਗ ਇੰਡਸਟਰੀ ਨਾਲ, ਉਹਨੂੰ ਉਹ ਹੈਂਡਲ ਕਰੂਗੀ, ਜਿਹਦੇ ਵਿੱਚ ਰਿਪਰੈਜ਼ੈਂਟੇਟਿਵ ਡੇਵਿਡ ਟੇਲਰ ਆ, ਸ਼ਮੋਰੀ ਫਿਗਰਸ ਆ, ਹੈਰੀਅਟ ਹੈਗਮੈਨ ਆ, ਪੈਟ ਹੈਰੀਗਨ ਆ, ਡਗ ਲਾਮਲਫਾ ਆ, ਮੈਰੀ ਮਿਲਰ। ਇਹ ਵੀ ਦੇਖੋ ਨਾ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ, ਵੀ ਤੁਹਾਨੂੰ ਕੋਈ ਇਹਨਾਂ ਦੇ ਨਾਲ ਕੰਟੈਕਟ ਹੈਗਾ ਕਿਸੇ ਕਾਂਗਰਸਮੈਨ ਨਾਲ? ਕਿਤੇ ਇਹ ਤਾਂ ਨਹੀਂ ਵੀ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਵੀ ਜਿਹੜੇ ਲੋਕ ਮੈਂ ਉਹ ਦੇਖ ਰਿਹਾ ਆ, ਓਇਡਾ ਆ, ਚਾਹੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਆ, ਚਾਹੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, ਉਹ ਇਹਨੂੰ ਪੁਸ਼ ਕਰ ਰਹੇ ਆ। ਉਹ ਕਹਿੰਦੇ ਵੀ ਅਸੀਂ ਬਣਾਈ ਆ, ਅਸੀਂ ਇਹਨਾਂ ਨਾਲ ਪੂਰੀ ਸਪੋਰਟ ਕਰ ਰਹੇ ਆ। ਇਹ ਦੋਨੋਂ ਹੀ ਆਰਗੇਨਾਈਜੇਸ਼ਨਸ ਆ ਜੋ ਆਪਾਂ ਪਿਛਲੇ ਮਹੀਨਿਆਂ 'ਚ ਦੇਖੀਆਂ, ਜਿਹੜੇ ਟਰੱਕਿੰਗ ਦੇ ਐਕਸੀਡੈਂਟ ਹੋਏ ਆ ਉਹਨਾਂ ਨੂੰ ਲੈ ਕੇ ਇਹਨਾਂ ਨੇ ਬਹੁਤ ਜ਼ਿਆਦਾ ਜਿੱਦਾਂ ਆਰਟੀਕਲ ਵੀ ਲਿਖੇ ਵੀ ਦੇਖੋ ਜੀ ਇਹਨਾਂ ਦੇ ਬੰਦ ਹੋਣੇ ਚਾਹੀਦੇ ਆ, ਇਹਨਾਂ ਦੇ ਇਲੀਗਲ ਹੈਗੇ ਆ, ਇਲੀਗਲ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈਗੇ ਆ ਇਹ ਕੈਂਸਲ ਹੋਣੇ ਚਾਹੀਦੇ ਆ। ਸੋ ਇਹ ਆਰਗੇਨਾਈਜੇਸ਼ਨਸ ਉਸ ਟਰੱਕਿੰਗ ਕੌਕਸ ਨੂੰ ਹੁਣ ਸਪੋਰਟ ਕਰ ਰਹੀਆਂ। ਆਪਣੀ ਵੀ ਕੋਈ ਆਰਗੇਨਾਈਜੇਸ਼ਨ ਹੈਗੀ ਆ ਉਸ ਟਰੱਕਿੰਗ ਕੌਕਸ ਦੇ ਵਿੱਚ, ਜਾਂ ਆਪਣੀ ਕੋਈ ਟਰੱਕਿੰਗ ਕੰਪਨੀ ਵਾਲੇ ਇਹ ਜਿਹੜੇ ਕਾਂਗਰਸਮੈਨ ਜਿਨ੍ਹਾਂ ਨੇ ਬਣਾਈ ਹੈਗੀ ਆ ਉਹਨਾਂ ਨਾਲ ਕੋਈ ਕੰਟੈਕਟ ਹੈਗਾ ਕਿ ਕੱਲ ਨੂੰ ਜਿਹੜੀ ਪੰਜਾਬੀ ਕਮਿਊਨਿਟੀ ਨੂੰ ਕੋਈ ਟਰੱਕਿੰਗ ਨਾਲ ਰਿਲੇਟਡ ਇਸ਼ੂ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਆਪਣੀ ਉੱਥੇ ਡਿਸਕਸ ਕਰ ਸਕਣ? ਡਗ ਲਾਮਲਫਾ ਦਾ ਮੈਨੂੰ ਪਤਾ ਹੈ ਹਰਜੋਤ ਸਿੰਘ ਜੀ। ਇਹ ਆਪਣੇ ਜਦੋਂ ਯੂਬਾ ਸਿਟੀ ਤੇ ਨਗਰ ਕੀਰਤਨ ਤੇ ਇਹਨਾਂ ਕਈ ਵਾਰੀ ਜਿਹੜੇ ਉੱਥੇ ਆਉਂਦੇ ਰਹੇ ਹੈਗੇ ਆ। ਸੋ ਜਿਹੜੇ ਯੂਬਾ ਸਿਟੀ ਵਾਲੇ ਆ, ਜਿਹੜੇ ਪ੍ਰਬੰਧਕ ਆ ਜਾਂ ਉੱਥੇ ਦੇ ਸੇਵਾਦਾਰ ਆ ਜਾਂ ਉੱਥੇ ਟਰੱਕਿੰਗ ਕੰਪਨੀ ਵਾਲੇ ਆ, ਉਹ ਭਾਈ ਇਹਨਾਂ ਦੇ ਨਾਲ ਅਪਰੋਚ ਜਿਹੜੀ ਉਹ ਤੁਹਾਨੂੰ ਕਰਨੀ ਚਾਹੀਦੀ। ਇਹ ਮੈਨੂੰ ਪਤਾ ਹੈ ਵੀ ਇਹ ਉੱਥੇ ਦੇਖੇ ਆ ਮੈਂ, ਤੇ ਉੱਥੇ ਬੋਲਦੇ ਵੀ ਜਿਹੜੇ ਉਹ ਹੈਗੇ ਆ ਤੇ ਉਹਨਾਂ ਨੂੰ ਸਨਮਾਨਿਤ ਵੀ ਜਿਹੜਾ ਉਹ ਕੀਤਾ ਜਾਂਦਾ ਰਿਹਾ ਆ। ਇਹ ਖੁਦ ਆਪ ਉੱਥੇ ਦੇ ਰਾਈਸ ਫਾਰਮਰ ਬਿਜ਼ਨਸ ਓਨਰ
ਜਿਹੜੇ ਡਗ ਲਮਾਲਫਾ ਹੈਗੇ ਆ, ਸੋ ਰਿਪਰੈਜ਼ੈਂਟ ਕਰਦੇ ਆ ਫਸਟ ਡਿਸਟ੍ਰਿਕਟ ਨੂੰ ਉੱਥੇ। ਸੋ ਉਸ ਪਾਸੇ ਇਲਾਕੇ ਦੇ ਜਿਹੜੇ ਉਹ ਹੈਗੇ ਆ, ਸੋ ਮੇਕ ਸ਼ੋਰ ਕਰੋ ਇਹ ਰਿਪਬਲਿਕਨ ਪਾਰਟੀ ਦੇ ਹੀ ਆ, ਔਰੋਵਿਲ ਦੇ ਜੰਮੇ ਹੋਏ ਆ, ਸੋ ਬਿਲਕੁਲ ਨਾਲ ਸ਼ਹਿਰ ਆ ਯੂਬਾ ਸਿਟੀ ਦੇ। ਸੋ ਅਪਰੋਚ ਕਰਨੀ ਚਾਹੀਦੀ ਹੈ ਜਿਹੜੇ ਖਾਸ ਕਰਕੇ ਟਰੱਕਿੰਗ ਕੰਪਨੀਆਂ ਵਾਲੇ ਆ ਵੀ ਅਜਿਹੇ ਤੁਹਾਨੂੰ ਕਾਂਗਰਸਮੈਨ ਦੇ ਨਾਲ ਮਿਲਣਾ ਚਾਹੀਦਾ ਜਿਹੜਾ ਕਾਂਗਰੈਸ਼ਨਲ ਕਾਕਸ ਜਿਹੜੀ ਆ ਟਰੱਕਿੰਗ ਕਾਕਸ ਆ ਜਿਸ ਦੀ ਸ਼ੁਰੂਆਤ ਹੋਈ ਆ, ਵੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਕਰੋ। ਤੇ ਜਿਹੜੀ ਇੱਕ ਟਿੱਪਣੀ ਭਾਜੀ ਪਹਿਲੇ ਕਰਕੇ ਗਏ ਨਾ ਵੀ ਸਾਨੂੰ ਸੁਣ ਕੇ ਚੱਲ ਗਈਆਂ ਟਰੱਕਿੰਗ ਕੰਪਨੀਆਂ, ਕੋਈ ਨਹੀਂ, ਆ ਚਲਾਉਣ ਵਾਲੇ ਆ ਗਏ ਆ, ਸ਼ੌਨ ਡਫੀ ਹੋਣੀ ਤੁਹਾਡੀਆਂ ਜਿਹੜੀਆਂ ਚੱਲਦੀਆਂ ਆ ਉਹ ਆਪੇ ਉਸ ਹਿਸਾਬ ਦੇ ਨਾਲ ਠੀਕ ਕਰਨਗੇ। ਅਸੀਂ ਤੁਹਾਨੂੰ ਜੇ ਸਹੀ ਕੰਮ ਕਰਨ ਨੂੰ ਕਹਿੰਦੇ, ਜੇ ਤੁਸੀਂ ਨਹੀਂ ਸਹੀ ਕੰਮ ਕਰਨਾ ਤਾਂ ਫਿਰ ਭਾਜੀ ਸੁਣਨ ਦੀ ਲੋੜ ਵੀ ਨਹੀਂ ਉਹਨਾਂ ਲੋਕਾਂ ਨੂੰ। ਜੇ ਤੁਸੀਂ ਪੁੱਠੇ ਹੀ ਕੰਮ ਜਿਹੜੇ ਉਹ ਕਰਨੇ ਆ, ਸੋ ਸੁਣਿਆ ਵੀ ਨਾ ਕਰਨ ਜਿਨ੍ਹਾਂ ਨੇ ਪੁੱਠੇ ਕੰਮ ਜਿਹੜੇ ਉਹ ਕਰਨੇ ਹੁੰਦੇ ਆ, ਸੋ ਉਹਨਾਂ ਨੂੰ ਲੋੜ ਵੀ ਨਹੀਂ ਆ, ਨਾ ਹੀ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਵੀ ਆ ਕੇ ਜਿਹੜਾ ਉਹ ਤੁਸੀਂ ਸੁਣੋ। ਤੇ ਆ ਜਿਹੜੇ ਬਾਕੀ ਆ ਜਿਹੜੇ ਸਹੀ ਚੱਲਣਾ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਵੀ ਤੁਹਾਡੀ ਰੋਜੀ ਰੋਟੀ, ਕੰਪਨੀਆਂ, ਡਰਾਈਵਰ ਸਾਰੇ ਜਾਣੇ ਤੇ ਪਰਿਵਾਰ ਜਿਹੜੇ ਉਹ ਸਹੀ ਚੱਲਦੇ ਰਹਿਣ, ਤਾਂ ਇੱਕ ਤਾਂ ਸਹੀ ਚੱਲੋ। ਤੇ ਆ ਜਿਹੜੀ ਟਰੱਕਿੰਗ ਕਾਕਸ ਬਣੀ ਆ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰੋ, ਇਹਨਾਂ ਦੇ ਨਾਲ ਇਹਨਾਂ ਨੂੰ ਦੱਸੋ ਵੀ ਮਸਲੇ ਜਿਹੜੇ ਅਸਲ 'ਚ ਤੁਹਾਡੇ ਕੀ ਆ, ਤਾਂ ਜੋ ਇਹ ਕਾਕਸ ਵਾਲੇ ਜੇ ਇਵੈਂਚੁਅਲੀ ਇਹਨਾਂ ਨੇ ਕੋਈ ਨਾ ਕੋਈ ਹਰਜੋਤ ਸਿੰਘ ਜੀ ਕੋਈ ਮਸਲੇ ਜਾਂ ਇਹਨਾਂ ਨੇ ਕੋਈ ਕਾਨੂੰਨ ਜਾਂ ਪਾਲਿਸੀਜ਼ ਦੇ ਉੱਤੇ ਫੈਸਲੇ ਲੈਣੇ ਆ, ਵੀ ਤੁਹਾਡੇ ਨਾਲ ਜਿਹੜਾ ਉਹ ਸੰਪਰਕ ਜਿਹੜਾ ਉਹ ਹੋਵੇ। ਬਿਲਕੁਲ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰੋ। 900 ਬਿਲੀਅਨ ਹਰਜੋਤ ਸਿੰਘ ਜੀ, 900 ਬਿਲੀਅਨ ਡਾਲਰ ਦੀ ਰੈਵਨਿਊ ਸੀਗੀ ਪਿਛਲੇ ਸਾਲ 'ਚ ਅਮਰੀਕਨ ਟਰੱਕਿੰਗ ਇੰਡਸਟਰੀ, 900 ਬਿਲੀਅਨ ਡਾਲਰ, ਜਿੰਨਾ ਮਿਲਟਰੀ ਦਾ ਇੱਕ ਸਾਲ ਦਾ ਜਿਹੜਾ ਉਹ ਬਜਟ ਆ, ਉਹਨਾਂ ਜਿਹੜੀ ਮਨੀ ਆ ਅਮਰੀਕਾ ਦਾ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਜਨਰੇਟ ਕਰਦੀ ਆ। 8.4 ਮਿਲੀਅਨ ਜੌਬਸ, 84 ਲੱਖ ਜੌਬਾਂ ਕੱਲੀ ਟਰੱਕਿੰਗ ਇੰਡਸਟਰੀ ਤੋਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ। ਸੋ ਹੁਣ ਤੁਸੀਂ ਦੇਖ ਲਓ ਵੀ ਇਹ ਕਿਉਂ ਇੰਪੋਰਟੈਂਟ ਆ, ਕਿਉਂ ਰੀੜ ਦੀ ਹੱਡੀ ਟਰੱਕਿੰਗ ਨੂੰ ਇੱਥੇ ਜਿਹੜਾ ਉਹ ਆਖਿਆ ਜਾਂਦਾ ਆ। ਸੋ ਇਹ ਸਾਡਾ ਜਿਹੜਾ ਖਬਰ ਸ਼ੇਅਰ ਕਰਨ ਦਾ ਮਤਲਬ ਇਹ ਆ ਵੀ ਤੁਸੀਂ ਇਨਵੋਲਵ ਵੀ ਹੈਗੇ ਕਿ ਨਹੀਂ। 20% ਕਹਿੰਦੇ ਪੰਜਾਬੀ ਟਰੱਕਰਸ ਪੂਰੇ ਅਮਰੀਕਾ ਦੇ ਵਿੱਚ ਹੈਗੇ ਆ ਟਰੱਕਿੰਗ ਇੰਡਸਟਰੀ 'ਚ ਦੇਖਿਆ ਜਾਵੇ। 40% ਕਹਿੰਦੇ ਕੈਲੀਫੋਰਨੀਆ ਦੇ ਵਿੱਚ ਆ, 40 ਤੋਂ 60% ਦੇ ਵਿੱਚ ਮੈਂ ਪੜ੍ਹ ਰਿਹਾ ਸੀ ਪਿਛਲੇ ਆਰਟੀਕਲਸ। ਤੇ 1.5 ਲੱਖ ਪੰਜਾਬੀ ਜਿਹੜਾ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ ਆ। ਸੋ ਜਿਹੜੀ ਇਹ ਕਾਕਸ ਬਣੀ ਆ ਨਾ, ਇਹਨਾਂ ਨੇ ਬਹੁਤ ਜ਼ਿਆਦਾ ਟਰੱਕਿੰਗ ਦੇ ਉੱਤੇ ਕੰਮ ਕਰਨਾ ਆ। ਸੋ ਜੋ ਆਰਗੇਨਾਈਜੇਸ਼ਨਸ ਉਹਨਾਂ ਨੂੰ ਸਪੋਰਟ ਕਰ ਰਹੀਆਂ ਉਹ ਇਮੀਗ੍ਰੈਂਟਸ ਦੇ ਵਾਲਾ ਹੱਕ 'ਚ ਨਹੀਂ ਹੈਗੀਆਂ। ਸੋ ਤੁਹਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਪੈਣਾ ਹੈਗਾ। ਸੋ ਬਿਲਕੁਲ। ਤੇ ਆਪਣੇ ਨਾਲ ਹੋਰ ਕਾਲਰ ਜੁੜ ਰਹੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਰੂਪਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰੂਪਲ ਸਿੰਘ ਜੀ। ਜੀ ਹਾਂਜੀ, 530 ਏਰੀਆ ਕੋਡ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਹਰਪਾਲ ਸਿੰਘ ਜੀ। ਹਾਂਜੀ ਹਰਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਹ ਨਾ ਮੈਂ ਤੇ ਤੁਹਾਡੀ ਇਹ ਖਬਰ ਸੁਣ ਕੇ ਬੜਾ ਮਨ ਦੁਖੀ ਹੋਇਆ ਵੀ ਉਹ ਪੰਜਾਬੀ ਦੇ ਵਿੱਚ ਲਿਖ ਕੇ ਸਾਈਨ ਲਾਇਆ ਆ। ਮੈਂ ਘੱਟ ਹੀ ਕਾਲ ਕਰਦਾ, ਮੈਂ ਜ਼ਿਆਦਾ ਸੁਣਦਾ ਹੀ ਹੁੰਦਾ ਵਾ ਸਵੇਰੇ ਸ਼ਾਮੀ ਤੁਹਾਡਾ ਸ਼ੋਅ ਜੀ। ਤੇ ਕੱਲ ਮੈਂ ਮਾੜੀ ਇਹਨਾਂ ਨਾਲ ਰਿਲੇਟਡ ਗੱਲ ਕਰਨੀ ਸੀ। ਕੱਲ ਅਸੀਂ ਮੂਵੀ ਦੇਖਣ ਗਏ ਸੀਗੇ ਜਿੱਦਾਂ, ਤੇ ਵਾਈਫ ਵੀ ਨਾਲ ਸੀਗੀ ਤੇ ਮੁੰਡੇ ਨਾ ਜਿੱਦਾਂ ਮੇਰੇ ਖਿਆਲ 12-13 ਮੁੰਡੇ ਸੀਗੇ, ਆਪਣੇ ਵਿੱਚੋਂ 5-6 ਮੋਨੇ ਸੀ, 5-6 ਪੱਗਾਂ ਵਾਲੇ ਸੀਗੇ। ਉਹਨਾਂ ਨੇ ਪਿੱਛੇ ਬਹਿ ਕੇ ਇੰਨਾ ਕੁ ਜ਼ਿਆਦਾ ਖੌਰੂ ਪਾਇਆ ਵੀ ਤੁਸੀਂ ਬਲੀਵ ਨਹੀਂ ਕਰਨਾ। ਮੈਨੂੰ ਇਹ, ਮੈਂ ਕਾਲ ਕਰਨ ਦਾ ਮਤਲਬ ਇਹ ਨਹੀਂ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਥੱਲੇ ਸੁੱਟੀਏ। ਤੇ ਵਾਈਫ ਨੇ ਕਿਹਾ ਵੀ ਤੁਸੀਂ ਗੱਲ ਕਰੋ ਇਹਨਾਂ ਨਾਲ ਵੀ ਚੁੱਪ ਕਰਕੇ ਮੂਵੀ ਵੇਖ ਲਓ, ਹੈ ਨਾ। ਤੇ ਮੈਂ ਕਿਹਾ ਵੀ ਜੇ ਮੈਂ ਕੁਛ ਕਿਹਾ ਤੇ ਅੱਗਿਓਂ ਇਹਨਾਂ ਨੇ ਕੁਛ ਕਿਹਾ ਤੇ ਗੱਲ ਵਧੂਗੀ, ਤੇ ਆਪਾਂ ਨਹੀਂ ਚਾਹੁੰਦੇ ਆਪਾਂ ਸੀਨ ਕ੍ਰੀਏਟ ਕਰੀਏ, ਹੈ ਨਾ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੰਨੀ ਇਹਨਾਂ ਦੀ ਉਮਰ ਹੋ ਗਈ ਆ, 20 ਸਾਲ ਤੋਂ ਉੱਪਰ ਹੋਣੇ ਸਾਰੇ ਹੀ, ਤੇ ਕਿਸੇ ਨੇ ਇਹਨਾਂ ਸਮਝਾਇਆ ਨਹੀਂ ਵੀ ਜੇ ਤੁਸੀਂ ਕਿਤੇ ਗਏ ਆ ਤੁਸੀਂ ਖੌਰੂ ਨਾ ਪਾਓ। ਗੱਲ ਕਿੱਥੋਂ ਤੱਕ ਵੱਧ ਚੁੱਕੀ ਆ ਵੀ ਪੰਜਾਬੀ 'ਚ ਵੀ ਲਿਖ ਕੇ ਲਾਉਣ ਲੱਗ ਪਏ ਆ। ਅਸੀਂ ਪੰਜਾਬੀ ਹੋ ਕੇ ਇਹਨਾਂ ਤੋਂ ਇੰਨੇ ਤੰਗ ਹੀ ਗਏ, ਤੇ ਦੂਜੀ ਕਮਿਊਨਿਟੀ ਵਾਲੇ ਕਿਉਂ ਨਾ ਤੰਗ ਹੋਣਗੇ। ਨਹੀਂ ਦੇਖੋ, ਥੈਂਕ ਯੂ ਇਸ ਚੀਜ਼ ਦੇ ਲਈ ਗੱਲਬਾਤ। ਸੋ ਇਸ ਇਸ਼ੂ ਦੇ ਉੱਤੇ ਨਾ ਬਹੁਤ ਸਾਡੇ ਹੋਰ ਸ਼ੋਜ਼ ਹੁੰਦੇ ਹੈਗੇ ਆ, ਉਹਨਾਂ 'ਚ ਜ਼ਰੂਰ ਹਿੱਸਾ ਲਿਓ। ਅੱਜ ਆਪਾਂ ਟਰੱਕਿੰਗ ਤੇ ਫੋਕਸ ਰੱਖਣਾ ਹੈਗਾ, ਟਰੱਕਿੰਗ ਦੇ ਨਾਲ, ਕਿਉਂਕਿ ਫਿਰ ਡਿਵਰਟ ਹੋ ਜਾਂਦਾ। ਹਾਂਜੀ ਉਹ ਚੀਜ਼ ਹੈਗੀ ਆ। ਤੇ ਨਾਲ ਏਦਾਂ ਆ, ਇਹ ਤਾਂ ਹੁਣ ਜਿਹੜੇ ਬੇਅਕਲੇ ਆ ਉਹਨਾਂ ਨੂੰ ਤੁਸੀਂ ਅਕਲ ਕੁੱਟ-ਕੁੱਟ ਕੇ ਨਹੀਂ ਉਹਨਾਂ ਦੇ ਵਿੱਚ ਭਰੀ ਜਾ ਸਕਦੀ। ਉਹ ਤਾਂ ਪਹਿਲਾਂ ਤਾਂ ਜੇ ਉਹਨਾਂ ਨੂੰ ਅਕਲ ਸਿਖਾ ਦਿੱਤੀ ਹੋਵੇ ਘਰਦਿਆਂ ਨੇ ਤਾਂ ਫਿਰ ਤਾਂ ਆ ਜਾਂਦੀ ਆ। ਸੋ ਕਸੂਰਵਾਰ ਇਹਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਜਿਹੜਾ ਇਸ ਦੇ ਵਿੱਚ ਮੰਨ ਲਓ, ਇਹ ਅਕਲ ਤਾਂ ਹੁਣ ਧੱਕੇ ਦੇ ਨਾਲ ਤਾਂ ਤੁਸੀਂ ਕਿਸੇ ਨੂੰ ਸਿਖਾ ਨਹੀਂ ਸਕਦੇ। ਪਰ ਆ ਤਾਂ ਹੁਣ ਜਦੋਂ ਜਾਣ ਬੁੱਝ ਕੇ ਜਿਸ ਤਰੀਕੇ ਦੇ ਨਾਲ ਟਾਰਗੇਟ ਕਰਕੇ ਇੱਕ ਕਮਿਊਨਿਟੀ ਨੂੰ ਜਿਹੜਾ ਉਹ ਕੀਤਾ ਜਾ ਰਿਹਾ, ਇਹ ਇੱਕ ਡਿਫਰੈਂਟ ਮਸਲਾ ਜਿਹੜਾ ਉਹ ਹੈਗਾ। ਹਾਂ,
ਗਲਤੀਆਂ ਜਿਹੜੀਆਂ ਕਰਦੇ ਨੇ ਉਹਦੇ ਲਈ ਸਾਰੀ ਕਮਿਊਨਿਟੀ ਜ਼ਿੰਮੇਵਾਰ ਨਹੀਂ ਆ। ਹੁਣ ਜੇ ਤੁਸੀਂ ਕਹੋ ਵੀ ਉਹ ਕੁਛ ਮੁੰਡਿਆਂ ਨੇ ਉਹ ਕੀਤਾ ਵੀ ਤੁਸੀਂ ਸਾਰਿਆਂ ਨੂੰ ਉੱਦਾਂ ਉਹ ਦੇਖੋਗੇ, ਫਿਰ ਉਹ ਤੁਹਾਡੇ ਲਈ ਗਲਤ ਹੋਊਗਾ। ਸੇਮ ਥਿੰਗ ਸਭ ਤੋਂ ਹੈਰਾਨੀ ਦੀ ਗੱਲ ਰਾਜਕਨਵੀਰ ਸਿੰਘ ਇਹ ਹੁੰਦੀ ਆ ਵੀ ਜਦੋਂ ਇਹ 'ਚ ਕੋਈ ਸ਼ੱਕ ਨਹੀਂ ਆਪਣੇ ਬੰਦੇ ਕਈ ਗਲਤੀਆਂ ਕਰਦੇ ਆ, ਡਬਲ ਸਾਰੀ ELD ਦੁਨੀਆ ਦੇ ਵਿੱਚ ਇਨਸਾਨ ਚੱਕਦੇ ਆ, ਗਲਤੀਆਂ ਠੀਕ ਹੈ ਕਰਦੇ ਨੀ? ਨੇ। ਬਿਲਕੁਲ ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀਆਂ 2 ਜਾਂ 5 ਜਾਂ 10% ਲੋਕਾਂ ਦੀਆਂ ਗਲਤੀਆਂ ਕਰਕੇ ਪੂਰੀ ਜਿਹੜੀ ਕਮਿਊਨਿਟੀ ਉਸ ਬਿਜ਼ਨਸ ਉਹਨੂੰ ਬਦਨਾਮ ਕਰ ਦਿਓ। ਤੁਹਾਡਾ ਸੇਮ ਹੀ ਸਿਚੁਏਸ਼ਨ ਆ ਨਾ, ਜੇ ਹੁਣ ਇੱਕ ਅਫਗਾਨੀ ਬੰਦੇ ਨੇ ਬੇਵਕੂਫੀ ਕੀਤੀ ਆ, ਏਡੀ ਵੱਡੀ ਗਲਤੀ ਕੀਤੀ, 2 ਨੈਸ਼ਨਲ ਗਾਰਡਸ ਨੂੰ ਮਾਰਤਾ, ਅਗਲਿਆਂ ਨੇ ਪੂਰਾ ਬੈਨ ਲਾਤਾ ਅਫਗਾਨੀਆਂ ਦੇ ਉੱਤੇ। ਸੋਮਾਲੀਅਨ ਕੁਛ ਕੁ ਬੰਦੇ ਆ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਹੈਗੀ ਆ, 5% 10% ਲਾ ਲਓ। ਉੱਥੇ ਦੇਖੋ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਮਿਨੇਆਪੋਲਿਸ ਦੇ ਵਿੱਚ ਉਹਨਾਂ ਦੇ ਜਿਹੜੇ ਰਿਲੀਜੀਅਸ ਲੀਡਰਸ ਆ ਉਹਨਾਂ ਨੂੰ ਆ ਕੇ ਪ੍ਰੈਸ ਕਾਨਫਰੰਸ ਕਰਨੀ ਪਈ ਵੀ ਅਸੀਂ ਉਹਨਾਂ ਬੰਦਿਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਫਰਾਡ ਕਰਦੇ ਆ, ਸਾਡੀ ਕਮਿਊਨਿਟੀ ਹਾਰਡ ਵਰਕਿੰਗ ਹੈਗੀ ਆ। ਸੋ ਇਹ ਆਪਾਂ ਪੂਰੀ ਕਮਿਊਨਿਟੀ ਦੀ ਗੱਲ ਕਰਦੇ ਆ, ਸਾਡਾ ਤਾਂ ਉਹਨਾਂ ਦਾ ਟਰੈਕਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਪਾਂ ਬਹੁਤ ਵਾਰ ਕਹਿ ਚੁੱਕੇ ਹੈਗੇ ਆ, ਕੋਈ ਵੀ ਲੈਣਾ ਦੇਣਾ ਨਹੀਂ ਹੈ। ਤੇ ਪਰ ਆਪਾਂ ਆਪਣੀ ਕਮਿਊਨਿਟੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਿਜ਼ਨਸ 'ਚ ਤੇ ਮਿਲਦੇ ਜਦੋਂ ਆ, ਇੱਕ ਬੰਦਾ ਗਿਲਦੇ ਆ, ਵਧੀਆ ਗੱਲਾਂ ਕੰਮ ਕਰਦੇ ਕਰਦਾ ਆ, ਸਾਰੇ ਪਾਸੇ ਗੱਲਾਂ ਕਰਦੇ ਆ। ਸੋ ਆਪਣੇ ਬਿਲਕੁਲ। ਨਾਲ ਜਿਹੜਾ ਸਾਰੇ ਜਾਣੇ ਜਿਹੜੇ ਉਹ ਜੁੜੇ ਹੁੰਦੇ ਆ ਡਾਇਰੈਕਟਲੀ ਇਨਡਾਇਰੈਕਟਲੀ, ਜਿਹੜਾ ਆਪਾਂ ਇਸ ਤਰੀਕੇ ਦੇ ਨਾਲ ਜਿਹੜੇ ਉਹ ਦੋਸਤੀ ਦੇ ਵਿੱਚ ਜਿਹੜੇ ਯਾਰੀ ਦੋਸਤੀ 'ਚ ਬੰਦਾ ਜੁੜਿਆ ਹੁੰਦਾ, ਹੋਰ ਤਰੀਕੇ ਦੇ ਨਾਲ ਜਿਹੜਾ ਜੁੜਿਆ ਹੁੰਦਾ। ਸੋ ਆਪਾਂ ਗੱਲ ਕਰਦੇ ਹਾਂ, ਸਾਂਝਾ ਪਲੇਟਫਾਰਮ ਆ ਤੁਹਾਡਾ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਹ ਸੁਣ ਰਹੇ ਖਬਰ, ਇਹ ਭਾਜੀ ਬਿਜ਼ਨਸ ਤੇ ਇਦਾਂ ਕੋਈ ਕਰਦਾ, ਇਹ ਸ਼ਰਾਰਤ ਕੀਤੀ ਕਿਸੇ ਨੇ ਜੀ। ਹੁਣ ਇਹ ਨਾ ਕਾਫੀ ਦਿਨਾਂ ਦੀ ਆ ਸੋਸ਼ਲ ਮੀਡੀਆ ਤੁਸੀਂ ਵੇਖਦੇ ਨੇ ਗੱਲ ਚੱਲਦੀ ਆ ਵੀ ਇਹ ਟੀਏ ਪੈਟਰੋ ਜਿਹੜੇ ਆਪਣੇ ਦੂਜੇ ਆ ਆਪਣੇ ਪਾਇਲਟ ਵਗੈਰਾ, ਇਹ ਪਾਰਕਿੰਗ ਦੇ ਵੀ ਪੈਸੇ ਚਾਰਜ ਕਰੀ ਜਾਂਦੇ ਹਨਾ ਜੀ। ਤੇ ਉਹ ਗੱਲ ਚੱਲਦੀ, ਕਹਿੰਦੇ ਵੀ ਲਾਭ ਇੱਕੋ ਹੀ ਟਰੱਕ ਸਟਾਫ ਆ ਵੀ ਜਿਹੜੇ ਵੀ ਤੁਹਾਨੂੰ ਵੀ ਲਾਈਕ ਕਰਦੇ ਆ ਤੇ ਇਹ ਤੁਸੀਂ ਬਿਜ਼ਨਸ ਦਿੰਦੇ ਆ ਤੇ ਤੁਹਾਨੂੰ ਕੋਈ ਪਾਰਕਿੰਗ ਦਾ ਚਾਰਜ ਨਹੀਂ ਕਰਦੇ, ਤੇ ਇਹ ਸਟੋਰ ਵੀ ਇਹਨਾਂ ਦੇ ਚੀਪ ਆ ਹਨਾ ਜੀ। ਤੇ ਉਹ ਜਿੱਦਾਂ ਨਾ ਬਦਨਾਮੀ ਕਰਨ ਦੀ ਇੱਕ ਦੂਜੇ ਦੀ, ਇਹ ਬਿਜ਼ਨਸ ਦੇ ਵਿੱਚ ਕਈ ਕੁਛ ਚੱਲਦਾ ਜੀ। ਇਹਦੀ ਆਪਣਾ ਤਹਿ ਤੱਕ ਜਾਣਾ ਚਾਹੀਦਾ ਵੀ ਕੀ ਗੱਲ ਹੈ, ਵਿੱਚੋਂ ਕੀ ਨਹੀਂ ਹਨਾ ਜੀ। ਬਿਲਕੁਲ ਪੋਸਟ ਕਿੰਨੇ ਕੀਤਾ ਹੈ। ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਆ ਨਾ, ਜਿਹਨ ਪਹਿਲਾਂ ਉਹਦੀ ਫੋਟੋ ਖਿੱਚੀ ਆ ਜਾਂ ਵੀਡੀਓ ਬਣਾਈ, ਉਹਨੂੰ ਕੰਪਲੇਨ ਕਰਨੀ ਚਾਹੀਦੀ ਅੰਡਰ ਮੈਨੇਜਰ ਕੋ ਜਾ ਕੇ, ਭਾਈ ਇਹਨੂੰ ਰਿਮੂਵ ਕਰ, ਠੀਕ ਹੈ ਕਿ ਨਹੀਂ? ਨਹੀਂ ਖਾਲਸਾ ਜੀ, ਤੁਸੀਂ ਬੜੇ ਪੁਰਾਣੇ, ਹੁਣ ਬਿਜ਼ਨਸ ਕੋਈ ਵੀ ਨਹੀਂ ਇਦਾਂ ਕਰਦਾ ਹੁੰਦਾ ਹਨਾ ਜੀ। ਉਹਨਾਂ ਨੇ ਸਾਰੀ ਕਮਿਊਨਿਟੀ ਨੂੰ ਥੋੜਾ ਕੋਈ ਇਦਾਂ ਕੋਈ ਟਾਰਗੇਟ ਕਰਦਾ ਜੀ। ਤੇ ਹਾਂ ਚੱਕਰ ਹੈ ਜੀ। ਚਲ ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਓਕੇ ਥੈਂਕ ਯੂ। ਹਾਂਜੀ, ਪਰ ਫਿਰ ਇੱਥੇ ਆਪਣੇ ਬੰਦਿਆਂ ਦੀ ਗਲਤੀ ਆ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਜਾ ਕੇ ਅੰਦਰ ਕੰਪਲੇਨ ਕਰਨੀ ਚਾਹੀਦੀ ਵੀ ਭਾਈ ਇਹ ਰਿਮੂਵ ਹੋ ਸਕਦਾ ਕੀਤੀ ਵੀ ਹੋਵੇ ਹਰਜੋਤ ਸਿੰਘ ਜੀ ਕੰਪਲੇਨ ਵੀ। ਹੁਣ ਇਹ ਆ ਵੀ ਕਿਉਂਕਿ ਉਹ ਵੀਡੀਓ ਬਣ ਚੁੱਕੀ ਆ, ਉਹ ਸਾਰੇ ਪਾਸੇ ਜਿਹੜੀ ਉਹ ਚੱਲ ਰਹੀ ਆ, ਪਰ ਲਵ ਨੂੰ ਵੀ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਨਾ। ਬਿਲਕੁਲ। ਮੈਂ ਸੋ ਇਹ ਚੀਜ਼ ਜਿਹੜੀ ਹੈ ਨਾ ਵੀ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਇਹ ਤੁਹਾਡੇ ਵੱਲੋਂ ਲਾਇਆ ਗਿਆ ਹੈ ਜਾਂ ਕਿਸੇ ਨੇ ਲਾਇਆ ਹੈ, ਉਹ ਕਲੀਅਰ ਤਾਂ ਕਰਨ। ਕਿਉਂ ਬਾਅਦ ਦੇ ਵਿੱਚ ਲੋਕ ਹੋਰ ਕੋਈ ਫੈਸਲਾ ਲੈਣਗੇ ਤਾਂ ਫਿਰ ਉਹ ਚੰਗਾ ਨਹੀਂ ਆ, ਉਹ ਨਾ ਉਹਨਾਂ ਲਈ ਚੰਗਾ ਨਾ ਦੂਜਿਆਂ ਲਈ ਚੰਗਾ ਹੁੰਦਾ। ਸੋ ਉਹਨਾਂ ਨੂੰ ਵੀ ਲਵ ਨੂੰ ਵੀ ਉਹ ਜਿਹੜੇ ਹੈਗੇ ਆ ਜਿਹੜਾ ਓਕਲਾਹੋਮਾ ਵਾਲਾ ਜਿਹੜਾ ਟੈਕਸਹੋਮਾ ਓਕਲਾਹੋਮਾ ਦਾ ਲਵ ਸਟਾਪ ਆ, ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਵੀ ਇਹ ਤੁਹਾਡੀ ਪਾਲਿਸੀ ਦੇ ਤਹਿਤ ਲਿਖਿਆ ਗਿਆ ਆ ਜਾਂ ਕਿਸੇ ਨੇ ਤੁਹਾਡੇ ਨਾਲ ਸ਼ਰਾਰਤ ਜਿਹੜੀ ਉਹ ਕੀਤੀ ਆ। ਹਾਂਜੀ ਪਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਆਪ ਜੀ ਦਾ ਪ੍ਰੋਗਰਾਮ ਸੁਣਦਾ ਹੁੰਦਾ, ਮੈਂ ਕਾਲ ਪਹਿਲੀ ਵਾਰੀ ਕਰਨ ਲੱਗਾ ਜੀ। ਗੱਲਾਂ ਤਾਂ ਵੈਸੇ ਰੂਟੀਨ 'ਚ ਬੜੀਆਂ ਹੀ ਆ ਜੀ ਹਨਾ। ਟਰੱਕਿੰਗ ਦੇ ਰਿਲੇਟਡ ਮੈਨੂੰ ਵੀ 14 ਸਾਲ ਹੋ ਗਏ ਟਰੱਕਿੰਗ ਦੇ ਵਿੱਚ ਜੀ। ਆਪਣੇ ਹੈਪਨ ਬੜੇ ਵੀਰ ਜੀ, ਐਵਰੀ ਮਿੰਟ ਕਹਿ ਸਕਦੇ ਆ, ਸੈਕਿੰਡ ਹੁੰਦੇ ਆ ਰੋਡ ਦੇ ਉੱਪਰ ਹਨਾ ਜੀ, ਜਿੱਧਰ ਵੀ ਮਰਜ਼ੀ ਸਟੇਟ ਚਲੇ ਜਾਓ। ਪਰ ਜਿੰਨਾ ਕੁ ਮੈਂ ਦੇਖਦਾ ਨਾ ਜੀ, ਮੈਂ ਕਾਫੀ ਮੁੰਡਿਆਂ ਨਾਲ ਨਾ ਬੋਲ ਕੇ ਵੀ ਟਰਾਈ ਕਰਦਾ ਹੁੰਦਾ ਯਾਰ ਵੀ ਆਹ ਨਾ ਕਰੋ। ਖਾਸ ਕਰਕੇ ਆ ਬਾਥਰੂਮਾਂ ਦੇ ਵਿੱਚ ਫੋਨ ਲੈ ਕੇ ਜਾਣਾ, ਬੋਤਲਾਂ ਰੱਖਣੀਆਂ, ਉੱਥੇ ਪੇਪਰ ਸਿੱਟਣੇ। ਇਹ ਨਾ ਭਾਜੀ ਆਪਾਂ ਸਾਰੇ ਇਸ਼ੂ ਡਿਸਕਸ ਕਰ ਲਏ ਹੈਗੇ ਆ। ਹੁਣ ਪ੍ਰੋਬਲਮ ਇਹ ਹੈ ਨਾ ਵੀ ਇਹ ਹੁਣ ਇਹ ਆਪਾਂ ਨੂੰ ਸੁਧਰਨਾ ਹੀ ਪੈਣਾ ਆ, ਨਹੀਂ ਤਾਂ ਇਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਹੋਣੀਆਂ ਤੁਹਾਡੇ ਸਾਹਮਣੇ ਆ। ਸੋ ਇਹ ਤਾਂ ਬਹੁਤ ਵਾਰ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ। ਸੋ ਅੱਜ ਆਪਾਂ ਡਿਸਕਸ ਕਰੀਏ ਜਾਂ ਤਾਂ ਇਹ ਜਿਹੜਾ ਨੋਟਿਸ ਲੱਗਿਆ, ਤੇ ਦੂਜਾ ਜਿਹੜੀ ਸਭ ਤੋਂ ਐਕਚੁਅਲੀ ਵੱਡੀ ਨਿਊਜ਼ ਇਹ ਆ ਜਿਹੜੀ ਟਰੱਕਿੰਗ ਕਾਕਸ ਬਣੀ ਹੈਗੀ ਆ, ਟਰੱਕਿੰਗ ਨਾਲ ਰਿਲੇਟਡ ਇਸ਼ੂਜ਼ ਤੇ ਜਿਨ੍ਹਾਂ ਨੇ ਵਾਈਟ ਹਾਊਸ ਦੇ ਵਿੱਚ ਗੱਲ ਕਰਨੀ ਹੈਗੀ ਕਾਂਗਰਸਮੈਨਾਂ ਨੇ, ਤੇ ਉੱਥੇ ਆਪਣੀ ਕਮਿਊਨਿਟੀ ਆਪਣੀ ਟਰੱਕਿੰਗ ਇੰਡਸਟਰੀ ਵਾਲੇ ਉਹਨਾਂ ਤੇ ਪਹੁੰਚ ਕਰ ਰਿਹਾ ਕਿ ਨਹੀਂ? ਜੀ ਮੇਰੀ ਨਾ ਇੱਕ ਛੋਟੀ ਜਿਹੀ ਹੋਰ ਬੇਨਤੀ ਹੈ, ਉਦੋਂ ਮੁੜ ਕੇ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਣੀ ਹੈ ਜੀ। ਮੈਂ ਤਾਂ ਜਿਹੜਾ ਕਹਿਣ ਦਾ ਸੀ ਵੇ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ
ਹਰ ਕੋਈ, ਭਾਵੇਂ ਸਿੰਗਲ ਓਪਰੇਟਰ, ਮੈਂ ਸਿੰਗਲ ਓਪਰੇਟਰ ਹਾਂ ਜੀ, ਉਹ ਸਾਰੇ ਬੰਦੇ ਜੇ ਐਫਰਟ ਕਰਨ, ਜੇ ਕੋਈ ਬੰਦਾ ਗਲਤੀ ਕਰਦਾ ਆਪਣਾ, ਹੋਰ ਵੀ ਕਰਦਾ ਤਾਂ ਉਹ ਛੱਡੋ, ਆਪਣੀ ਕਮਿਊਨਿਟੀ ਦਾ ਬੰਦਾ ਗਲਤੀ ਕਰਦਾ, ਉਹਨੂੰ ਰਾਈਟ ਵੀ ਉੱਥੇ ਆਪਣਾ ਬੰਦਾ ਰੋਕ ਕੇ ਵੀ ਆ ਤੂੰ ਗਲਤ ਕਰੀ ਜਾਣਾ ਯਾਰ, ਪਰ ਆਪਣੇ ਕਰਦੇ ਹੀ ਨਹੀਂ। ਉਹ ਕਹਿੰਦਾ ਮੈਂ ਆਪਦਾ ਮਾਸ ਬਚਾਉਣਾ, ਦੂਜਿਆਂ ਨੂੰ ਕੋਈ ਨਹੀਂ। ਰੋਡ ਤੇ ਹੈਪਨ ਹੀ ਤਾਂ ਵੱਧਦੇ ਵੀਰ ਜੀ, ਮੁੰਡਿਆਂ ਨੂੰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਦੇਖ ਲਿਆ ਇਹਨਾਂ ਨੂੰ ਇੰਨੇ ਹੈਪਨ ਹੋ ਗਏ, ਇਹਨਾਂ ਨੂੰ ਕੋਈ ਮਤਲਬ ਨਹੀਂ, ਉੱਥੇ ਐਕਸੀਡੈਂਟ ਹੋ ਜਾਊਗਾ, ਉੱਥੇ ਆਹ ਹੋ ਜਾਊ, ਇਹਨਾਂ ਨੂੰ ਕੋਈ ਨਹੀਂ ਹੈਗਾ। ਉਵੇਂ ਇਹ ਸਟਿਲ ਪੰਪਾਂ 'ਚ ਟਰੱਕ ਲਾਉਂਦੇ, ਉਵੇਂ ਗੰਦ ਪਾਉਂਦੇ, ਉਵੇਂ ਚੱਪਲਾਂ ਪਾਉਂਦੇ, ਉਵੇਂ ਆਹ ਮੌਸਮ ਦੇ ਵਿੱਚ ਨਿਕਰਾਂ ਪਾਈ ਫਿਰਦੇ ਜੀ ਬੰਦੇ ਏਡੇ ਪਾਗਲ ਹੈ ਤਾਂ। ਨਹੀਂ, ਇਦਾਂ ਦੀ ਭਾਸ਼ਾ ਤੇ ਨਾ ਹੀ ਵਰਤੀ ਜਾਓ, ਤੇ ਨਾ ਹੀ ਵਰਤਣੀ ਜਿਹੜੀ ਉਹ ਚਾਹੀਦੀ ਆ। ਬਿਲਕੁਲ। ਸੋ ਹੁਣ ਪ੍ਰੋਬਲਮ ਇਹ ਆ ਵੀ ਹੁਣ ਤੁਸੀਂ ਦੇਖੋ ਚੱਕੇ ਵੀ ਕਿੰਨੇ ਆਈਸ ਨੇ, ਕਿੰਨੇ ਜ਼ਿਆਦਾ ਚੱਕ ਹੋ ਗਏ ਆ ਹਨਾ। ਸੋ ਆਪਾਂ ਤਾਂ ਇਹੀ ਕਹਿੰਦੇ ਆ ਵੀ ਸਾਰੇ ਜਾਣੇ ਜਿਹੜੇ ਆ ਬਿਲਕੁਲ ਸਹੀ ਕੰਮ ਕਰੋ, ਤਾਂ ਕਿ ਜਿਹੜੇ 2-4-5% ਗਲਤ ਕੰਮ ਕਰਦੇ ਉਹਨਾਂ ਕਰਕੇ ਪੂਰੀ ਤੁਹਾਡੀ ਇੰਡਸਟਰੀ ਖਰਾਬ ਹੋ ਰਹੀ ਆ। ਤੁਸੀਂ ਬਲੇਮ ਕਰੀ ਜਾਓ ਵੀ ਜੀ ਆਹ 5 ਜਾਣੇ ਕਰਦੇ ਆ, ਉਹਦੇ ਕਰਕੇ ਤੁਸੀਂ ਵੀ ਨਾਲੇ ਹੀ ਬਦਨਾਮ ਹੋ ਰਹੇ ਆ ਨਾ। ਸੋ ਜਿਹੜੇ ਜਿੱਦਾਂ ਆਪਾਂ ਬਜ਼ੁਰਗਾਂ ਦੀ ਗੱਲ ਸੁਣਦੇ। ਹਾਂਜੀ, ਨਹੀਂ ਚਲੋ ਸੁਧਾਰ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ, ਸਹੀ ਢੰਗ ਦੇ ਨਾਲ ਚੱਲਣਾ ਸਾਰਿਆਂ ਨੂੰ ਚਾਹੀਦਾ, ਕਿਸੇ ਵੀ ਬਿਜ਼ਨਸ ਦੇ ਵਿੱਚ। ਡਜ਼ ਨਾਟ ਮੈਟਰ ਵੀ ਇਕੱਲੇ ਟਰੱਕਿੰਗ ਵਾਲੇ ਹੀ ਗਲਤ ਕਰਦੇ ਆ, ਹੋਰ ਕਿਹੜਾ ਦੂਜੇ ਪਾਸੇ ਜਿਹੜਾ ਕੋਈ ਗਲਤੀਆਂ ਨਹੀਂ ਕਰਦਾ ਹੋਊਗਾ, ਉਹਨਾਂ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਸੁਧਰਨਾ ਜਿਹੜਾ ਉਹ ਚਾਹੀਦਾ। ਬਾਕੀ ਇਹ ਵੀ ਪੋਲੀਟਿਕਸ ਨੂੰ ਵੀ ਆਪਾਂ ਨੂੰ ਸਮਝਣਾ ਪੈਣਾ ਨਾ, ਵੀ ਇੱਥੇ ਮੈਨੂਫੈਕਚਰਡ ਇਹ ਇੱਕ ਚੀਜ਼ ਜਿਹੜੀ ਇਹਨਾਂ ਨੇ ਬਣਾ ਦਿੱਤੀ ਆ। ਬਾਰ-ਬਾਰ ਆਪਾਂ ਗੱਲ ਕਰਦੇ ਹਾਂ ਵੀ ਖੌਰੇ ਇਹਨਾਂ ਦੇ ਹੱਥ ਕਿਹੜੀ ਗਿੱਦੜ ਸੰਘੀ ਲੱਗੀ ਹੈ, ਜਿਹੜੇ ਕਹਿੰਦੇ ਵੀ ਸਾਨੂੰ ਸ਼ਾਇਦ ਡਰਾਈਵਰਾਂ ਦੀ ਜ਼ਰੂਰਤ ਨਹੀਂ ਆ, ਵੀ ਚੱਕ ਕੇ ਸਪਲਾਈ ਚੇਨ 'ਚੋਂ ਡਰਾਈਵਰ ਜਿਹੜੇ ਉਹਨਾਂ ਨੇ ਬਾਹਰ ਕਰ ਦਿੱਤੇ। ਆਪਣੀਆਂ ਇਹਨਾਂ ਦੀਆਂ ਗਲਤੀਆਂ ਆ, ਆਪ ਇਹਨਾਂ ਨੇ ਲਾਇਸੈਂਸ ਇਸ਼ੂ ਕੀਤੇ ਆ, ਆਪ ਉਹਦੇ ਵਿੱਚ ਉਹਨਾਂ ਨੇ ਤਰੀਕਾਂ ਗਲਤ ਜਿਹੜੀਆਂ ਪਾਈਆਂ ਆ, ਤੇ ਕਸੂਰ ਜਿਹੜਾ ਉਹ ਡਰਾਈਵਰਾਂ ਦਾ ਫਿਰ ਜਿਹੜਾ ਉਹ ਕੱਢੀ ਜਾਂਦੇ ਆ। ਬਿਲਕੁਲ ਗਲਤੀਆਂ ਤਾਂ ਐਕਸੀਡੈਂਟ ਤੇ ਗਲਤੀਆਂ ਇਹ ਤਾਂ ਹੁੰਦੀਆਂ, ਕਈ ਪ੍ਰੀਵੈਂਟੇਬਲ ਹੁੰਦੇ ਆ, ਕਈ ਜਿਹੜੇ ਉਹ ਹੋ ਜਾਂਦੇ। ਪ੍ਰੀਵੈਂਟੇਬਲ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ, ਵੀ ਉਹ ਗਲਤੀ ਜਿਹੜੀ ਆ ਉਹ ਨਾ ਕੀਤੀ ਜਾਵੇ। ਅਗਲੇ ਜਿਹੜੇ ਆਪਣੇ ਕਾਲਰ ਨੇ ਇੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਇੰਦਰ ਜੀ। ਆਵਾਜ਼ ਕੱਟ ਰਹੀ ਹੈ ਜੀ ਤੁਹਾਡੀ। ਹਾਂਜੀ, ਆਵਾਜ਼ ਆਉਂਦੀ ਹੈ ਜੀ? ਹਾਂਜੀ, ਹੁਣ ਆ ਰਹੀ ਹੈ। ਹਾਂਜੀ, ਮੈਂ ਇੰਦਰ ਸ਼ਹਿਜਾਦ ਬੋਲਦਾ। ਉੱਦਾਂ ਮੇਰਾ ਨਾਂ ਇੰਦਰਜੀਤ ਸਿੰਘ ਆ, ਮੈਂ ਸਿੰਗਿੰਗ ਕਰਦਾ, ਸਿੰਗਰ ਆ ਜੀ, ਔਰ ਬੇ ਏਰੀਏ 'ਚ ਰਹਿਣਾ ਜੀ। ਮੈਂ ਟਰੱਕ ਚਲਾਉਣਾ ਜੀ। ਤੇ ਕੁਛ ਦਿਨ ਪਹਿਲਾਂ ਮੈਂ ਇੱਕ ਪੋਸਟ ਪਾਈ ਸੀ ਆਪਣੇ ਇੰਦਰ ਸ਼ਹਿਜਾਦ ਫੇਸਬੁੱਕ ਪੇਜ ਦੇ ਉੱਤੇ, ਤੇ ਸਰਬੰਸ ਨਿਦਾਨੀ ਸ਼ਬਦ ਦੀ ਜਿਹਦਾ ਧਰਮ ਗੀਤ ਸੀਗਾ। ਤੇ ਕੱਲ ਮੈਂ ਪਰਸੋਂ ਦੇਖਿਆ ਤੇ ਇੱਕ ਕਮੈਂਟ ਆਇਆ, ਜਿਹੜਾ ਕਮੈਂਟ ਆ ਸੈਮ ਨਾਂ ਦਾ ਆ, ਕੋਈ ਪਤਾ ਨਹੀਂ ਮੈਕਸੀਕਨ ਹੈ ਜਾਂ ਮੈਨੂੰ ਪਤਾ ਨਹੀਂ ਕਿਸ ਕਮਿਊਨਿਟੀ ਦਾ ਬੰਦਾ। ਉਹਨੇ ਨਾਲ ਇੱਕ ਵੀਡੀਓ ਪਾਈ ਹੈ। ਉਹ ਸਰਦਾਰ ਆ, ਗੱਡੀ ਦੇ ਵਿੱਚ ਬੈਠਾ ਹੋਇਆ, ਮੈਨੂੰ ਲੱਗਦਾ ਵੀ ਉਹਨੇ ਡਰਿੰਕ ਕੀਤੀ ਹੋਊਗੀ। ਪਤਾ ਨਹੀਂ ਇਸ ਬੰਦੇ ਨੇ ਕੀ ਕਹਿਣਾ ਚਾਹੁੰਦਾ ਸੀ, ਉਹਦਾ ਮੈਨੂੰ ਕੋਈ ਸਮਝ ਨਹੀਂ ਲੱਗੀ। ਤੇ ਕਮੈਂਟ ਵਿੱਚ ਉਹਨੇ ਕਿਹਾ ਕਿ ਉਹ ਇੱਦਾਂ ਸਿਟੀ ਹੈ, ਕੋਈ ਹੈਗੀ ਸਟੇਟ ਆਪਣੀ ਇੱਥੇ ਦੀ USA ਦੀ, ਵੀ ਉੱਥੇ ਇਸ ਬੰਦੇ ਨੇ ਪੂਰੇ ਪੰਜਾਬੀਆਂ ਦਾ ਮਤਲਬ ਕਿ ਸਿਰ ਨੀਵਾਂ ਕਰ ਦਿੱਤਾ। ਜਿਹੜੇ ਆਲ ਪੰਜਾਬੀ ਆ ਮਤਲਬ ਕਿ ਉਹ ਵਧੀਆ ਬੰਦੇ ਨਹੀਂ ਹੈਗੇ। ਵੀ ਬਹੁਤ ਹੀ ਘਟੀਆ। ਥੱਲੇ ਕਮੈਂਟ ਤੁਸੀਂ ਮੇਰੀ ਪ੍ਰੋਫਾਈਲ ਤੇ ਦੇਖ ਸਕਦੇ ਆ, ਉਹਨੇ, ਕਿਉਂਕਿ ਮੈਂ ਡਰਾਈਵ ਕਰ ਰਿਹਾ। ਠੀਕ ਆ ਭਾਜੀ, ਥੈਂਕ ਯੂ। ਇਹ ਕਿਉਂਕਿ ਇਦਾਂ ਦੇ ਤਾਂ ਹੁਣ ਬਹੁਤ ਚੱਲ ਰਹੇ ਆ। ਜਦੋਂ ਤੋਂ ਹੀ ਐਕਸੀਡੈਂਟ ਹੋਇਆ ਨਾ ਹਰਜਿੰਦਰ ਦਾ, ਉਹ ਤੋਂ ਬਾਅਦ ਬਹੁਤ ਜ਼ਿਆਦਾ ਹੇਟ ਵਾਲੇ ਜਿਹੜੇ ਤੁਸੀਂ ਕਿਤੇ ਜਿੰਨੇ ਵੀ ਤੁਸੀਂ ਆ ਵੀ ਹੇਟ ਚੋਂ ਹੀ ਨਿਕਲੀ ਹੋਈ ਗੱਲ ਆ, ਉਹਦੇ ਥੱਲੇ ਦੇਖ ਲਓ, YouTube ਦੇਖ ਲਓ, ਉਹਨਾਂ ਦੇ ਥੱਲੇ ਕਮੈਂਟ ਇਦਾਂ ਦੇ ਹੀ ਹੁੰਦੇ ਆ। ਆ ਵੀ ਹੇਟ ਚੋਂ ਹੀ ਨਿਕਲੀ ਹੋਈ ਗੱਲ। ਥੈਂਕ ਯੂ ਇੰਦਰ ਜੀ ਕਾਲ ਕਰਨ ਲਈ। ਥੈਂਕ ਯੂ ਜੀ। ਹਾਂਜੀ, ਠੀਕ। ਸੋ ਇਹ ਤਾਂ ਹੇਟ ਦਾ ਜਿਹੜਾ ਹੈ ਨਾ, ਉਹਦੀ ਆੜ ਦੇ ਵਿੱਚ ਲੋਕ ਇਦਾਂ ਦੀਆਂ ਬੇਖੁਦੀਆਂ ਜਿਹੜੀਆਂ ਉਹ ਕਰਦੇ ਆ। ਸੋ ਆਪਾਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਜਿਹੜੀ ਸਿਵਲ ਰਾਈਟ ਡਿਵੀਜ਼ਨ ਆ ਡਿਪਾਰਟਮੈਂਟ ਆਫ ਜਸਟਿਸ ਆ, ਜਿਹਨੂੰ ਲੀਡ ਕਰਦੇ ਹਰਮੀਤ ਢਿੱਲੋਂ ਹੁਣੀ, ਅਸਿਸਟੈਂਟ ਅਟਾਰਨੀ ਜਨਰਲ ਨੇ, ਉਹਨਾਂ ਨੇ ਸਪੈਸ਼ਲੀ ਇਸੇ ਚੀਜ਼ ਦੇ ਉੱਤੇ ਪੋਸਟ ਪਾਈ ਸੀ ਕੁਛ ਮਹੀਨਾ ਪਹਿਲਾਂ, ਜਿੱਦਾਂ ਕਹਿ ਸਕਦੇ ਹਾਂ ਵੀ ਭਾਈ ਵੀ ਜੇ ਤੁਹਾਡੇ ਨਾਲ ਕੋਈ ਇੱਦਾਂ ਦਾ ਡਿਸਕ੍ਰਿਮੀਨੇਸ਼ਨ, ਰੇਸਿਜ਼ਮ ਜਿਹੜਾ ਉਹ ਹੁੰਦਾ ਆ, ਜਾਂ ਤੁਹਾਨੂੰ ਕੋਈ ਖਤਰਾ ਹੁੰਦਾ ਹੈ, ਤੁਹਾਨੂੰ ਕੋਈ ਕੁੱਟਮਾਰ ਵਾਲੀ ਜਾਂ ਕੋਈ ਇੱਦਾਂ ਦੀ ਵਾਇਲੈਂਟ ਹੁੰਦਾ ਹੈ ਤੁਹਾਡੇ ਉਲਟ, ਤਾਂ ਤੁਸੀਂ ਤੁਰੰਤ ਉਹਨਾਂ ਦੇ ਜਿਹੜੇ ਆ ਆਫਿਸ ਦੇ ਨਾਲ ਸੰਪਰਕ ਕਰਨਾ ਚਾਹੀਦਾ। ਸੋ ਜੇ ਤੁਸੀਂ ਡਿਪਾਰਟਮੈਂਟ ਆਫ ਜਸਟਿਸ ਸਿਵਲ ਰਾਈਟ ਡਿਵੀਜ਼ਨ ਸਰਚ ਕਰੋਗੇ ਨਾ ਗੂਗਲ ਦੇ ਉੱਤੇ, ਉਹਨਾਂ ਦੇ ਕੰਟੈਕਟ ਅਸ ਪੇਜ ਹੈਗਾ ਆ, ਤੇ ਉਹ ਡਿਪਾਰਟਮੈਂਟ ਆਫ ਜਸਟਿਸ ਦਾ, ਤੇ ਤੁਸੀਂ ਆਨਲਾਈਨ ਜਿਹੜੀ ਫਾਰਮ ਭਰ ਸਕਦੇ ਆ ਸਿਵਲ ਰਾਈਟ ਵਾਇਲੇਸ਼ਨ ਦੀ। ਇਹਨਾਂ ਦੇ ਉਲਟ ਇਸ ਚੀਜ਼ ਦੀ ਵੀ ਜਿਹੜੀ ਉਹ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੀ ਉਹ ਭਰਨੀ ਚਾਹੀਦੀ ਆ। ਇੱਕ ਨਹੀਂ, ਕਈ ਵਾਰੀ ਜਿਹੜੀ ਉਹ
ਤੁਹਾਨੂੰ ਭਰਨੀ ਚਾਹੀਦੀ ਆ, ਤਾਂ ਜੋ ਇਸ ਦੇ ਉੱਤੇ ਉਹਨਾਂ ਦੇ ਨੋਟਿਸ 'ਚ ਆਵੇ ਗੱਲ, ਤੇ ਨੋਟਿਸ ਤੋਂ ਬਾਅਦ ਦੇ ਵਿੱਚ ਉਹ ਕੋਈ ਉੱਥੇ ਐਕਸ਼ਨ ਜਿਹੜੀ ਉਹ ਲੈ ਸਕਣ। ਸੋ ਇਹ ਚੀਜ਼ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਮੈਂ ਨਾ ਹਰਜੋਤ ਸਿੰਘ ਜੀ ਕਮੈਂਟ ਦੇ ਰੂਪ ਦੇ ਵਿੱਚ ਥੱਲੇ ਉਹ ਲਿੰਕ ਪੋਸਟ ਕਰ ਦਿੱਤਾ ਹੈ, ਜਿੱਥੇ ਤੁਸੀਂ ਸਿਵਲ ਰਾਈਟ ਜਸਟਿਸ ਡਿਪਾਰਟਮੈਂਟ ਦੀ ਜਿਹੜੀ ਜਿੱਥੇ ਜਾ ਕੇ ਇਹ ਫਾਰਮ ਆ ਇਹ ਭਰ ਸਕਦੇ ਆ। ਇਹ ਇਹਨਾਂ ਦੇ ਉਲਟ ਜਿਹੜੀ ਕੰਪਲੇਂਟ ਆ ਉਹ ਭਰ ਸਕਦੇ ਹੈਗੇ। ਕਿਸੇ ਦੇ ਵੀ ਕਿਸੇ ਨਾ ਕਿਤੇ ਧੱਕਾ ਹੁੰਦਾ, ਕੋਈ ਤੁਹਾਨੂੰ ਹੇਟ ਕਰਦਾ, ਕੁਝ ਵੀ ਕੋਈ ਤੁਸੀਂ ਇੱਥੇ ਜਾ ਕੇ ਕਰ ਸਕਦੇ ਹੋ, ਕੰਪਲੇਂਟ ਕਰ ਸਕਦੇ ਆ। ਬਿਲਕੁਲ। ਅਮਰਜੀਤ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਭਾਜੀ ਉਹਨਾਂ ਨੇ ਕਿਹਾ ਸੀਗਾ ਵੀ ਆਪਣਾ ਕੋਈ ਯੂਨੀਅਨ ਹੈ ਨਹੀਂ ਗਾ, ਨਾ ਆਰਗੇਨਾਈਜੇਸ਼ਨ ਹੈਗਾ। ਆਪਣਾ ਯੂਨੀਅਨ ਹੈਗਾ, ਆਰਗੇਨਾਈਜੇਸ਼ਨ ਵੀ ਹੈਗਾ। ਉਹ ਰਮਨ ਢਿੱਲੋਂ ਭਾਜੀ ਨੇ ਕ੍ਰੀਏਟ ਕੀਤਾ ਸੀ। ਅਸੀਂ 4-5 ਜਾਣੇ ਨਾ ਰੌਲੀ ਪਾ ਰਹੇ ਹਾਂ 4-5 ਸਾਲ 'ਚ ਵੀ ਮੈਂਬਰ ਬਣਾਉਣਾ ਨਾ। ਮੈਂਬਰ ਆਪਾਂ ਜੋ ਨੰਬਰ ਦੀ ਗੇਮ ਹੁੰਦੀ ਆ ਨਾ, ਜਦੋਂ ਸਾਡੀ ਯੂਨੀਅਨ ਵੱਧਦੀ ਆ ਸਾਡੀ ਪਾਵਰ ਵੀ ਵੱਧਦੀ ਆ। ਆਪਾਂ ਇੱਕ ਦੂਜੇ ਨੂੰ ਬਲੇਮ ਕਰਨ ਨੂੰ, ਇੱਕ ਦੂਜੇ ਦੇ ਨੁਕਸਾਨ ਲੱਭਣ ਨੂੰ ਤਾਂ ਬਹੁਤ ਤਕੜੇ ਹਾਂ, ਪਰ ਜਦੋਂ ਹੋਰ ਕੋਈ ਜਾਣਾ ਆਪਣੇ ਨਾਲ ਧੱਕਾ ਕਰਦਾ ਜਾਂ ਡਿਸਕ੍ਰਿਮਿਨੇਟ ਕਰਦਾ, ਉਹ ਆਪਾਂ ਲੜਦੇ ਨਹੀਂ ਨਾ। ਜਿਹੜਾ ਮਾਹੌਲ ਬਣਿਆ ਇੱਥੇ ਹੁਣ ਅਮਰੀਕਾ 'ਚ ਤੁਸੀਂ ਦੇਖਦੇ ਆ ਬਹੁਤ ਖਰਾਬ ਆ, ਜਿੱਦਾਂ ਇਮੀਗ੍ਰੇਸ਼ਨ ਲਈ ਡਿਸਕ੍ਰਿਮੀਨੇਸ਼ਨ, ਰੇਸ਼ੀਓ ਪ੍ਰੋਫਾਈਲਿੰਗ। ਜਿੱਦਾਂ ਜਿਹੜੀਆਂ ਸਟੇਟਾਂ ਸਾਊਥ ਆ ਨਾ, ਜਿੱਦਾਂ ਉਹ ਮੰਨੀਆਂ ਵੀ ਰੇਸਿਸ ਸਟੇਟ ਆ ਜਾਂ ਸਲੇਵਰੀ ਉੱਥੇ ਹੁੰਦੀ ਸੀ, ਪਰ ਹੁਣ ਤਾਂ ਬਹੁਤ ਬਦਲ ਗਈਆਂ। ਮੈਂ ਉੱਥੇ 5 ਸਾਲ ਚਲਾਇਆ ਉੱਧਰ ਨੂੰ ਨਾ, ਕਦੇ ਨਹੀਂ ਇੱਦਾਂ ਦੀ ਕੋਈ ਚੀਜ਼ ਐਕਸਪੀਰੀਅੰਸ ਕੀਤੀ। ਜਿਹੜਾ ਆਹ ਤੁਸੀਂ ਗੱਲ ਲਿਆਂਦੀ ਆ ਲਫ਼ਜ਼ ਨੂੰ ਵੀ ਉਹਨਾਂ ਨੂੰ ਵੀ ਰਿਲੀਜ਼ ਕੋਈ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ, ਕੋਈ ਬਿਆਨ ਦੇਣਾ ਚਾਹੀਦਾ ਵੀ ਸਾਡੇ ਟਰੱਕ ਸਾਹਿਬ 'ਤੇ ਕੀ ਹੋਇਆ। ਜਿੱਦਾਂ ਜਿਹੜਾ ਲਫ਼ਜ਼ ਟਰੱਕ ਸਾਹਿਬ ਆ, ਇਹ ਜਿੱਦਾਂ ਜਿਹੜਾ ਚੰਗਾ ਵੱਡਾ ਆਰਗੇਨਾਈਜੇਸ਼ਨ ਆ ਨਾ, ਇਹ ਜਿਹੜਾ ਮਾਲਕ ਆ ਚੰਗਾ ਅਮੀਰ ਬੰਦਾ ਨਾ, ਇਹ ਫੁੱਟਬਾਲ ਟੀਮ ਵੀ ਓਨ ਕਰਦਾ। ਇਹਦਾ ਨਾਂ ਹੈਗਾ ਬਿਲ ਹੈਸਲਮ। ਉਹਨੂੰ ਵੀ ਜਿੱਦਾਂ ਚੱਲ ਉਹਦੇ ਬੰਦੇ ਜਿਹੜੇ ਕੰਮ ਕਰਦੇ ਅੰਡਰ ਉਹਦੇ ਪ੍ਰੈਸ ਰਿਲੀਜ਼ ਕਰਨ ਵੀ ਇਹ ਜੇ ਹੋਇਆ ਗਲਤ ਹੋਇਆ ਜਾਂ ਕਿ ਸ਼ਰਾਰਤ ਕੀਤੀ ਆ ਜਾਂ ਕੁਛ ਵੀ ਸ਼ਰਾਰਤ ਆ ਜੋ ਵੀ ਆ, ਤੁਹਾਡੀ ਪਾਲਿਸੀ ਤਾਂ ਨਹੀਂ, ਜੋ ਵੀ ਆ ਕਲੀਅਰ ਕਰਨਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ। ਹਾਂਜੀ ਕਰਨਾ ਚਾਹੀਦਾ। ਨਾਲੇ ਇਹ ਲਵ ਟਰਸਟ ਆ ਪਿਆ ਚੰਗੇ ਵੱਡੇ ਸਾਰੇ ਪਾਸੇ ਆ ਅਮਰੀਕਾ, ਪੂਰੇ ਅਮਰੀਕਾ 'ਚ ਨੇ। ਜੀ ਜੀ। ਹਾਂਜੀ। ਸੋ ਆਪਾਂ ਨੂੰ ਥੋੜਾ ਜਿਹਾ ਇਕੱਠੇ ਹੋ ਕੇ ਕਰਨਾ ਚਾਹੀਦਾ। ਇਹ ਨਾ ਸਾਰੇ ਜਾਣੇ ਵੱਧ ਤੋਂ ਵੱਧ ਲਵ ਵਾਲਿਆਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨਾ ਟੈਗ ਕਰੋ ਵੀ what is this happening, what's the answer, is this your new policy। ਇਹ ਇਦਾਂ ਦੀ ਚੀਜ਼ ਜਿਹੜੀ ਉਹਨਾਂ ਨੂੰ ਪੁੱਛਣੀ ਚਾਹੀਦੀ ਹੈ। ਸੋ ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦਬਾਅ ਬਹੁਤ ਜ਼ਿਆਦਾ ਹੈ, ਉਹ ਕਰਨਾ ਚਾਹੀਦਾ। ਜੇ ਤੁਸੀਂ ਉੱਧਰੋਂ ਲੰਘ ਰਹੇ ਆ ਓਕਲਾਹੋਮਾ ਦੇ ਵਿੱਚ, ਤਾਂ ਤੁਹਾਨੂੰ ਉੱਥੇ ਜਿਹੜੇ ਉਹ ਲਵ ਸਟਾਪ ਦੇ ਉੱਤੇ ਜਾ ਕੇ ਉੱਥੇ ਦੇ ਮੈਨੇਜਰ ਦੇ ਨਾਲ ਬਾਰ-ਬਾਰ ਜਾ ਕੇ ਉਸ ਨੂੰ ਗੱਲ ਕਰੋ, ਉਹਨੂੰ ਜਿਹੜਾ ਉਹ ਪੁੱਛੋ, ਉਹਨੂੰ ਉਹ ਤੋਂ ਜਾਣੋ ਵੀ ਇਹ ਕੀ ਮਸਲਾ ਕੀ ਆ, ਕੀ ਹੈ ਤੁਹਾਡਾ, ਕੀ ਹੈ ਇਸ ਦੇ ਵਿੱਚ, ਤੁਸੀਂ ਕੀ ਸੋਚਦੇ ਆ, ਤੁਸੀਂ ਕੀ ਕਹਿਣਾ ਚਾਹੁੰਦੇ ਆ। ਕਿਉਂਕਿ ਆਪਾਂ ਪੁੱਛ ਨਹੀਂ ਕਰਦੇ ਇਹਨਾਂ ਨੂੰ, ਤੇ ਉਹ ਨਾ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਤੇ ਨਾ ਉਹਨਾਂ ਦੀ ਕੋਈ ਅਕਾਊਂਟੇਬਿਲਿਟੀ ਜਿਹੜੀ ਉਹ ਰਹਿੰਦੀ ਆ। ਤੇ ਉਹ ਕਹਿੰਦੇ ਵੀ ਚੱਲ ਇਹ ਕਮਿਊਨਿਟੀ ਇਦਾਂ ਹੀ ਆ, ਇਹਨਾਂ ਨੇ ਠੰਡੇ ਜਿਹੜੇ ਉਦਾਂ ਹੀ ਜਿਹੜਾ ਉਹ ਹੋ ਜਾਣਾ। ਸੋ ਯੂ ਹੈਵ ਟੂ ਸਟੈਂਡ ਅਪ ਫॉर ਯੂਰ ਰਾਈਟਸ। ਇਸ ਚੀਜ਼ ਨੂੰ ਜਿਹੜਾ ਉਹ ਸਮਝਣ ਦੀ ਜ਼ਰੂਰਤ ਹੈਗੀ ਆ ਨਾਲ ਦੇ ਨਾਲ। ਤੇ ਹਰਜੋਤ ਸਿੰਘ ਜੀ ਸਮਾਂ ਤਾਂ ਉਦਾਂ 10 ਵੱਜ ਚੁੱਕੇ ਆ। ਗੱਲਬਾਤ ਆਪਾਂ ਨਿਰਮਲ ਮਾਨ ਜੀ ਦੇ ਨਾਲ ਵੀ ਜਿਹੜੀ ਉਹ ਕਰਨੀ ਸੀਗੀ, ਉਹ ਵੀ ਸਮਾਂ ਵਿੱਚ ਜਿਹੜਾ ਰਹਿ ਗਿਆ। ਕੁਝ ਕੁ ਹੋਰ ਕਾਲਾਂ ਆਪਾਂ ਲੈਨੇ ਆ ਤੇ ਫਿਰ ਥੋੜੀਆਂ ਲਿਓ, ਮੇਰੀ ਵੀ ਇੱਕ ਅਪਾਇੰਟਮੈਂਟ ਆ, ਫਿਰ ਆਪਾਂ ਜੀ ਬਿਲਕੁਲ ਆਪਾਂ ਫਿਰ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧਦੇ ਹੈਗੇ ਆ ਤੇ ਕੁਝ ਕੁ ਹੋਰ ਕਾਲਾਂ ਲੈ ਕੇ ਫਿਰ ਆਪਾਂ ਸਮਾਪਤ ਕਰਦੇ। ਹਾਂਜੀ ਸਤਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੀ ਚਲੋ ਇਹ ਜੋ ਵੇਖਿਆ ਸ਼ਾਇਦ ਮੈਂ ਤੁਹਾਡੇ ਕੋਲ ਸੁਣਿਆ ਵੀ ਹੈ, ਜੋ ਤੁਸੀਂ ਵੀਡੀਓ ਉੱਤੇ ਕੀਤੀ ਹੈ ਤੇ ਮਾੜੀ ਗੱਲ ਆ ਇਹ, ਪਰ ਭਾਜੀ ਇਹ ਲਵ ਕੰਪਨੀ ਤੇ ਬਹੁਤ ਵੱਡੀ ਆ। ਆਲ ਅਮਰੀਕਾ 'ਚ ਇਹਦੇ ਟਰੱਕ ਸਭ ਨੂੰ ਜ਼ਿਆਦਾ ਲੱਭਦੇ ਹੀ ਆ ਜੀ। ਪਰ ਜੇ ਜਿੱਦਾਂ ਕਹਿੰਦੇ ਵੀ ਕੋਈ ਆ ਕੇ ਲਾ ਗਿਆ, ਭਾਜੀ ਦੂਜੇ ਦੀ ਲਵ ਦੀ ਪ੍ਰੋਪਰਟੀ 'ਚ ਕੋਈ ਆ ਕੇ ਸਾਈਨ ਨਹੀਂ ਲਾ ਸਕਦਾ, ਕਿਸੇ ਦੀ ਪ੍ਰੋਪਰਟੀ 'ਚ ਕੋਈ ਆ ਕੇ ਸਾਈਨ ਤੇ ਲਾ ਹੀ ਨਹੀਂ ਸਕਦਾ। ਨਹੀਂ ਚਲੋ ਜੇ ਸ਼ਰਾਰਤ ਵੀ ਕੀਤੀ ਹੈ ਨਾ, ਕੋਈ ਸ਼ਰਾਰਤ ਕੀਤੀ, ਉਹਨਾਂ ਨੂੰ ਰਿਮੂਵ ਕਰਨਾ ਚਾਹੀਦਾ। ਦੇਖੋ ਪਿਛਲੀ ਵਾਰੀ ਆਪਾਂ ਦੇਖਿਆ ਕਿੰਨੀ ਅਮਰੀਕਾ 'ਚ ਕਈ ਧਾਰਮਿਕ ਸਥਾਨਾਂ ਤੇ ਕਿਤੇ ਕੋਈ ਲਿਖ ਜਾਂਦੇ ਆ ਤੇ ਉਹ ਹੇਟ ਕ੍ਰਾਈਮ 'ਚ ਗਿਣਿਆ ਜਾਂਦਾ ਹੈਗਾ। ਘੱਟੋ ਘੱਟ ਜੇ ਕਿਸੇ ਨੇ ਲਾਇਆ ਉਹਨੂੰ ਪਰਮਿਸ਼ਨ ਲਈ ਜਾਂ ਕਿੱਦਾਂ ਵੀ ਆ, ਜੇ ਲਵ ਨੇ ਲਾਇਆ ਫਿਰ ਤੇ ਆਪਾਂ ਨੂੰ ਜਿੱਦਾਂ ਤੁਸੀਂ ਕਹਿੰਦੇ ਸਾਰਿਆਂ ਨੂੰ ਟੈਗ ਕਰਨਾ ਚਾਹੀਦਾ। ਦੂਜੀ ਗੱਲ ਇਹ ਜਿਹੜੇ ਆਪਣੇ ਹੈਪਨ ਹੋਏ 2-3 ਐਕਸੀਡੈਂਟ ਹਨਾ ਆਪਣੇ ਜੋ ਵੀ ਆਪਣੇ ਮੁੰਡਿਆਂ ਦੇ, ਪਰ ਭਾਜੀ ਮੈਂ 10-11 ਸਾਲ ਤੋਂ ਮੈਂ ਟਰੱਕਿੰਗ ਕਰਦਾ। ਸਵਿਫਟ ਦਾ ਸਭ ਤੋਂ ਜ਼ਿਆਦਾ, ਸਵਿਫਟ ਸਭ ਤੋਂ ਵੱਡੀ ਕੰਪਨੀ ਆ ਅਮਰੀਕਾ ਦੀ, ਸਭ ਤੋਂ ਜ਼ਿਆਦਾ ਐਕਸੀਡੈਂਟ ਉਹਦਾ ਹੁੰਦਾ। ਦੂਜੀ ਗੱਲ ਮੈਂ ਕਈ ਕੰਪਨੀਆਂ 'ਚ ਕੁਝ ਕੰਪਨੀਆਂ 'ਚ ਮੈਂ ਆਪ ਅੱਖੀਂ ਇਹ ਸਾਈਨ ਲੱਗੇ ਵੇਖੇ ਆ
ਵੀ ਸਵਿਫਟ ਕੰਪਨੀ ਦਾ ਟਰੱਕ ਇੰਟਰ ਨਹੀਂ ਕਰ ਸਕਦਾ। ਮਤਲਬ ਉਹਨਾਂ ਨੇ ਆਪਣੀ ਕੰਪਨੀ ਸਾਈਨ ਹੀ ਲਾਏ ਆ ਕਈਆਂ ਕੰਪਨੀਆਂ ਨੇ। ਇੰਨਾ ਬੈਡ ਰੈਕਡ ਆ ਉਹਨਾਂ ਦੀ ਡਰਾਈਵਿੰਗ ਦਾ। ਹਾਂ, ਮਤਲਬ ਉਹ ਸਭ ਤੋਂ ਕਿਉਂਕਿ ਉਹਨਾਂ ਦੀ ਇੰਸ਼ੋਰੈਂਸ ਵਗੈਰਾ ਉਹਨਾਂ ਦੀ ਆਪਣੀ ਦੀ ਵੱਡੀ ਕੰਪਨੀ ਆ ਤੇ ਉਹਨਾਂ ਦੇ ਸਾਈਨ ਲੱਗੇ ਆ। ਮੇਰਾ ਕਹਿਣ ਦਾ ਭਾਵ ਆ ਵੀ ਸਵਿਫਟ ਕੰਪਨੀ ਦੇ ਲਾਗੇ ਅਸੀਂ ਜਿਹੜੇ 5-7 ਡਰਾਈਵਰ ਕਈ ਨਾਲ ਫੋਨ ਤੇ ਵੀ ਲੱਗੇ ਨੇ, ਅਸੀਂ ਕਹਿੰਦੇ ਨੇ ਰਾਤ ਨੂੰ ਟਰੱਕ ਸਟਾਪ ਤੇ ਵੀ ਟਰੱਕ ਲਾਉਣਾ ਨਾ, ਸਵਿਫਟ ਦਾ ਲਾ ਕੇ ਟਰੱਕ ਅਸੀਂ ਵੇਖ ਕੇ ਟਰੱਕ ਵੀ ਨਹੀਂ ਸਟਾਪ ਕਰਦੇ, ਪਰ ਵੀ ਇਹਨਾਂ ਨੇ ਪਤਾ ਨਹੀਂ ਕੱਢਣ ਲੱਗਾ ਕਿਹੜੇ ਵੇਲੇ ਸਵੇਰੇ ਟਰੱਕ ਰਗੜ ਦੇਣਾ। ਸੋ ਮੇਰਾ ਕਹਿਣ ਦਾ ਭਾਵ ਆ ਵੀ ਠੀਕ ਆ ਸਾਡੇ ਹੁੰਦੇ ਨੇ। ਹੁਣ ਸਵਿਫਟ ਕੰਪਨੀ 'ਚ ਕੋਈ ਵੀ ਪੰਜਾਬੀ ਬੰਦਾ ਡਰਾਈਵਰ ਹੀ ਨਹੀਂ ਕਰਦਾ। ਮੈਂ ਨਹੀਂ ਵੇਖਿਆ 11 ਸਾਲਾਂ 'ਚ, ਮੈਂ ਪੰਜਾਬੀ ਨਹੀਂ ਕੋਈ ਵੇਖਿਆ ਅਜੇ ਤੱਕ। ਉਹ 'ਚ ਕਾਲੇ ਗੋਰੇ ਹੀ ਕਰਦੇ ਆ ਤੇ ਸਭ ਨੂੰ ਜਾ ਕੇ ਗੂਗਲ ਤੇ ਪਾ ਕੇ ਵੇਖੋ, ਸਭ ਨੂੰ ਬੈਡ ਰੈਕਡ ਉਹਦਾ। ਇਹੀ ਨਾ ਕਮਿਊਨਿਟੀ ਨੂੰ ਟਾਰਗੇਟ ਕਰਨਾ ਇਹ ਗੱਲ ਗਲਤ। ਪੋਲਿਟਿਕਸ ਦੇ ਤਹਿਤ ਜਿਹੜੀ ਕਮਿਊਨਿਟੀ ਟਾਰਗੇਟ ਜਿਹੜੀ ਉਹ ਕੀਤੀ ਜਿਹੜੀ ਇਸ ਟਾਈਮ ਜਾ ਰਹੀ ਹੈ, ਸੋ ਮਾੜੀ ਚੀਜ਼ ਹੈਗੀ ਆ ਜੀ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਕਹਿਣੀ ਵੀ ਔਖੀ ਹੈ ਤੇ ਸੁਣਨੀ ਵੀ ਔਖੀ ਹੈ ਕੌੜਾ ਸੱਚ ਜੀ। ਇਹ ਜ਼ਰੂਰੀ ਨਹੀਂ ਜਿਹੜੀ ਲਾਭ ਵਾਲੀ ਘਟਨਾ ਉਰੇ ਵਾਲੀ ਨੇ ਕਿੰਨੇ ਕੀਤੇ ਹੋਵੇ, ਕਈ ਆਪਣਿਆਂ ਨੂੰ ਆਪਣੇ ਵਾਲਿਆਂ ਨਾਲ ਵੀ ਜਲਸੀ ਬਹੁਤ ਹੈ ਰਾਜ ਜੀ। ਜੀ 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 ਬਿਲਕੁਲ ਬਿਲਕੁਲ ਸਹੀ ਗੱਲ। ਇਹ ਥੋੜੀ ਨਹੀਂ ਹੈ, ਬਹੁਤ ਜ਼ਿਆਦਾ ਹੈਗੀ ਹੈ। ਜਦ ਅਸੀਂ ਬੱਸ ਦੇ ਵਿੱਚ ਚੜ੍ਹਨਾ ਹੁੰਦਾ ਨਾ, ਫੇਰ ਸਾਡਾ ਨਜ਼ਰੀਆ ਹੋਰ ਹੁੰਦਾ। ਜਦ ਅਸੀਂ ਚੜ੍ਹ ਜਾਂਦੇ ਫੇਰ ਕਹਿੰਦੇ ਟਾਕੀ ਲਾ ਲਓ ਲਾ ਲਓ ਲਾ ਲਓ। ਅੰਨਾ ਕੇ ਇਸ਼ਾਰਾ ਬਹੁਤ ਹੈ ਤੁਹਾਨੂੰ। ਬਸ ਥੈਂਕ ਯੂ, ਧੰਨਵਾਦ। ਅਨੂਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆ ਜਿਹੜੇ ਇਹਨਾਂ ਨੇ ਦੱਸ ਰਹੇ ਨਾ ਵੀ ਲਾਭ ਨੇ ਸਾਈਨ ਲਾਇਆ, ਭਾਜੀ ਮੈਂ ਨਾ ਮੈਨੂੰ 25 ਸਾਲ ਹੋ ਗਏ, ਮੈਂ ਰੋਡ ਤੇ ਸਾਰੀ ਜਗ੍ਹਾ ਗਿਆ ਜੀ। ਆਪਣੇ ਲੋਕੀ ਨਾ, ਮੈਂ 14 ਸਾਲ ਤੋਂ ਵੇਖਦਾ ਬੰਦੇ ਨਾ ਲਾਭ ਦੇ ਪਾਇਲਟ ਦੇ ਕਾਫੀ ਲੈਂਦੇ, ਪੈਸੇ ਹੀ ਨਹੀਂ ਦਿੰਦੇ। ਉਹ ਏਦਾਂ ਹੀ ਭੱਜ ਜਾਂਦੇ ਨੇ, ਕਹਿੰਦੇ ਸਾਡਾ ਜਨਮ ਸਿੱਧ ਅਧਿਕਾਰ ਹੈ। ਤੇ ਮੈਂ ਇੱਕ ਦਿਨ ਕਾਫੀ ਲੈ ਲਈ, ਮੈਨੂੰ ਮੈਨੇਜਰ ਖੜ ਗਿਆ, ਮੈਂ ਕਿਹਾ ਮੈਂ ਤਾਂ ਪੈਸੇ ਦੇ ਗਿਆ। ਕਹਿੰਦਾ ਬਾਈ ਤੂੰ ਟਰਬਨ ਬੰਨੀ, ਅਸੀਂ ਤਾਂ ਦਿਨ ਰੋਕਿਆ। ਕਹਿੰਦਾ ਲੋਕੀ ਭੱਜਦੇ ਨੇ ਕਾਫੀ ਲੈ ਕੇ। ਤੇ ਆਪਾਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ ਭਾਜੀ, ਤੁਹਾਨੂੰ ਪਤਾ ਬਿਲ ਗੇਟ ਨੇ 2024 ਚ $324 ਮਿਲੀਅਨ ਇਨਵੈਸਟਮੈਂਟ ਕੀਤਾ ਹੈ, ਕਿਉਂਕਿ ਉਹਦਾ ਮੁੰਡਾ ਖੁਦ ਕਾਮਯਾਬ ਨਹੀਂ ਹੋਇਆ। ਤੇ ਉਹ ਖੁਦ ਚਾਹੁੰਦਾ ਹੈ ਵੀ ਜਿਹੜੇ ਟਰੱਕ ਆਉਣ ਬਿਨਾਂ ਬੰਦਿਆਂ ਵਾਲੇ ਆਉਣ। ਤੇ ਆ ਜਿਹੜੀ ਨਿੱਕੀ ਜੀ ਗੱਲ ਹੈ ਨਾ, ਹੁਣ ਟਾਰਗੇਟ ਤੁਹਾਨੂੰ ਪਤਾ ਕਾਸਕੋ ਕਹਿੰਦਾ ਹੈ ਵੀ ਤੁਸੀਂ ਨਾ ਆਈਸ ਨੂੰ ਕਹਿੰਦਾ ਤੁਸੀਂ ਬੰਦੇ ਆ ਕੇ ਜਿਹੜੇ ਸ਼ਾਪਿੰਗ ਕਰਕੇ ਫੜ ਲਓ ਸਾਡੇ ਇੱਥੇ ਅੰਦਰ। ਤੇ ਸਭ ਤੋਂ ਜ਼ਿਆਦਾ ਕਾਸਕੋ ਪੰਜਾਬੀ ਜਾਂਦੇ ਨੇ। ਤੇ ਭਲਾ ਜੇ ਉਹਨਾਂ ਨੇ ਕਿਹਾ ਤੁਸੀਂ ਨਾ, ਮੈਨੂੰ 25 ਸਾਲ ਮੈਂਬਰਸ਼ਿਪ ਹੈ, ਜਿੱਦਣ ਦਾ ਕਾਸਕੋ ਨੇ ਕਿਹਾ ਨਾ ਵੀ ਇੱਥੇ ਆ ਕੇ ਬੰਦੇ ਇਮੀਗ੍ਰਾਂਟ ਫੜ ਲਓ, ਸਾਨੂੰ ਕੋਈ ਮਤਲਬ ਨਹੀਂ, ਮੈਂ ਕਾਸਕੋ ਜਾਣਾ ਛੱਡਤਾ ਜੀ। ਪਰ ਆਪਣੇ ਲੋਕੀ ਭੇਡ ਚਾਲੇ ਜੀ, ਉੱਥੇ ਹੀ ਜਾਣਾ ਹੈ। ਨਹੀਂ, ਇਹ ਕਦੋਂ ਕਿਹਾ ਉਹਨਾਂ ਨੇ ਕਾਸਕੋ ਵਾਲਿਆਂ ਨੇ? ਇਹ ਜਿੱਦਾਂ ਦਾ ਟਰੰਪ ਆਇਆ ਜੀ, ਆ ਰੇਡਾਂ ਸ਼ੁਰੂ ਹੋਈਆਂ ਨੇ। ਕਾਸਕੋ ਵਾਲਿਆਂ ਨੇ ਕਿਹਾ? ਆਈ ਥਿੰਕ ਤੁਹਾਡੇ ਕੋਲ ਨੌਲੇਜ ਥੋੜੀ ਜੀ, ਇਨਫੋਰਮੇਸ਼ਨ ਤੁਹਾਡੇ ਕੋਲ ਸ਼ਾਇਦ ਥੋੜੀ ਜੀ ਗਲਤ ਆ। ਉਹ ਤਾਂ ਸਗੋਂ ਉਲਟ ਸੀਗੇ, ਉਹਨਾਂ ਨੇ ਤਾਂ ਪ੍ਰਸ਼ਾਸਨ ਨੂੰ ਲਾ ਸੂਟ ਕੀਤਾ ਸੀਗਾ, ਕਹਿੰਦੇ ਵੀ ਸਾਡੇ ਪੈਸੇ ਮੋੜੋ ਜਿਹੜੇ ਟੈਰਿਫ ਦੇ ਨਾਲ ਜ਼ਿਆਦਾ ਲੱਗੇ ਆ। ਤੇ ਅਜੇ ਤੱਕ ਵੈਸੇ ਸੁਣੀ ਤਾਂ ਨਹੀਂ ਇਹ ਗੱਲ ਸੀਗੀ, ਤੁਹਾਡੇ ਤੋਂ ਪਹਿਲੀ ਵਾਰੀ ਜਿਹੜੀ ਉਹ ਸੁਣ ਰਹੇ ਹੈਗੇ ਆ। ਸੋ ਲੈਟਸ ਸੀ, ਕੋਈ ਨਹੀਂ, ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰਜੋਤ ਸਿੰਘ ਜੀ ਵੀ ਕਾਸਕੋ ਵਾਲਿਆਂ ਨੇ ਵਾਕਈ ਇੱਦਾਂ ਜਿਹੜਾ ਉਹ ਆਖਿਆ ਕਿ ਨਹੀਂ, ਜਾਣਨ ਦੀ ਕੋਸ਼ਿਸ਼ ਕਰਾਂਗੇ। ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ, ਜਾਣ ਤੋਂ ਪਹਿਲਾਂ ਇੱਕ ਲਾਸਟ ਕਾਲਰ ਆਪਾਂ ਜਗਰੂਪ ਭਾਜੀ ਨੂੰ ਲੈਂਦੇ ਹਾਂ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ, ਸੁਣਨ ਵਾਲੇ ਸਰੋਤਿਆਂ ਨੂੰ ਜੀ। ਮੁੱਦਾ ਮੈਂ ਵੀ ਕੱਲ ਦਾ ਕਾਫੀ ਇਸ ਚੀਜ਼ ਨੂੰ ਲੈ ਕੇ ਚਿੰਤਾ 'ਚ ਸੀ ਵੀ ਜਿਹੜਾ ਇੱਦਾਂ ਦਾ ਸਾਈਨ ਲੱਗਿਆ ਹੋਇਆ, ਤਕਰੀਬਨ ਇਹ ਜੀ ਸ਼ਰਾਰਤ ਹੋਣੀ ਆ 99% ਕਿਸੇ ਦੀ, ਕਿਉਂਕਿ ਲਾਭ ਵਰਗੀ ਕੰਪਨੀ ਨਹੀਂ ਇੱਦਾਂ ਇੱਕ ਵਾਰੀ ਲਾ ਸਕਦੀ। ਤੇ ਉਹਦੇ ਵਾਸਤੇ ਕੁਛ ਕੁ ਜਿਹੜੀਆਂ ਆਪਾਂ ਜਿਵੇਂ ਵੀਰਾਂ ਨੇ ਗੱਲ ਪਹਿਲਾਂ ਵੀ ਕਰਕੇ ਗਏ ਆ ਵੀ ਹਾਂ ਵਾਕਈ ਸਾਨੂੰ ਕੁਛ ਨਾ ਕੁਛ ਈਮੇਲਸ ਉਹਨਾਂ ਨੂੰ ਪਾਉਣੀਆਂ ਚਾਹੀਦੀਆਂ ਨੇ ਸਾਰਿਆਂ ਨੂੰ ਆਪੋ ਆਪਣੇ ਤੌਰ ਤੇ। ਉਹਦੇ ਵਿੱਚ ਆਪਣਾ ਭਾਈਚਾਰਾ ਆਪਾਂ ਅੱਗੇ ਵੀ ਰਾਜਕਰਨ ਸਿੰਘ ਜੀ ਦੇਖਿਆ ਬਹੁਤ ਘੱਟ ਬੱਚੇ ਜਾਂ ਨੌਜਵਾਨ ਬੱਚੇ ਕਰ ਸਕਦੇ ਨੇ, ਉਹ ਐਕਟਿਵ ਘੱਟ ਹੁੰਦੇ ਇਹੋ ਜਿਹੀਆਂ ਚੀਜ਼ਾਂ 'ਚ, ਹਨਾ। ਤੇ ਇਹਦੇ ਤੇ ਫਿਰ ਇੱਕ ਕੰਮ ਤਾਂ ਕੀਤਾ ਜਾ ਸਕਦਾ, ਘੱਟੋ ਘੱਟ ਜਿਹੜੇ ਟਰੱਕ ਸਟਾਪ ਤੇ ਹੋਇਆ ਘੱਟੋ ਘੱਟ ਉੱਥੇ 1 ਮਹੀਨੇ ਲਈ ਅਸੀਂ ਫਿਊਲ ਪਾਉਣਾ ਬੰਦ ਕਰ ਦਈਏ ਬਿਲਕੁਲ ਹੀ, ਹਨਾ। ਹੋਰ ਅੱਗੇ ਪਿੱਛੇ ਪਾ ਲਓ, ਘੱਟੋ ਘੱਟ ਉਹਨਾਂ ਨੂੰ ਜੇ ਸਾਡਾ ਭਾਈਚਾਰਾ ਵੀ ਇੰਨਾ ਫਰਕ ਪੈਂਦਾ ਨਾ, ਇਫੈਕਟ ਪੈ ਜਾਊਗਾ ਇਸ ਚੀਜ਼ ਦਾ ਵੀ, ਹਨਾ। ਘੱਟੋ ਘੱਟ ਇੱਕ ਲੋਕੇਸ਼ਨ ਤੇ ਉਹਨਾਂ ਨੂੰ ਫੀਲ ਹੋਵੇ ਵੀ ਕੀ ਹੋਇਆ ਕੀ ਆ, ਹਨਾ, ਤਾਂ ਜੋ ਕੁਛ ਨਾ ਕੁਛ ਪਹਿਲਾਂ ਤਾਂ ਭਾਜੀ ਉਹਨਾਂ ਨੂੰ ਨਾ, ਜੇ ਕੋਈ ਆਪਣਾ ਬੰਦਾ ਦੇਖਦਾ ਉਹ ਜਾ ਕੇ ਅੰਦਰ ਮੈਨੇਜਰ ਨੂੰ ਕਹੇ ਵੀ ਭਾਈ ਉਹ ਸਾਈਨ ਲੱਗਾ ਤੁਸੀਂ ਲਾਇਆ,
ਉਹ ਕਹੂਗਾ ਨਹੀਂ ਲਾਇਆ ਤੇ ਇਹਨੂੰ ਰਿਮੂਵ ਕਰੋ, ਜੇ ਨਹੀਂ ਰਿਮੂਵ ਕਰਦਾ ਉਹਦੀ ਵੀਡੀਓ ਬਣਾਓ ਤਾਂ ਫੇਰ ਬਾਈਕਾਟ ਕਰੋ। ਠੀਕ ਹੈ ਕਿ ਨਹੀਂ? ਬਿਲਕੁਲ ਜੀ। ਤੇ ਸੈਕੰਡ ਜਿਹੜੀ ਵੀਰ ਕਹਿ ਕੇ ਹਟਿਆ ਨਾ ਵੀ ਕਾਫੀ ਯਾਰ ਲੈ ਜਾਂਦੇ ਆ, ਦੇਖੋ ਬੇਨਤੀ ਕਰਾਂ ਇੰਨਾ ਵੀ ਧੱਕਾ ਨਹੀਂ ਕਰਦੇ। ਮੈਂ ਤਾਂ ਨਹੀਂ ਪਿਛਲੇ 20-22 ਸਾਲ 'ਚ ਦੇਖਿਆ ਵੀ ਚੋਰੀਆਂ ਗਲਾਸ, ਹਾਂ ਵੀ ਇੱਕ ਚੀਜ਼ ਜ਼ਰੂਰ ਦੇਖੀ ਆ, ਉੱਥੇ ਬੱਚੇ ਸਾਡੇ ਕਈ ਵਾਰ ਜਿਹੜੇ ਨਵੇਂ ਆਏ ਆ ਗਲਤੀ ਕਰ ਜਾਂਦੇ, ਉਹਨਾਂ ਨੂੰ ਲੱਗਦਾ ਵੀ ਗਲਾਸ ਅਸੀਂ ਅੰਦਰੋਂ ਚੱਕ ਕੇ ਜਦੋਂ ਟਾਇਲਟ ਜਾਂਦੇ ਆ ਵਰਤ ਲੈਂਦੇ ਆ, ਉਹ ਗਲਾਸ ਦਾ ਵੀ ਪੇ ਕਰਨਾ ਪੈਂਦਾ ਹਨਾ। ਉਹ ਗਲਤੀਆਂ ਕਿਤੇ ਨਾ ਕਿਤੇ ਹੋ ਸਕਦਾ ਕਿਸੇ ਹੱਦ ਤੱਕ ਕੋਈ ਕਰ ਜਾਂਦੇ ਆ ਬੰਦੇ ਹਨਾ, ਪਰ ਕੌਫੀ ਲੈ ਕੇ ਆਉਣਾ ਕਿਉਂਕਿ ਉਹ ਤਾਂ ਪੁਆਇੰਟ ਹੀ ਵਾਧੂ ਮਿਲੇ ਹੁੰਦੇ ਆ ਜੀ, ਕਿਹੜਾ ਪੱਲਿਓਂ ਪੇ ਕਰਨਾ, ਪੁਆਇੰਟ ਹੋਰ ਆਪਾਂ ਖਰਚ ਕਿਤੇ ਨਹੀਂ ਸਕਦੇ, ਇੱਕ ਡਰਾਈਵਰ ਬੰਦਾ ਉੱਥੇ ਹੀ ਖਰਚਣੇ ਹੁੰਦੇ ਆ ਜੀ। ਸੋ ਕੌਫੀ ਵਾਲਾ ਇੰਨਾ ਵੀ ਨਾ ਧੱਕਾ ਮੇਰੇ ਵੀਰੋ ਕਰਿਆ ਕਰੋ, ਕਿਉਂਕਿ ਮੈਂ ਵੀ ਰੋਡ ਤੇ ਬਥੇਰਾ ਚਿਰ ਹੋ ਗਿਆ ਰਹਿੰਦਿਆਂ ਨੂੰ, ਹੁਣ ਵੀ ਟਰੱਕ ਚਲਾਈਦਾ, ਕੋਈ ਐਸੀ ਗੱਲ ਪਹਿਲੇ ਜਗਰੂਪ ਭਾਜੀ ਪਹਿਲੇ ਆਏ ਨਹੀਂ ਸੀ ਕਾਲਰ, ਜਦੋਂ ਬੱਸੇ ਚੜ੍ਹ ਜਾਓ ਫਿਰ ਕਹਿੰਦੇ ਤਾਕੀ ਕਰ ਬੰਦ, ਉਹ ਗੱਲ ਹੋ ਜਾਂਦੀ ਹੈ। ਗੱਲ ਸਹੀ ਆ ਜੀ, ਉਹਨਾਂ ਦਾ ਇਸ਼ਾਰਾ ਹੋਰ ਪੱਖ ਸੀ, ਮੈਂ ਸਮਝਿਆ ਵਾ ਜਿਹੜਾ ਪੱਖ ਉਹ ਰੱਖਣਾ ਚਾਹੁੰਦੇ ਆ ਉਹਨਾਂ ਨੂੰ, ਉਹ ਵੀ ਉਹਨਾਂ ਦਾ ਕਿਤੇ ਨਾ ਕਿਤੇ ਉਹ ਵੀ ਸੱਚਾਈ 'ਚ ਹੈ, ਕਿਤੇ ਨਾ ਕਿਤੇ ਬਹੁਤ ਸਾਰੇ ਦੁਨੀਆ ਦੇ ਮਨ 'ਚ ਹਨਾ ਗੱਲ ਜਿਹੜੀ ਉਹ ਰੱਖਣਾ ਪੱਖ ਇਸ਼ਾਰਾ ਕਰਕੇ ਗਏ ਸੀ। ਇੱਕ ਬੇਨਤੀ ਮੈਂ ਕਰਾਂ ਜੀ, ਵੀਰ ਨੇ ਕਿਹਾ ਵੀ ਅਸੀਂ 5-6 ਸਾਲਾਂ ਤੋਂ ਆਪਣੀ ਮੈਂਬਰ ਬਣਨ ਲਈ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਾਂ, ਉਹ ਆਪਾਂ ਹਮੇਸ਼ਾ ਹੀ ਕੀਤੀ ਆ। ਮੈਂ ਰਮਨ ਭਾਜੀ ਨਾਲ ਵੀ ਪਰਸਨਲੀ ਅੱਜ ਹੈ ਨਹੀਂ ਗਿਆ, ਮੈਂ ਬੈਠ ਕੇ ਗੱਲ ਕਈ ਵਾਰ ਕਿਹਾ ਵੀ ਆਪਾਂ ਬੈਠੀਏ, ਤੁਸੀਂ ਇਹ ਦੱਸੋ ਵੀ ਇਸ ਨੂੰ ਕਾਰਪੋਰੇਸ਼ਨ ਨੂੰ ਆਪਾਂ ਅੱਗੇ ਕੀ ਬਣਾਉਣਾ ਵਾ। ਕਿਤੇ ਨਾ ਕਿਤੇ ਇਹ ਚੀਜ਼ ਇਕੱਲੇ ਰਮਨ ਭਾਜੀ ਦੇ ਨਾਲ ਟੀਮ ਨਾਲ ਨਹੀਂ ਗੱਲ ਬਣਨੀ, ਕਿਉਂਕਿ ਜਿਹੜੇ ਬਾਕੀ 10 ਮੈਂਬਰ ਨੇ ਉਹਨਾਂ ਦਾ ਵੀ ਕੋਈ ਐਫਰਟ ਚਾਹੀਦਾ ਵਾ। ਕਿ ਅੱਜ ਤੱਕ ਜਿਵੇਂ ਹੁਣ ਭਾਈ ਸਾਹਿਬ ਇੱਕ ਵਾਰੀ ਵੀ ਉਹਨਾਂ ਨੂੰ ਪਤਾ ਵੀ ਫ੍ਰਿਜਨੋ ਦੇ ਵਿੱਚ ਅਸੀਂ ਗੁਰਦੁਆਰੇ ਅਨਾਉਂਸਮੈਂਟ ਕਰ ਸਕਦੇ ਹਾਂ, ਤੁਹਾਨੂੰ ਵੀ ਪਤਾ ਅੱਜ ਤੱਕ ਇੱਕ ਵੀ ਵਾਰ ਕਦੇ ਕਾਲ ਨਹੀਂ ਆਈ ਵੀ ਹਾਂ ਫਲਾਨੀ ਮੀਟਿੰਗ ਰੱਖੀ ਆ ਤੇ ਤੁਸੀਂ ਬੰਦੇ ਲੈ ਕੇ ਪਹੁੰਚੋ ਹਨਾ। ਬੰਦਿਆਂ ਨੂੰ ਪ੍ਰੇਰਿਤ ਕਰਕੇ ਆਪਾਂ ਨੂੰ ਇਕੱਠਿਆਂ ਕਰਕੇ ਗੁਰੂ ਘਰਾਂ 'ਚ, ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਇਹ ਗੱਲ ਕਰੀ ਆ, ਫਿਰ ਤੁਸੀਂ ਵੀ ਕਿਹਾ ਵੀ ਰਾਜਕਰਨ ਸਿੰਘ ਜੀ ਵੀ ਹੋਣਾ ਨਹੀਂ, ਫਿਰ ਚੁੱਪ ਕਰ ਜਾਈਦਾ, ਪਰ ਸਾਨੂੰ ਕਿਤੇ ਨਾ ਕਿਤੇ ਕਰਨਾ ਹੀ ਪੈਣਾ ਵਾ। ਇਦੋਂ ਬਿਨਾਂ ਉਪਰਾਲੇ ਕਰੀ ਚੱਲੋ, ਜਿੱਥੇ ਅਸੀਂ ਮਦਦ ਕਰ ਸਕਦੇ ਹਾਂ ਅਸੀਂ ਕਰਾਂਗੇ, ਜਿੱਥੇ ਬਾਕੀ ਸਾਰੇ ਜਾਣੇ ਕਰ ਸਕਦੇ। ਹੁਣ ਭਾਜੀ ਪਤਾ ਕੀ ਆ, ਦੇਖੋ ਜੇ ਉਹ ਨਹੀਂ ਵੀ ਹੁੰਦਾ ਨਾ, ਹੁਣ ਜਿਹੜੀ ਟਰੱਕਿੰਗ ਕਾਕਸ ਬਣੀ ਆ, ਜਿੰਨੇ ਵੀ ਟਰੱਕਿੰਗ ਇਸ਼ੂ ਹੋਣੇ ਆ ਨਾ ਇਹਨਾਂ ਦੇ ਰਾਹੀਂ ਜਾਣੇ, ਇਹ ਗਰੰਟਿਡ ਆ। 6-7 ਜਾਣੇ ਇਹਦੇ ਕਾਂਗਰਸਮੈਨ ਆ, ਆਪਣਾ ਕੈਲੀਫੋਰਨੀਆ ਦਾ, ਨਾਰਥ ਕੈਰੋਲੀਨਾ ਦਾ, ਵੱਖ-ਵੱਖ ਸਟੇਟਾਂ ਦੇ ਹੈਗੇ ਆ, ਇਲੀਨੋਇਸ ਦੇ ਹੈਗੇ ਆ। ਉਸ ਏਰੀਏ ਦੇ ਜਿਹੜੇ ਟਰੱਕਰ ਦਾ ਘੱਟੋ ਘੱਟ ਉਸ ਕਾਂਗਰਸਮੈਨ ਨਾਲ ਮੁਲਾਕਾਤ, ਰਾਬਤਾ ਰੱਖਣ, ਉਹਦਾ ਫੰਡ ਰੇਜ਼ਿੰਗ, ਉਹ ਜਿਹੜੇ ਇਸ਼ੂਜ਼ ਆ ਉਹਦੇ ਨਾਲ ਗੱਲ ਕਰਨ। ਫੰਡ ਰੇਜ਼ਿੰਗ ਨਹੀਂ, ਮੁਲਾਕਾਤ, ਗੱਲਬਾਤ ਜਿਹੜੀ ਉਹ ਰੱਖਣਾ। ਉਹਦੇ ਤੇ ਹਰਜੋਤ ਭਾਜੀ ਇਹ ਆ ਵੀ ਜਿਹੜੇ ਤਾਂ ਆਮ ਦੁਖੀ ਵਰਗ ਆ ਟਰੱਕਿੰਗ ਦੇ ਵਿੱਚ, ਉਹਨਾਂ ਦੀ ਇਹ ਪਹੁੰਚ ਨਹੀਂ, ਉਹਨਾਂ ਕੋਲੇ ਇੰਨੀ ਇੰਗਲਿਸ਼ ਨਹੀਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਕਾਂਗਰਸ, ਤੁਸੀਂ ਨਾਲ ਮਿਲ ਕੇ ਸਾਰੇ ਜਾਣਿਆਂ ਨੂੰ ਹੀ ਜਾਣਾ ਪੈਣਾ ਹੈ ਤਾਂ ਨਾ। ਹਾਂ, ਇੱਥੇ ਹੋਣਾ ਪੈਣਾ। ਉਹੀ ਗੱਲ ਆ ਵੀ ਜਿਹੜੀ ਲੀਡਰਸ਼ਿਪ ਖੜੀ ਕਰਨੀ ਪੈਣੀ ਆ, ਜਿਨ੍ਹਾਂ ਨੂੰ ਨੌਲੇਜ ਹੋਵੇ, ਤੇ ਜਿਹੜੀ ਇੱਥੇ ਤੁਹਾਨੂੰ ਵੀ ਪਤਾ ਵੋਟਿੰਗ ਦੇ ਆਧਾਰ ਤੇ, ਕਿਤੇ ਵੀ ਕੋਈ ਸੀਨੀਅਰਟੀ ਦੇ ਆਧਾਰ ਤੇ ਕੰਮ ਕਰਨਾ ਵਾ, ਉੱਥੇ ਦੇਖ ਲਓ ਜੋਬਾਂ 'ਚ ਸੀਨੀਅਰਟੀ ਦੇ ਆਧਾਰ ਤੇ ਅਗਲਿਆਂ ਦੀ ਪਹਿਲ ਦੇ ਆਧਾਰ ਤੇ ਹੁੰਦੀ ਆ, ਜਾਂ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਦੇ ਵਿੱਚ ਯੂਨੀਅਨ ਬਣਦੀ ਆ, ਯੂਨੀਅਨ ਜਿੱਥੇ ਬਣ ਜਾਂਦੀ ਆ ਉਹ ਯੂਨੀਅਨ ਫੈਸਲੇ ਕਰਵਾਉਂਦੀ ਆ, ਲੋਕਾਂ ਦੇ ਹੱਕ ਸੁਣਦੀ ਆ। ਸੋ ਸਾਨੂੰ ਵੀ ਕਰਨਾ ਤਾਂ ਸਾਡੀ ਹਨਾ ਕਾਰਪੋਰੇਸ਼ਨ ਜਿਹੜੀ ਸਾਡੀ ਬਣ ਚੁੱਕੀ ਆ, ਸਾਨੂੰ ਨਾਪਟਾ ਦੇ ਰਾਹੀਂ ਜਾਣਾ ਚਾਹੀਦਾ। ਹਾਂ, ਨਾਪਟਾ ਨੂੰ ਜਦ ਤੱਕ ਨਾਪਟਾ ਆਪ ਅੱਗੇ ਹੋ ਕੇ ਬਹਿੰਦੇ ਨਹੀਂ ਹੈਗੇ, ਰਮਨ ਭਾਜੀ ਰੇਡੀਓ ਤੋਂ ਬਿਨਾਂ ਮੀਟਿੰਗਾਂ, ਸਾਨੂੰ ਹਰ ਸ਼ਹਿਰ ਦੇ ਵਿੱਚ ਇਹਨਾਂ ਦੇ ਮੈਂਬਰ ਬਣੇ ਨੇ, ਉਹ ਮੈਂਬਰਾਂ ਨੂੰ ਆਪਣੀਆਂ ਟੀਮਾਂ ਖੜੀਆਂ ਕਰਨੀਆਂ ਚਾਹੀਦੀਆਂ, ਇਕੱਠ ਬੁਲਾਉਣੇ ਚਾਹੀਦੇ ਆ, ਫਿਰ ਹੀ ਅਸੀਂ ਨਾਲ ਤੁਰਾਂਗੇ। ਮੈਂਬਰ ਤਾਂ ਮੈਂ ਵੀ 5 ਸਾਲਾਂ ਤੋਂ 2019 ਚ ਬਣੀ ਸੀ, ਜਨਵਰੀ ਚ ਜੀ 18 ਚ ਆਪਣੀਆਂ ਉਦੋਂ ਦੇ ਬਣੇ ਹੋਏ ਆ। ਇੱਕ ਵੀ ਕਾਲ ਨਹੀਂ ਅੱਜ ਤੱਕ ਆਈ ਵੀ ਆਓ ਬੈਠੀ ਆਪਾਂ ਫੈਸਲੇ ਕਰਨੇ ਆ, ਤੇ ਫਿਰ ਹੁਣ ਦੱਸੋ ਵੀ ਕੀ ਕਰਾਂਗੇ। ਸੱਚਾਈ, ਹਾਂ ਮਿੱਤਰ ਆ ਮੇਰੇ, ਪਰ ਸੱਚ ਤਾਂ ਬੋਲਣਾ ਪੈਣਾ ਨਾ ਕਿਤੇ ਨਾ ਕਿਤੇ। ਜਦੋਂ ਬਣੀ ਆ ਉਦੋਂ ਨਹੀਂ ਸਾਨੂੰ ਪਤਾ ਕਿਸੇ ਨੂੰ, ਅੰਦਰੋਂ ਗਤੀ ਚੀਜ਼ਾਂ ਬਣਨਗੀਆਂ ਤਾਂ ਇਹ ਹਾਲਾਤ ਉਹ ਸੁਧਰ ਨਹੀਂ ਸਕਦੇ। ਇਹ ਸੱਚਾਈ ਆ। ਮੈਂ ਮਾਫੀ ਚਾਹੁੰਦਾ ਅੱਜ, ਜੇ ਇਹ ਨਹੀਂ ਵੀ ਰਮਨ ਭਾਜੀ ਬਿਲਕੁਲ, ਜੇ ਉਹ ਨਹੀਂ ਹੋਰ ਬਣਾ ਲਓ, ਹੋਰ ਪਤਾ ਕੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਗਰੂਪ ਭਾਜੀ। ਕੁਝ ਮੈਂ ਦੂਜੇ ਰਾਜਕਰਨ ਸਿੰਘ ਜੀ ਫਿਲਮ ਇਕੱਠ ਹੋਇਆ ਸੀਗਾ, ਹਾਂਜੀ, ਇੱਕ ਵੀਰ ਕਹਿੰਦਾ ਆਪਾਂ ਬਣਾਉਣੀ ਆ ਟਰੱਕਿੰਗ ਐਸੋਸੀਏਸ਼ਨ, ਉਹ ਸਾਨੂੰ ਗੁੰਮਰਾਹ ਕਰੀ ਜਾਵੇ ਉੱਥੇ ਲੋਕਾਂ ਨੂੰ। ਫਿਰ ਮੈਂ ਕਿਹਾ ਵੀ ਨਹੀਂ ਭਾਈ, ਪਹਿਲਿਆਂ ਨਾਲ ਬੈਠੋ, ਕਿਉਂ ਅਸੀਂ ਧੜੇ ਖੜੇ ਕਰਨੇ, ਇੱਕ ਦੂਜੇ ਨੂੰ ਸਿੱਟਣ ਤੇ ਜ਼ੋਰ ਲਾ ਲਵਾਂਗੇ ਹਨਾ। ਬੇਕਰਸਫੀਲਡ ਵੀਰਾਂ ਨੇ ਬਣਾਈ ਆ, ਉਹ ਚੱਕ ਕੇ ਕਹਿੰਦੇ ਪਤਾ ਲੱਗਿਆ ਉੱਥੇ ਖੇਡਾਂ ਦੂਜੇ ਗਾਉਣ ਵਾਲੀ ਲਵਾਈ ਜਾਂਦੇ ਆ। ਯਾਰ ਤੁਸੀਂ ਸੋਚੋ ਵੀ ਸਾਨੂੰ ਕਰਨਾ ਕੀ ਪੈਣਾ, ਬਣਾਈ ਆ ਟਰੈਕਿੰਗ ਲਈ, ਜਾਂ ਅਸੀਂ ਉੱਥੇ ਸਿੰਗਰ ਬੁਲਾਉਣੇ ਆ ਪੈਸੇ ਖਰਚ ਕੇ ਹਨਾ। ਸੋ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਨੂੰ ਮੂਹਰੇ ਲੀਡ ਕਰਨ ਵਾਲੇ ਬੰਦੇ ਜਿਹੜੇ ਹੈਗੇ ਨੇ, ਉਹਨਾਂ ਨੂੰ ਅਸਲ 'ਚ ਟਰੱਕਿੰਗ ਬਾਰੇ ਜਿਹੜਾ ਨਾ ਸੁਹਿਰਤਾ ਦੇ ਨਾਲ ਲੀਡਰਸ਼ਿਪ ਟਰੱਕਿੰਗ ਦੇ ਵਿੱਚ ਜਿਹੜੀ ਉਹ ਕੱਢਣੀ ਪੈਣੀ। ਇਹ ਤਾਂ ਸਾਈਡ ਚੀਜ਼ਾਂ ਨੇ, ਇਹ ਤਾਂ ਐਂਟਰਟੇਨਮੈਂਟ ਵਾਲੀਆਂ ਤਾਂ ਸਾਈਡ ਵਾਲੀਆਂ ਚੀਜ਼ਾਂ ਨੇ। ਵੀ ਚਲੋ ਠੀਕ ਆ, ਸਾਲ 'ਚ ਤੁਸੀਂ ਇੱਕ ਇਕੱਠ ਕਰਨਾ ਕੋਈ ਏਦਾਂ ਦਾ ਵੀ ਸਾਰਿਆਂ ਦਾ, ਵੀ ਉਹ ਤੁਸੀਂ ਕਰ ਲਿਆ, ਚਾਹੇ ਸਿੰਗਰ ਸੱਦ ਲਿਆ, ਚਾਹੇ ਕੁਛ ਕਰ ਲਿਆ, ਦੈਟਸ ਅ ਡਿਫਰੈਂਟ ਸਟੋਰੀ।
ਪਰ ਤੁਹਾਡਾ ਮੇਨ ਫੋਕਸ ਇਹ ਹੋਣਾ ਚਾਹੀਦਾ ਵੀ 12 ਮਹੀਨੇ ਜਿਹੜੇ ਟਰੱਕਿੰਗ 'ਚ ਜੋ ਚੱਲ ਰਿਹਾ ਆ ਮੈਂ ਉਹਨੂੰ ਤੁਹਾਨੂੰ ਲੈ ਕੇ ਕੀ ਕਰਨਾ ਆ ਜੀ। ਰਾਜਕਰਨ ਸਿੰਘ ਜੀ, ਇੱਕ ਗੱਲ ਤੁਹਾਨੂੰ ਦੱਸਾਂ, ਤਰਲੋਕ ਲਾਸਟ ਮੀਟਿੰਗ ਹੋਈ ਸੀ, ਮੈਂ ਕਈ ਵਾਰ ਜ਼ਿਕਰ ਕੀਤਾ, ਇੰਨੀਆਂ ਕੁ ਚੀਜ਼ਾਂ ਲਿਆ ਕੇ ਸਾਹਮਣੇ ਰੱਖੀਆਂ ਸੀ, ਨਾਲ ਦੇ ਬੰਦੇ ਕਹਿਣ ਲੱਗ ਗਏ ਇਹਨੂੰ ਜੱਫੀ ਪਾ ਲਓ, ਜੇ ਇੰਨਾ ਸੱਚ ਲੋਕਾਂ ਨੂੰ ਦੱਸਦਾ ਸਾਡੇ ਪੱਲੇ ਕੀ ਰਹਿ ਜੂ। ਜਦ ਤੱਕ ਤੁਸੀਂ ਕਿਸੇ ਨੂੰ ਕੋਈ ਚੀਜ਼ ਖੋਜ ਕਰਕੇ ਨਹੀਂ ਲਿਆ ਕੇ ਦਓਗੇ, ਜੇ ਅਸੀਂ ਚਾਹੁੰਦੇ ਹਾਂ ਸਾਡਾ ਇੱਕ ਟਰੱਕ ਡਰਾਈਵਰ ਮੈਂਬਰ ਵੀ ਬਣੇ ਨਾ, ਉਹ ਤੋਂ ਅਸੀਂ $20-25 ਨਹੀਂ ਹੀ ਲਵਾਂਗੇ ਤਾਂ ਅੱਗੇ ਕੰਮ ਨਹੀਂ ਤੁਰਨਾ। ਜੇ ਲਵਾਂਗੇ ਬੈਨੀਫਿਟ 'ਚ ਉਹਨੂੰ ਕੀ ਦੇਵਾਂਗੇ, ਇਹ ਸਾਨੂੰ ਸੋਚਣਾ ਪੈਣਾ। ਜੇ ਇੱਕ ਓਨਰ ਆਪਰੇਟਰ ਮੈਂਬਰ ਬਣੂਗਾ, ਉਹਨੂੰ ਕੀ ਬੈਨੀਫਿਟ ਦੇਵਾਂਗੇ, ਸਾਨੂੰ ਸੋਚਣਾ ਪੈਣਾ। ਉਹਨੂੰ ਵੀ ਲੱਗੇ ਯਾਰ ਜੇ ਮੈਂ $30 ਦੇ ਰਿਹਾ ਵਾਂ, ਮੈਨੂੰ ਆਹ ਬੈਨੀਫਿਟ ਮਿਲਣਾ। ਬੈਨੀਫਿਟ ਇਦਾਂ ਨਹੀਂ ਵੀ ਮੈਂ 1 ਮਿੰਟ 'ਚ ਤੁਹਾਨੂੰ ਸੁਣਾ ਦੂੰਗਾ, ਪ੍ਰੋਪਰ ਇੱਕ ਲਿਸਟ ਹੈ, ਉਹਦੇ ਗੋ ਥਰੂ ਹੋਣਾ ਪੈਣਾ। ਨਹੀਂ, ਉਹ ਤਾਂ ਹੈ ਹੀ ਆ ਜੀ। ਕੋਈ ਵੀ ਜਾਣਾ ਕਿਸੇ ਵੀ ਚੀਜ਼ ਦਾ ਮੈਂਬਰ ਤਾਂ ਹੀ ਬਣਦਾ ਜਦੋਂ ਉਹਨੂੰ ਕਿਸੇ ਚੀਜ਼ ਤੋਂ ਫਾਇਦਾ ਹੁੰਦਾ ਹੋਵੇ। ਬਿਲਕੁਲ ਹਾਂ, ਉਹਦੇ ਵਿੱਚ ਸਾਨੂੰ ਜਦੋਂ ਬੈਠਾਂਗੇ ਤਾਂ ਕਮਿਊਨਿਟੀ ਲਈ ਅਸੀਂ ਮੈਂਬਰ ਦੇ ਥਰੂ ਕੀ ਕੁਝ ਕਰ ਸਕਦੇ ਹਾਂ। ਇੱਕ ਮੈਂਬਰ ਹੀ ਵੱਡੀ ਪਾਵਰ ਆ, ਇਦੋਂ ਬਿਨਾਂ ਹੱਲ ਕੋਈ ਨਹੀਂ। ਬਾਕੀ ਠੀਕ ਆ, ਆਪਾਂ ਇੱਥੇ ਬਹਿ ਕੇ ਹਰ ਐਤਵਾਰ ਮੈਂ ਵੀ ਸੁਣਦਾ, ਹੁਣ ਕਈ ਹਫ਼ਤਿਆਂ ਬਾਅਦ ਤੁਹਾਡੇ ਅੱਗੇ ਗੱਲ ਰੱਖਣ ਲੱਗਿਆ, ਮਨ 'ਚ ਦੁੱਖ ਆਉਂਦਾ ਵੀ ਯਾਰ ਬਣਦੇ ਕਿਉਂ ਨਹੀਂ। ਪਰ ਜਿਹੜੀ ਕਮਿਊਨਿਟੀ ਨੂੰ ਅਸੀਂ ਜਿਹੜੇ ਭਾਈਚਾਰੇ ਨੂੰ ਕਹਿ ਰਹੇ ਉਹਦਾ ਤਾਂ ਰੌਲਾ ਪੈ ਰਿਹਾ, ਅੰਗਰੇਜ਼ੀ ਨਹੀਂ ਆਉਂਦੀ ਵਿਚਾਰਿਆਂ ਨੂੰ, ਈਮੇਲ ਕਿੰਨੇ ਕੁ ਬੰਦੇ ਕਰਨ ਜਾਣਦੇ ਆ ਸਾਡੇ ਚੋਂ, ਹਨਾ। ਅੱਛਾ, ਜੇ ਕਰਨੀ ਆ ਤਾਂ ਸਹੀ ਸ਼ਬਦਾਂ ਦੀ ਚੋਣ ਨਹੀਂ ਆਉਣੀ, ਕਿਹਨੂੰ ਕਰਨੀ ਹੈ ਇਹ ਨਹੀਂ ਪਤਾ। ਸੋ ਬੜੇ ਇੱਥੇ ਇਹ ਨਹੀਂ ਹੈਗਾ ਕਿ ਜੇ ਕਹਿ ਦਈਏ ਵੀ ਆਪਣੇ 2 ਲੱਖ ਬੰਦਾ ਟਰੱਕਿੰਗ ਦੇ ਵਿੱਚ ਆ ਤਾਂ 10,000 ਬੰਦਾ ਸਿਰਫ ਈਮੇਲ ਕਰ ਸਕਦਾ ਜੀ ਇੰਨੇ ਚੋਂ। ਉਹ 2 ਲੱਖ ਭਾਜੀ ਜਿਹੜੀ ਨਾ ਫਾਰਮਰਸ ਵਾਲਿਆਂ ਦੀਆਂ ਬਹੁਤ ਐਸੋਸੀਏਸ਼ਨਾਂ ਆ, ਯੂਨੀਅਨਸ ਆ, ਤੇ 90% ਨੂੰ ਇੰਗਲਿਸ਼ ਨਹੀਂ ਆਉਂਦੀ। ਸੋ ਆਪਾਂ ਨੂੰ ਪਤਾ ਕੀ ਕਰਨਾ ਪੈਣਾ, ਜੇ ਟਰੱਕਿੰਗ ਦਾ ਐਸੋਸੀਏਸ਼ਨ ਬਣਾਣੀ ਆ ਜਾਂ ਟਰੱਕਿੰਗ ਲਈ ਕੰਮ ਕਰਨਾ, ਉਹ ਸਿਰਫ ਉਹਨੂੰ ਰੱਖੋ ਵੀ ਟਰੱਕਿੰਗ ਦਾ ਹੀ ਕਰਨਾ, ਨਾ ਇਹ 'ਚ ਕੋਈ ਗਾਣ ਵਜਾਣ ਵਾਲਾ ਹੋਵੇ, ਨਾ ਹੀ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਇਨਵੋਲਵ ਕਰੋ। ਹਾਂ, ਗੁਰੂ ਘਰ ਨੂੰ ਯੂਜ਼ ਕਰੋ, ਗੁਰੂ ਘਰ 'ਚ ਮੀਟਿੰਗ ਕਰੋ ਉੱਥੇ, ਪਰ ਉਹ 'ਚ ਹੋਰ ਗੁਰੂ ਘਰ ਦੇ ਇਸ਼ੂ ਨਾ ਕਰੋ ਵੀ ਯਾਰ ਇੱਥੇ ਆਹ ਹੁਣ ਰੌਲਾ ਪੈ ਗਿਆ, ਇੱਥੇ ਮਿਸ਼ਨਰੀਆਂ ਦਾ ਪੈ ਗਿਆ, ਇੱਥੇ ਟਕਸਾਲ ਦਾ ਪੈ ਗਿਆ, ਆਹ ਪੈ ਗਿਆ, ਉਹਨੂੰ ਨਾ ਇਨਵੋਲਵ ਕਰੋ। ਸੋ ਉਹ ਵਾਈਲਾਜ਼ ਇਹ ਰੱਖੋ ਵੀ ਸਾਡਾ ਮੇਨ ਮਕਸਦ ਟਰੱਕਿੰਗ ਵਾਲਾ ਇਸ਼ੂ ਆ, ਹਨਾ। ਠੀਕ ਹੈ, ਥੈਂਕ ਯੂ ਜਗਰੂਪ ਭਾਜੀ। ਕੀ ਬਣੇ ਨੇ ਜਾਂ ਸਾਡੀ ਪਹਿਲੀ ਸੰਸਥਾ ਬਣੀ ਆ, ਉਹਦੇ ਵਾਈਲਾਜ਼ ਕੀ ਨੇ, ਉਹਨਾਂ ਨੇ ਕਿਵੇਂ ਕੰਮ ਕਰਨਾ, ਬੈਠੋ ਲੋਕਾਂ 'ਚ ਰੱਖਾਂਗੇ ਤਾਂ ਅਸੀਂ ਅੱਗੇ ਹੋਰ ਐਫਰਟ ਕਰਾਂਗੇ, ਹਨਾ। ਸੋ ਹੁਣ ਪਿਛਲੀ ਵਾਰ ਚੈਪਟਰ ਬਣਾਓ ਭਾਜੀ, ਚੈਪਟਰ ਬਣਾਓ ਸਾਰੇ ਸ਼ਹਿਰਾਂ ਦੇ। ਇੱਥੇ ਇੱਕ ਆਰਗੇਨਾਈਜੇਸ਼ਨ ਆ ਬੇ ਏਰੀਆ 'ਚ ਸ਼ੁਰੂ ਹੋਈ ਸੀ, ਹਿੰਦੂਜ਼ ਫੋਰ ਅਮਰੀਕਾ ਕਰਕੇ, ਮੈਂ ਤੁਹਾਨੂੰ ਦੱਸਣ ਲੱਗਾ। ਉਹਨਾਂ ਨੇ 54 ਚੈਪਟਰ ਬਣਾ ਲਏ ਪੂਰੇ ਅਮਰੀਕਾ 'ਚ, ਸਾਰੀਆਂ ਸਟੇਟਾਂ 'ਚ, ਚਾਹੇ ਕੋਈ ਰਿਪਬਲਿਕਨ ਆ ਚਾਹੇ ਕੋਈ ਡੈਮੋਕ੍ਰੇਟ ਆ, ਜਿਹੜਾ ਵੀ ਖੜਦਾ ਉਹਦੀ ਸਪੋਰਟ ਕਰਦੇ ਆ, ਤੇ ਨੈਚੁਰਲੀ ਉਹਨਾਂ ਦੀ ਗੱਲ ਸੁਣਨੀ ਆ, ਤਾਂ ਹੀ ਕਰਕੇ ਸਾਡਾ 509 ਬਿੱਲ ਫੇਲ ਹੋਇਆ। ਸੋ ਇਦਾਂ ਚੈਪਟਰ ਬਣਾਓ ਜਿਹੜੇ ਕਿ ਹਰ ਸ਼ਹਿਰ 'ਚ ਹੋਣ, ਬੰਦਿਆਂ ਨੂੰ ਇਨਵੋਲਵ ਕਰੋ। ਲੱਤ ਨਾ ਖਿੱਚੋ ਇੱਕ ਦੂਜੇ ਦੀ, ਮੋਢਿਆਂ ਤੇ ਚੱਕੋ। 3 ਘੰਟੇ ਦਾ ਪ੍ਰੋਗਰਾਮ ਰੱਖ ਲਓ, ਬਹਿ ਜਾਂਦੇ ਆਪਾਂ, ਮੈਂ ਤੁਹਾਨੂੰ ਪੇਪਰ ਦੇ ਥਰੂ ਹਨਾ ਚੀਜ਼ ਦਿਖਾਊਂਗਾ ਵੀ ਕੀ ਬੈਨੀਫਿਟ ਹੋ ਸਕਦੇ ਆ, ਕੀ ਅਸੀਂ ਅੱਗੇ ਕਰ ਸਕਦੇ ਆ। ਪਰ ਲੋਕਾਂ ਨੂੰ ਨਾਲ ਜੋੜਨ ਵਾਸਤੇ ਬੈਨੀਫਿਟ ਦੇਣੇ ਪੈਣੇ ਆ। ਜਿਸ ਤਰ੍ਹਾਂ ਹਰਜੋਤ ਭਾਜੀ ਨੇ ਕਿਹਾ, ਗੁਰੂ ਘਰਾਂ ਨੂੰ ਸਾਨੂੰ ਵਰਤਣਾ ਪੈਣਾ, ਪਰ ਗੁਰੂ ਘਰਾਂ 'ਚ ਕੀ ਚੱਲ ਰਿਹਾ ਇਹ ਸਾਡੀ ਟਰੱਕਿੰਗ ਦਾ ਵਿਸ਼ਾ ਨਹੀਂ। ਹਾਂ, ਨਿੱਜੀ ਤੌਰ ਤੇ ਮੈਂ ਜਦੋਂ ਗੁਰੂ ਘਰ ਜਾਵਾਂ ਉਹ ਜਿਹਾ ਹੋ ਜਾਵਾਂ, ਪਰ ਜਦੋਂ ਮੈਂ ਟਰੱਕਿੰਗ ਲਈ ਗੱਲ ਕਰਾਂ ਉਦੋਂ ਟਰੱਕਿੰਗ ਦੀ ਗੱਲ ਹੋਵੇ। ਬਿਲਕੁਲ। ਜਦੋਂ 18 ਦੇ ਵਿੱਚ ਕਿਉਂਕਿ ਸਾਡੀ ਬਹੁਤ ਪ੍ਰੋਬਲਮ ਆ ਆਪਣੀ ਕਮਿਊਨਿਟੀ 'ਚ, ਉੱਥੇ ਹੁਣ ਆਹ ਗੁਰੂ ਘਰ ਆ, ਮੈਂ ਇੱਥੇ ਨਹੀਂ ਜਾਣਾ, ਇੱਥੇ ਆਹ ਇਸ਼ੂ ਹੋ ਗਿਆ, ਇੱਥੇ ਆਹ ਹੋ ਗਿਆ। ਸੋ ਉਹ ਨਹੀਂ ਚਾਹੀਦਾ ਤੁਹਾਨੂੰ। ਉਹੀ ਮੇਨ ਮਕਸਦ ਤੁਹਾਡਾ ਜਿਹੜਾ ਟਰੱਕਿੰਗ ਦਾ ਰੱਖੋ, ਇਹ ਕਰਨਾ ਹੀ ਪੈਣਾ ਆ ਸਾਰਿਆਂ ਨੂੰ, ਨਹੀਂ ਤਾਂ ਰੁਲ ਜਾਓਗੇ। ਜੋ ਚੱਲ ਰਿਹਾ ਨਾ, ਜਿੰਨੀ ਐਂਟੀ ਇਮੀਗ੍ਰੈਂਟ ਐਂਟੀ ਪੰਜਾਬੀ ਟਰੱਕਿੰਗ ਚੱਲ ਰਹੀ ਵੇਵ ਨਾ, ਇਹ ਬਹੁਤ ਬੁਰਾ ਹਾਲ ਹੋਣਾ ਜੀ, ਬਹੁਤ ਬੁਰਾ ਹੋਣਾ ਜੀ। ਇਹਦਾ ਹੱਲ ਇਹੀ ਆ, ਤੇ ਇਦੋਂ ਬਿਨਾਂ ਹੱਲ ਕੋਈ ਬਣਨਾ ਨਹੀਂ। ਕਿਉਂਕਿ ਜਿਹੜੀ ਚੀਜ਼ ਦੁੱਖ ਮੈਨੂੰ ਵੀ ਆ, ਹੋਰਾਂ ਨੂੰ ਵੀ ਬੜਾ। ਕੱਲ ਦੀ ਇੱਕ ਮੈਂ ਮਾੜੀ ਜਿਹੀ ਸਟੋਰੀ ਸੁਣਾਵਾਂ, ਤੁਹਾਡਾ ਸਮਾਂ ਨੇੜੇ ਆ। ਬੱਚਾ ਨਾ ਮੇਰੇ ਗਲ ਲੱਗ ਕੇ ਰੋਇਆ ਜੀ, ਮੈਨੂੰ ਜਾਣਦਾ ਨਹੀਂ ਸੀ। ਮੈਂ ਕਿਸੇ ਮਿੱਤਰ ਦੇ ਰੈਸਟੋਰੈਂਟ ਤੇ ਬੈਠੇ, ਅਸੀਂ ਗੱਲਾਂ ਬਾਤਾਂ ਮਾਰਦੇ ਆ, ਕਹਿੰਦਾ ਜੀ ਮੈਂ ਗੱਲ ਕਰਨੀ ਆ ਤੁਹਾਡੇ ਨਾਲ, ਮਨ ਜਿਹਾ ਭਰ ਕੇ। ਮੈਂ ਕਿਹਾ ਬਹਿ ਜਾ ਰਾਜੇ, ਦੱਸ, ਚਾਹ ਪੀ, ਹਨਾ। ਅਸੀਂ ਕੌਫੀ ਲੈ ਰਹੇ ਸੀ, ਲੈਣੀ ਆ ਕੌਫੀ? ਕਹਿੰਦਾ ਨਹੀਂ ਜੀ ਲੈਣਾ ਨਹੀਂ ਕੁਛ। ਕਹਿੰਦਾ ਮੈਨੂੰ ਮਨ ਭਰ ਕੇ, ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ, ਉਹਦੀ ਆਵਾਜ਼ 'ਚ ਐਂ ਸੀ। ਕਹਿੰਦਾ ਮੈਂ ਕਿੱਧਰ ਨੂੰ ਜਾਊ ਮੇਰੀ ਜ਼ਿੰਦਗੀ। ਮੈਂ ਕਿਹਾ ਪੁੱਤ ਕੀ ਗੱਲ ਕੀ ਹੋ ਗਈ ਬੱਚੇ, ਦੱਸ, ਤੂੰ ਮੇਰੇ ਤੋਂ ਬਹੁਤ ਛੋਟਾ ਉਮਰ 'ਚ, ਹਨਾ। ਕਹਿੰਦਾ ਜੀ ਪਿਓ ਮਰ ਗਿਆ ਸੀ, ਡੈਥ ਹੋਈ ਵੀ ਹੈ ਪਿਤਾ ਜੀ ਦੀ, ਮੇਰੇ ਕੋਲ ਕਿੱਲਾ ਜ਼ਮੀਨ ਦਾ ਨਹੀਂ ਸੀ, ਕਿਸੇ ਹੀਲੇ ਵਸੀਲੇ 5 ਸਾਲ ਪਹਿਲਾਂ ਆਇਆ, ਇੱਕ ਪੈਸਾ ਨਹੀਂ ਖਰਾਬ ਕਰਿਆ, ਬਾਹਰ ਗੱਡੀ ਖੜੀ ਆ, ਕੈਮਰੀ ਦੇਖ ਲਓ। ਪਰ ਕਹਿੰਦਾ ਮਿਹਨਤ ਕਰਕੇ ਮੈਂ ਮਗਰ ਮਾਂ ਨੂੰ ਸੈੱਟ ਕੀਤਾ, ਭੈਣ ਦਾ ਵਿਆਹ ਕੀਤਾ, ਸਾਰਾ ਕੁਛ ਕੀਤਾ, ਪਰ ਅੱਜ ਜਿਹੜੇ ਹਾਲਾਤਾਂ 'ਚ ਆ ਮੈਂ, ਕਹਿੰਦਾ ਮੇਰੇ ਅੰਦਰ ਡਰ ਲੱਗਦਾ ਕਿਤੇ ਮੈਨੂੰ ਕੋਈ ਡਿਪੋਰਟ ਨਾ ਕਰ ਦੇ, ਮੈਂ ਟਰੱਕ ਤੇ ਨਹੀਂ ਜਾਂਦਾ। ਕਹਿੰਦਾ ਇੱਕ ਵੀ ਮੇਰੇ ਕੋਲੇ ਮਤਲਬ ਉਹ ਨਹੀਂ ਹੈਗਾ, ਜੌਬ ਤੇ ਨਹੀਂ ਜਾਂਦਾ ਵੀ ਇੱਥੋਂ ਨਾ ਫੜ ਲੈਣ। ਬੱਚਿਆਂ 'ਚ ਡਰ ਆ, ਕਿਉਂਕਿ ਉਹ ਇਸ ਕਰਕੇ ਡਰਿਆ ਹੋਇਆ ਵੀ ਜੇ ਮੈਨੂੰ ਕਿਤੋਂ ਫੜ ਲਿਆ, ਜੇ ਮੈਂ ਮਗਰ ਮੁੜ ਗਿਆ, ਮੇਰੀ ਮਾਂ ਦੀ ਰੋਟੀ ਚੱਲਦੀ ਕਰੀਆ, ਮੈਂ ਕਿਹੜੇ ਹਾਲਾਤਾਂ 'ਚੋਂ ਕਹਿੰਦਾ ਨਿਕਲ ਕੇ ਆਇਆ ਮੈਨੂੰ ਪਤਾ।
ਸੋ ਬੱਚਿਆਂ ਦੇ ਅੰਦਰ ਡਿਪਰੈਸ਼ਨ ਆ, ਬੱਚਿਆਂ ਦੇ ਅੰਦਰ ਡਰ ਆ। 2.5 ਘੰਟੇ ਅਸੀਂ ਬੈਠ ਕੇ ਗੱਲਾਂ ਕਰੀਆਂ ਨੇ ਜੀ। ਗੁਰਦੁਆਰਾ ਸਾਹਿਬ ਰੋਜ਼ ਬੱਚੇ ਮਿਲਦੇ ਆ। ਇਦਾਂ ਦੇ ਹਾਲਾਤਾਂ 'ਚ ਉਹਨੂੰ ਜਿਹੜੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਤੋਂ ਅਸੀਂ ਰੋਕਦੇ ਰਹੇ ਹਾਂ ਟਰੈਕਿੰਗ ਦੇ ਵਿੱਚ ਵੀ ਭਰਾਵੋ ਆਹ ਚੀਜ਼ਾਂ ਕਰੋ, ਉਹ ਚੀਜ਼ਾਂ ਵੀ ਸਾਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਡੀ ਕਮਿਊਨਿਟੀ ਨੂੰ ਅੱਗੇ ਆਉਣਾ ਪੈਣਾ। ਨਹੀਂ ਤਾਂ ਹਾਲਾਤ ਨੇ ਨਾ ਜਿਹੜੇ ਸਾਡੇ ਬੱਚਿਆਂ ਦੇ, ਉਹ ਸਾਡੇ ਆਪਣੇ ਬੱਚੇ ਨੇ। ਮੈਂ ਸਾਡਾ ਇੱਕ ਇੱਥੇ ਗਰੁੱਪ ਬਣਿਆ, ਮੈਂ ਉਹਦੇ ਵਿੱਚ ਪਾਇਆ, ਮੈਂ ਕਹਿੰਦਾ ਇੰਨੇ ਵੀ ਬੱਚਿਓ ਤੁਹਾਡੀ ਰਿਹਾਇਸ਼ ਤੇ ਰੋਟੀ ਦੀ ਜ਼ਿੰਮੇਵਾਰੀ ਅਸੀਂ ਰਲ ਕੇ ਚੱਕਾਂਗੇ। ਜਿਹੜੇ ਅਸੀਂ ਇਕੱਠੇ ਕੰਮ ਕਰਦੇ ਹਾਂ 40 ਕੁ ਬੰਦੇ, ਉਹ 'ਚ ਸਾਰੇ ਕੱਚੇ ਮੁੰਡੇ ਨੇ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਜੇ ਕੋਈ ਇਸ ਤਰ੍ਹਾਂ ਦੀ ਮੁਸ਼ਕਲ 'ਚੋਂ ਰੋਟੀ ਪਾਣੀ, ਬਿਮਾਰੀ ਤੇ ਰਿਹਾਇਸ਼, ਅਸੀਂ ਤੁਹਾਡੇ ਨਾਲ ਖੜੇ ਹਾਂ। ਉਹ ਬੱਚਿਆਂ 'ਚੋਂ ਇੰਨੀਆਂ ਮਤਲਬ ਕਾਲਾਂ ਮੈਨੂੰ ਬੈਕ ਆਈਆਂ, ਕਹਿੰਦੇ ਯਾਰ ਭਾਜੀ ਦੁਨੀਆ ਖਾਣ ਲੱਗੀ ਹੋਈ ਹੈ, ਤੁਸੀਂ ਉਹ ਵੀ ਆਹ ਕੀਤਾ। ਇਹਨਾਂ ਬੱਚਿਆਂ ਨੂੰ ਨਾ ਸਮਝਣਾ ਪੈਣਾ, ਇਕੱਲੇ ਅਸੀਂ ਨੁਕਸ ਨਹੀਂ ਕੱਢ ਸਕਦੇ, ਨੁਕਸ ਵੀ ਹੈਗੇ ਨੇ। ਜੇ ਅਸੀਂ ਉਹਨਾਂ ਨੂੰ ਨੇੜੇ ਲਾ ਲਏ ਤਾਂ ਸੁਧਾਰ ਲਵਾਂਗੇ। ਤੇ ਸੁਧਾਰਨ ਲਈ ਸਾਨੂੰ, ਤੁਸੀਂ ਜਿਵੇਂ ਕਿਹਾ ਗੁਰਦੁਆਰਿਆਂ 'ਚ ਮੈਂ ਆਲਵੇਜ਼ ਪ੍ਰਚਾਰ ਕਰਦਾ ਵਾਂ, ਆਪਾਂ ਇਕੱਠੇ ਹੋਈਏ, ਇਦੋਂ ਬਿਨਾਂ ਹੱਲ ਕੋਈ ਨਹੀਂ। ਇੱਥੇ ਜ਼ਿਆਦਾ ਲੰਮਾ ਸਮਾਂ ਗੱਲ ਨਹੀਂ ਆਪਾਂ ਰੇਡੀਓ ਤੇ ਕਰ ਸਕਦੇ। ਤੁਹਾਡੇ ਕੋਲੇ ਅਸੀਂ ਉਹੀ ਪੱਖ ਰੱਖੀਏ ਜਿਹੜਾ ਤੁਸੀਂ ਲੋਕਾਂ 'ਚ ਐਂਡ ਦਿਖਾਓ ਵੀ ਆਹ ਅਸੀਂ ਕਰਿਆ। ਕਿਵੇਂ ਕਰਨਾ ਉਹ ਥੋੜਾ ਜਿਹਾ, ਹਨਾ, ਸਮਝਦੇ ਹੋ ਗੱਲ ਜੀ? ਧੰਨਵਾਦ। ਮੀਟਿੰਗਾਂ 4-4 ਘੰਟੇ ਲੰਬੀਆਂ ਹੋਣੀਆਂ ਨੇ, ਉਹ ਬੈਠ ਕੇ ਫੈਸਲੇ ਹੋਣੇ ਆ। ਧੰਨਵਾਦ ਵੀਰ ਜੀ, ਬਹੁਤ ਮਿਹਰਬਾਨੀ। ਬਿਲਕੁਲ, ਆਪਾਂ ਪੰਜਾਬੀ ਰੇਡੀਓ USA ਵੱਲੋਂ ਹਮੇਸ਼ਾ ਕੋਈ ਸਿੱਖ ਕੌਮ ਦੀ ਗੱਲ ਹੋਵੇ, ਕਮਿਊਨਿਟੀ ਦੀ ਗੱਲ ਹੋਵੇ, ਟਰੱਕਿੰਗ ਦੀ, ਸਟੋਰਾਂ ਵਾਲਿਆਂ ਦੀ, ਆਪਾਂ ਹਮੇਸ਼ਾ ਹੀ ਸਾਥ ਦੇਣ ਨੂੰ ਤਿਆਰ ਹਾਂ। ਜਿੱਦਾਂ ਵੀ ਤੁਹਾਨੂੰ ਜ਼ਰੂਰਤ ਹੋਊਗੀ, ਹੋਕਾ ਦੇਣ ਲਈ ਤਿਆਰ ਹੈਗੇ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਜੀ ਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।